ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਹੁਣ ਆਪਾਂ ਜੀ ਗੱਲਬਾਤ ਕਰਾਂਗੇ ਇਲੈਕਸ਼ਨ ਐਕਸਪ੍ਰੈਸ ਦੇ ਵਿੱਚ ਬਲਤੇਜ ਪੰਨੂ ਹੋਣਾ ਦੇ ਨਾਲ, ਜੋ ਸਾਡੇ ਨਾਲ ਜੁੜਦੇ ਨੇ ਜੀ ਪਟਿਆਲਾ ਤੋਂ, ਤੇ ਸਾਨੂੰ ਦੱਸਦੇ ਨੇ ਕਿ ਜੋ ਵੀ ਉੱਥੇ ਸਰਗਰਮੀਆਂ ਹੁੰਦੀਆਂ ਇਲੈਕਸ਼ਨ ਦੇ ਟਾਈਮ ਤੇ ਕੌਣ ਕਿਹਦੇ ਨਾਲ ਰਲਿਆ ਜਾ ਕੇ, ਕੌਣ ਕਿਹਦੇ ਨਾਲੋਂ ਟੁੱਟਿਆ, ਇਹ ਗੱਲਾਂ ਬਾਤਾਂ ਸਾਡੇ ਨਾਲ ਕਰਨਗੇ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ, ਮਿਹਰਬਾਨੀ ਜੀ। ਬਲਤੇਜ ਪੰਨੂ ਜੀ, ਆਪਾਂ ਹੁਣ ਕਰਦੇ ਹਾਂ ਗੱਲਬਾਤ ਸਰਗਰਮੀਆਂ ਤੇ ਕਿ ਇੱਥੇ ਕਿਹੜੀਆਂ ਸਰਗਰਮੀਆਂ, ਵੈਸੇ ਹੁਣ ਸਰਗਰਮੀਆਂ ਜਿਹੜੀਆਂ ਬਹੁਤ ਹੁੰਦੀਆਂ ਹੋਣੀਆਂ ਆ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ, ਬੜਾ ਜ਼ੋਰ ਲੱਗਾ ਹੋਣਾ ਹੁਣ ਇਲੈਕਸ਼ਨ ਕਰਕੇ। ਗੱਲਬਾਤ ਆਪਾਂ ਫਿਰ ਸ਼ੁਰੂ ਕਰਦੇ ਹਾਂ ਜੀ ਬਠਿੰਡੇ ਤੋਂ, ਕਿ ਜਿਵੇਂ ਬਠਿੰਡੇ ਤੋਂ ਪਤਾ ਲੱਗਾ ਸੀਗਾ ਕਿ ਉੱਥੇ ਇੱਕ ਹੋਰ ਨਕਲੀ ਮਨਪ੍ਰੀਤ ਹੋ ਗਿਆ, ਉੱਥੇ ਦੋ ਮਨਪ੍ਰੀਤ ਹੋ ਗਏ ਆ। ਕੀ ਜਿਹੜਾ ਦੂਸਰਾ ਮਨਪ੍ਰੀਤ ਆ ਉਹਦਾ ਲਾਸਟ ਨੇਮ ਵੀ ਬਾਦਲ ਹੀ ਆ ਜਾਂ ਵੈਸੇ ਮਨਪ੍ਰੀਤ ਖੜਾ ਕੀਤਾ ਗਿਆ? ਇਸ ਬੰਦੇ ਦਾ ਨਾਮ ਮਨਪ੍ਰੀਤ ਸਿੰਘ ਹੈ ਜੀ, ਬਾਦਲ ਪਿੰਡ ਦਾ ਉਹ ਰਹਿਣ ਵਾਲਾ ਜਿਹੜਾ ਉਹ ਦੱਸਿਆ ਗਿਆ। ਇਸ ਕਰਕੇ ਉਹਨੇ ਆਜ਼ਾਦ ਉਮੀਦਵਾਰ ਦੇ ਵਜੋਂ ਕਾਗਜ਼ ਜਿਹੜੇ ਨੇ ਜੀ ਉਹ ਦਾਖਲ ਕਰਵਾ ਦਿੱਤੇ ਨੇ, ਔਰ ਉਹਨੇ ਇਹ ਪਰਮਿਸ਼ਨ ਵੀ ਮੰਗੀ ਹੈ ਕਿ ਉਹਦਾ ਨਾਮ ਮਨਪ੍ਰੀਤ ਸਿੰਘ ਹੈ, ਉਹਦਾ ਪਿੰਡ ਬਾਦਲ ਹੈ, ਇਸ ਕਰਕੇ ਉਹਨੂੰ ਬਾਦਲ ਨਾਮ ਜਿਹੜਾ ਉਹ ਵਰਤਣ ਦੀ ਪਰਮਿਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ। ਇਹ ਤੁਸੀਂ ਇਹ ਕਹਿ ਲਓ ਕਿ ਹਰਸਿਮਰਤ ਕੌਰ ਬਾਦਲ ਹੋਰਾਂ ਦੇ ਖੇਮੇ ਦੇ ਵਿੱਚ, ਅਕਾਲੀ ਦਲ ਦੇ ਖੇਮੇ ਦੇ ਵਿੱਚ ਇੱਕ ਹੜਬੜਾਹਟ ਹੈ, ਜਿੱਥੋਂ ਕਿ ਇਹ ਇਸ ਤਰ੍ਹਾਂ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਪਹਿਲਾਂ ਕੋਸ਼ਿਸ਼ਾਂ ਕੁਝ ਸੂਬਿਆਂ ਦੇ ਵਿੱਚ, ਕੁਝ ਥਾਵਾਂ ਤੇ ਇਸੇ ਤਰੀਕੇ ਦੀਆਂ ਹੁੰਦੀਆਂ ਰਹੀਆਂ ਨੇ। ਪੰਜਾਬ ਦੇ ਵਿੱਚ ਇਹ ਆਪਣੀ ਕਿਸਮ ਦੀ ਕੋਸ਼ਿਸ਼ ਹੈ। ਮੈਨੂੰ ਯਾਦ ਹੈ ਕਿ ਕੈਨੇਡਾ ਦੇ ਵਿੱਚ ਵੀ ਪੰਜਾਬੀਆਂ ਨੇ ਇਹ ਕੁਝ ਕਈ ਸਾਲ ਪਹਿਲਾਂ ਕੀਤਾ ਸੀਗਾ। ਗੁਰਬਖਸ਼ ਸਿੰਘ ਮੱਲੀ ਹੋਰਾਂ ਦੇ ਨਾਮ ਦੇ ਨਾਲ ਮਿਲਦਾ ਜੁਲਦਾ ਇੱਕ ਨਾਮ ਸੀਗਾ ਜੀ ਮੱਲੀ, ਖੜਾ ਕਰਤਾ ਸੀਗਾ ਕਿਸੇ ਉਮੀਦਵਾਰ ਨੇ। ਇਹ ਪੰਜਾਬੀਆਂ ਦੀ ਤੁਸੀਂ ਕਹਿ ਲਓ ਕਿ ਇਹ ਦੇਣ ਹੈ ਜਾਂ ਉਹਨਾਂ ਦੇ ਦਿਮਾਗ ਦੀ ਕਾਢ ਹੈ। ਤੇ ਬਠਿੰਡੇ ਦੇ ਵਿੱਚ ਵੀ ਜਿਹੜਾ ਜੀ ਉਹ ਅਕਾਲੀ ਦਲ ਇਹਨੂੰ ਵਰਤਣਾ ਚਾਹੁੰਦਾ। ਹਾਲਾਂਕਿ ਕਿਹਾ ਇਹੀ ਜਾਊਗਾ ਅਕਾਲੀ ਦਲ ਦੇ ਵੱਲੋਂ ਕਿ ਅਸੀਂ ਕਿਸੇ ਨੂੰ ਮਨਪ੍ਰੀਤ ਨੂੰ ਨਹੀਂ ਜਾਣਦੇ, ਪਰ ਸਭ ਨੂੰ ਪਤਾ ਹੈ ਕਿ ਕਿਹਨੇ ਇਹ ਖੜਾ ਕੀਤਾ। ਭੰਬਲ ਭੂਸਾ ਜਿਹੜਾ ਉਹ ਕ੍ਰੀਏਟ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਹੈ ਕਿ ਜਿੰਨੀਆਂ ਵੀ ਉਹ ਵੋਟਾਂ ਤੋੜ ਦੇਊਗਾ ਉਹ ਮਨਪ੍ਰੀਤ ਬਾਦਲ ਦੀਆਂ ਟੁੱਟਣਗੀਆਂ। ਜੀ ਬਿਲਕੁਲ, ਕਿਉਂਕਿ ਨਾਮ ਜੋ ਉਹ ਹੈਗਾ ਆ, ਤੇ ਬਿਲਕੁਲ ਜਿਵੇਂ ਤੁਸੀਂ ਕਿਹਾ ਆ ਕਿ ਇਹ ਕੀ ਡਰ ਗਏ ਆ ਕਿ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਚੱਲਣ ਲੱਗ ਗਏ ਆ ਕਿ ਇੱਥੇ ਉਹਨਾਂ ਨੂੰ ਮਨਪ੍ਰੀਤ ਬਾਦਲ ਤੋਂ ਖਤਰਾ ਲੱਗਦਾ ਆ। ਡਰ ਹੈ ਜੀ, ਬਿਲਕੁਲ ਇਹ ਡਰ ਹੈ। ਡਰ ਦੇ ਵਿੱਚੋਂ ਨਿਕਲੀ ਹੋਈ ਹੀ ਇਹ ਹੜਬੜਾਹਟ ਜਿਹਨੂੰ ਮੈਂ ਨਾਮ ਦਿੱਤਾ ਜੀ, ਕਿਉਂਕਿ ਉੱਥੇ ਸ਼ਾਇਦ ਕਹਿਣ ਨੂੰ ਜੋ ਮਰਜ਼ੀ ਕਹੀ ਜਾਂਦੀ ਕਿ ਇੱਥੇ ਵਿਕਾਸ ਦੇ ਅਸੀਂ ਢੇਰ ਲਾਤੇ ਜੀ, ਅੰਨਾ ਵਿਕਾਸ ਜਿਹੜਾ ਹੋ ਗਿਆ, ਲੋਕਾਂ ਨੇ ਵਿਕਾਸ ਦੇ ਨਾਂ ਤੇ ਵੋਟਾਂ ਪਾਉਣੀਆਂ ਨੇ। ਰਿਐਲਿਟੀ ਜਿਹੜੀ ਹੈ ਜੀ ਉਹ ਕੁਝ ਹੋਰ ਹੈ। ਜਿਵੇਂ ਖੱਬੀਆਂ ਸੱਜੀਆਂ ਧਿਰਾਂ ਨੇ ਵੀ ਜਿਹੜਾ ਜੀ ਸਾਥ ਦਿੱਤਾ ਮਨਪ੍ਰੀਤ ਬਾਦਲ ਦੀ ਸਪੋਰਟ ਦਾ, ਕਾਂਗਰਸ ਦੇ ਗੱਠਜੋੜ ਦੇ ਨਾਲ ਉਹ ਖੜੇ ਹੋਏ ਨੇ। ਜਿਹੜੀਆਂ ਕੈਲਕੂਲੇਸ਼ਨ ਦੀ ਜੇ ਹਿਸਾਬ ਕਿਤਾਬ ਕਰੀਏ ਜੀ, ਪੰਚੀ ਸਰਪੰਚੀ ਦੀਆਂ ਚੋਣਾਂ ਵਾਲੀ ਸਾਰੀ ਜੇ ਜੋੜ ਘਟਾਓ ਕਰੀਏ ਤਾਂ ਮਨਪ੍ਰੀਤ ਬਾਦਲ ਦੀਆਂ ਵੋਟਾਂ ਜਿਹੜੀਆਂ ਨੇ ਨਾ ਉਹ ਵੱਧਦੀਆਂ ਨੇ ਜੀ, ਜੇ ਸਾਰਿਆਂ ਦਾ ਲਾਈਏ ਤਾਂ। ਇਸ ਗੱਲ ਦਾ ਪਤਾ ਜਿਹੜੀ ਸੱਤਾਧਾਰੀ ਧਿਰ ਹੈ ਉਹਨੂੰ ਹੈ। ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਿਸ ਕਿਸਮ ਦੀਆਂ ਜਿਹੜੀਆਂ ਗੜਬੜੀਆਂ ਨੇ ਉਹ ਇੱਥੇ ਪੰਜਾਬ ਦੇ ਵਿੱਚ ਹੋ ਸਕਦੀਆਂ ਨੇ। ਇਸ ਸੀਟ ਨੂੰ ਜਿੱਤਣ ਦੇ ਵਾਸਤੇ ਹਰ ਹਰਬਾ ਜਿਹੜਾ ਜੀ ਉਹ ਸੱਤਾਧਾਰੀ ਧਿਰ ਨੇ ਵਰਤਣਾ, ਤੇ ਲੱਗਦਾ ਹੈ ਜੀ ਕਿ ਮਾਹੌਲ ਕੁਝ ਖਰਾਬ ਹੋਊਗਾ ਪੰਜਾਬ ਦੇ ਵਿੱਚ। ਬਿਲਕੁਲ ਜੀ। ਜੇ ਹੁਣ ਆਪਾਂ ਇਹਨਾਂ ਦੀ ਮਨਪ੍ਰੀਤ, ਦੋ ਮਨਪ੍ਰੀਤ ਦੀ ਗੱਲ ਕੀਤੀ ਹੈ, ਤੇ ਇਹੋ ਜਿਹਾ ਹੀ ਕੁਛ ਕਹਿੰਦੇ ਕਰਨਾਲ ਦੇ ਵਿੱਚ ਵੀ ਚੱਲ ਰਿਹਾ ਹੈ ਜੀ। ਕਰਨਾਲ ਦੇ ਵਿੱਚ ਵੀ ਬਿਲਕੁਲ ਜੀ, ਉੱਥੇ ਵੀ ਜਿਹੜੇ ਭਜਨ ਲਾਲ ਦੇ ਮੁੰਡਾ ਜੀ ਉਹਦੇ ਖਿਲਾਫ ਏਦਾਂ ਦੇ ਜਿਹੜੇ ਜੀ ਉਹ ਕੈਂਡੀਡੇਟ ਖੜੇ ਕੀਤੇ ਗਏ ਨੇ। ਕਰਨਾਲ ਦੀ ਜੇ ਗੱਲ ਉੱਦਾਂ ਆਪਾਂ ਕਰੀਏ, ਕਰਨਾਲ ਪੰਜਾਬੀ ਬੈਲਟ ਹੈ, ਔਰ ਬਹੁਤ ਸਾਰੇ ਲੋਕ ਜਿਹੜੇ ਕਰਨਾਲ ਦੇ ਖਾਸ ਤੌਰ ਦੇ ਉੱਤੇ ਜਿਹੜੇ ਪਾਕਿਸਤਾਨ ਤੋਂ ਆਏ ਨੇ, ਜੇ ਪੰਜਾਬੀ ਉਹ ਇਸ ਬੈਲਟ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਵਸੇ ਹੋਏ ਨੇ, ਔਰ ਵਿਦੇਸ਼ਾਂ ਦੇ ਵਿੱਚ ਵੀ ਵੱਡੀ ਗਿਣਤੀ 'ਚ ਉਹ ਰਹਿੰਦੇ ਨੇ। ਜਿਹੜੇ ਕਰਨਾਲ ਦੇ ਵਿੱਚ 5 ਪਾਰਟੀ ਉਮੀਦਵਾਰਾਂ ਦੇ ਦਰਮਿਆਨ ਜਿਹੜਾ ਜੀ ਉਹ ਸਖਤ ਟੱਕਰ ਹੈ। ਉਹਦੇ ਵਾਸਤੇ 11 ਆਜ਼ਾਦ ਉਮੀਦਵਾਰ ਵੀ ਜਿਹੜੇ ਨੇ ਉਹ ਇੱਥੇ ਖੜੇ ਨੇ ਜੀ। ਪੰਜਾਬੀ ਵੋਟਾਂ ਜਿਹੜੀਆਂ ਨੇ ਉਹ ਵੱਡੇ ਜਾਣ ਦਾ ਜਿਹੜਾ ਖਤਰਾ ਵੀ ਉਹ ਦੱਸਿਆ ਜਾ ਰਿਹਾ। ਜਿਹੜੇ ਕਰਨਾਲ ਦੇ ਵਿੱਚ ਮੁਕਾਬਲਾ ਬੜਾ ਦਿਲਚਸਪ ਹੈ ਜੀ। ਇੰਡੀਅਨ ਨੈਸ਼ਨਲ ਲੋਕ ਦਲ ਨੇ ਪੰਜਾਬੀ ਤੇ ਜਾਟ ਵੋਟਰਾਂ ਨੂੰ ਮੁੱਖ ਰੱਖ ਕੇ ਜੀ ਜਸਵਿੰਦਰ ਸਿੰਘ ਸੰਧੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਭਾਰਤੀ ਜਨਤਾ ਪਾਰਟੀ ਤੇ ਹਰਿਆਣਾ ਜਨਹਿਤ ਕਾਂਗਰਸ ਗੱਠਜੋੜ ਨੇ ਪੱਤਰਕਾਰ ਅਸ਼ਵਨੀ ਮਿੰਨਾ ਜਿਹੜਾ ਉਹਨੂੰ ਬਣਾਇਆ। ਕਾਂਗਰਸ ਨੇ ਸਿਟਿੰਗ ਲੋਕ ਸਭਾ ਮੈਂਬਰ ਅਰਵਿੰਦ ਸ਼ਰਮਾ, ਆਮ ਆਦਮੀ ਪਾਰਟੀ ਨੇ ਪਰਮਜੀਤ ਸਿੰਘ, ਬਹੁਜਨ ਸਮਾਜ ਪਾਰਟੀ ਨੇ ਮਰਾਠਾ ਵਰਿੰਦਰ ਵਰਮਾ ਨੂੰ ਉਮੀਦਵਾਰ ਜਿਹੜਾ ਜੀ ਉਹ ਬਣਾਇਆ।
ਬਾਕੀ ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਮੈਦਾਨ ਦੇ ਵਿੱਚ ਨੇ ਜੀ। ਇੱਥੇ ਥੋੜੀ ਜਿਹੀ ਦਿਲਚਸਪ ਕਹਾਣੀ ਇਹ ਬਣੀ ਹੋਈ ਹੈ, ਜਿਹੜੀ ਮੈਂ ਪਹਿਲਾਂ ਵੀ ਸਾਂਝੀ ਕਰ ਰਿਹਾ ਕਿ ਜਿਹੜਾ ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਹਰਿਆਣਾ ਜਨਹਿਤ ਕਾਂਗਰਸ ਹਜਕਾਂ ਦੇ ਵਿਚਾਲੇ ਜਿਹੜਾ ਗੱਠਜੋੜ ਹੈ, ਜਿਹੜੇ ਨੈਸ਼ਨਲ ਲੋਕ ਦਲ ਹੈ ਜੀ, ਉਹਦੀਆਂ ਸੀਟਾਂ ਦੇ ਉੱਤੇ ਪ੍ਰਚਾਰ ਕਰ ਰਹੇ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ। ਉਹਨਾਂ ਦਾ ਗੱਠਜੋੜ ਭਾਰਤੀ ਜਨਤਾ ਪਾਰਟੀ ਦੇ ਨਾਲ ਨਹੀਂ ਹੋ ਸਕਿਆ। ਭਾਰਤੀ ਜਨਤਾ ਪਾਰਟੀ ਨੇ ਜਿਹੜੀ ਹਰਿਆਣਾ ਇਕਾਈ ਹੈ ਉਹਨੇ ਆਪਣੀ ਹਾਈ ਕਮਾਂਡ ਤੱਕ ਇਹ ਗੱਲ ਪਹੁੰਚਾਈ ਹੈ ਕਿ ਆਪਣੀਆਂ ਚੋਣ ਰੈਲੀਆਂ ਦੇ ਵਿੱਚ ਆ ਕੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹ ਇਸ ਗੱਠਜੋੜ ਦੇ ਵਿਰੋਧ ਦੇ ਵਿੱਚ ਬੋਲ ਰਹੇ ਨੇ, ਭਾਜਪਾ ਦੇ ਵਿਰੋਧ ਦੇ ਵਿੱਚ ਬੋਲ ਰਹੇ ਨੇ। ਸੋ ਇਹ ਗੱਲ ਜਿਹੜੀ ਹੈ ਜੀ ਭਾਜਪਾ ਹਾਈ ਕਮਾਂਡ ਤੱਕ ਵੀ ਪਹੁੰਚੀ ਹੈ। ਉਹਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕਿਹਾ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੇ ਵਾਸਤੇ ਤਾਂ ਜਾਣਗੇ ਪਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਨਹੀਂ ਬੋਲਣਗੇ। ਜਦੋਂ ਉਹ ਗੱਲ ਕਰਦੇ ਨੇ ਹੁਣ ਐਨਐਲਪੀ ਸਟੇਜ ਦੇ ਉੱਤੇ ਜਾ ਕੇ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਦੀ, ਤਾਂ ਫਿਰ ਕਹਾਣੀ ਜਿਹੜੀ ਲੋਕੀ ਭੰਬਲ ਭੂਸੇ ਦੇ ਵਿੱਚ ਪਾ ਰਹੇ ਨੇ ਕਿ ਭਾਜਪਾ ਦਾ ਗੱਠਜੋੜ ਤਾਂ ਹਜਕਾਂ ਦੇ ਨਾਲ ਹੈ। ਬੋਲੀ ਜਾ ਰਹੇ ਨੇ ਐਨਐਲਓ ਦੀਆਂ ਸੀਟਾਂ ਤੋਂ। ਇਹ ਵੀ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਰੀ ਇੱਕ ਗਿਣੀ ਮਿੱਥੀ ਜਿਹੜੀ ਹੈ ਜੀ ਉਹਨਾਂ ਦੀ ਕੈਲਕੂਲੇਸ਼ਨ ਉਹਦੇ ਹਿਸਾਬ ਦੇ ਨਾਲ ਇੱਥੇ ਜ਼ਿਆਦਾ ਜ਼ੋਰ ਲਾ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਜੇ ਪੰਜਾਬ ਦੇ ਵਿੱਚੋਂ ਅਕਾਲੀ ਦਲ ਨੂੰ ਮਾਰ ਖਾਣੀ ਤੇ ਇੱਕ ਦੋ ਸੀਟਾਂ ਰਹਿ ਗਈਆਂ ਤਾਂ ਫਿਰ ਐਨਐਲਓ ਦੀਆਂ ਜਿਹੜੀਆਂ ਕੋਈ ਸੀਟਾਂ ਆਉਣਗੀਆਂ ਉਹਨੂੰ ਨਾਲ ਰਲਾ ਕੇ ਉਹ ਭਾਰਤੀ ਜਨਤਾ ਪਾਰਟੀ ਤੇ ਪ੍ਰੈਸ਼ਰ ਆਪਣਾ ਕਾਇਮ ਰੱਖ ਸਕਦੇ ਨੇ। ਜੀ ਬਿਲਕੁਲ, ਉਹ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਚੱਲਦੇ ਆ ਜੀ। ਜਿਵੇਂ ਕਾਫੀ ਟਾਈਮ ਤੋਂ ਕਾਂਗਰਸ ਦੀ ਇਹ ਮੰਗ ਸੀਗੀ ਕਿ ਜਿਹੜਾ ਸਮੇਧ ਸੈਣੀ ਆ ਉਹਨੂੰ ਬਦਲਿਆ ਜਾਵੇ, ਤੇ ਹੁਣ ਲੱਗਦਾ ਹੈ ਕਿ ਜਿਹੜਾ ਚੋਣ ਕਮਿਸ਼ਨ ਹੈ ਉਹਨੂੰ ਵੀ ਸਮੇਧ ਸੈਣੀ ਲਈ ਝਟਕਾ ਮਾਰਿਆ ਕਿ ਇਸ ਨੂੰ ਬਦਲ ਦਿੱਤਾ ਜਾਵੇ। ਜਿਹੜਾ ਚੋਣ ਕਮਿਸ਼ਨ ਆ ਨਾ ਜੀ ਉਹ ਥੋੜਾ ਜਿਹਾ ਹੁਣ ਲੱਗਦਾ ਉਹ ਸਰਗਰਮ ਹੋਇਆ, ਉਹਦੀ ਸਖਤੀ ਜਿਹੜੀ ਹੈ ਨਜ਼ਰ ਆਉਣ ਲੱਗੀ ਹੈ। ਲੁਧਿਆਣੇ ਦੇ ਪੁਲਿਸ ਮੁਖੀ ਨੂੰ ਤਬਦੀਲ ਕੀਤਾ ਗਿਆ, 5 ਸ਼ਹਿਰਾਂ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਬਦਲੇ ਗਏ ਨੇ। ਇੱਥੇ ਜਿਹੜੇ ਪਟਿਆਲੇ ਦੇ ਡਿਪਟੀ ਕਮਿਸ਼ਨਰ ਜਿਨ੍ਹਾਂ ਨੇ ਸਿੱਧੀ ਰਿਪੋਰਟ ਦਿੱਤੀ ਸੀ ਕਲੀਨ ਚਿੱਟ ਕੇ ਕੋਈ ਸ਼ਰਾਬ ਨਹੀਂ ਵਰਤਾਏਗੀ, ਉਸ ਮਾਮਲੇ ਦੇ ਵਿੱਚ ਪਟਿਆਲੇ ਦਾ ਡਿਪਟੀ ਕਮਿਸ਼ਨਰ ਜਿਹੜਾ ਜੀ ਉਹ ਬਦਲਿਆ ਗਿਆ। ਹੁਣ ਜਿਹੜਾ ਚੋਣ ਕਮਿਸ਼ਨ ਆ ਉਹ ਹੋਰ ਥੋੜਾ ਸਿੱਧਾ ਹੋਇਆ ਜੀ। ਉਹਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸਮੇਧ ਸਿੰਘ ਸੈਣੀ ਹੋਰਾਂ ਨੂੰ ਅਹੁਦੇ ਤੋਂ ਬਦਲੇ ਜਾਣ ਤੇ ਉਹਨਾਂ ਦੀ ਜਗ੍ਹਾ ਉੱਤੇ 3 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੈਨਲ ਜਿਹੜਾ ਆ ਉਹ ਭੇਜਣ ਦੇ ਹੁਕਮ ਦਿੱਤੇ ਨੇ, ਭਾਵ ਕਿ ਉਹਦੇ ਵਿੱਚੋਂ ਫਿਰ ਜਿਹੜਾ ਜੀ ਉਹ ਲਾਇਆ ਜਾਊਗਾ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਹੁਤ ਕਰੀਬ ਮੰਨਿਆ ਜਾਂਦਾ ਸਮੇਧ ਸਿੰਘ ਸੈਣੀ ਹੋਰਾਂ ਨੂੰ। ਜਿਹੜੇ ਪਹਿਲੇ ਆਫੀਸਰ ਬਦਲੇ ਨੇ, ਚੋਣ ਕਮਿਸ਼ਨ ਇੰਨਾ ਕੁ ਸਖਤ ਹੋ ਗਿਆ ਕਿ ਉਹਨੇ ਕੋਈ ਪੈਨਲ ਨਹੀਂ ਮੰਗਿਆ। ਉਹਨੇ ਆਪਣੇ ਤੌਰ ਦੇ ਉੱਤੇ ਸਿੱਧੇ ਆਈਐਸ ਭਰਤੀ ਜਿਹੜੇ ਨੇ ਜੀ ਉਹਨਾਂ ਨੂੰ ਇਹਨਾਂ ਡਿਪਟੀ ਕਮਿਸ਼ਨਰ ਦੇ ਅਹੁਦਿਆਂ ਦੇ ਉੱਤੇ ਲਾਇਆ। ਪਰ ਇਸ ਮਾਮਲੇ ਦੇ ਉੱਤੇ ਪੈਨਲ ਜਿਹੜਾ ਜੀ ਉਹ ਮੰਗ ਲਿਆ। ਸਰਕਾਰ ਨੂੰ ਦੇਣਾ ਪੈਣਾ ਇਹ ਜਿਹੜਾ ਪੈਨਲ ਡੀਜੀਪੀ ਰੈਂਕ ਤੇ 3 ਸੀਨੀਅਰ ਅਧਿਕਾਰੀਆਂ ਦਾ ਪੈਨਲ ਜਿਹੜਾ ਭੇਜਿਆ ਜਾ ਰਿਹਾ, ਜਿਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਡੀਜੀਪੀ ਸੁਰੇਸ਼ ਅਰੋੜਾ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡੀਜੀਪੀ ਸੰਜੀਵ ਗੁਪਤਾ, ਪੰਜਾਬ ਹੋਮਗਾਰਡ ਦੇ ਤਾਇਨਾਤ ਡੀਜੀਪੀ ਜੀਡੀ ਪਾਂਡੇ ਜਿਹੜੇ ਨੇ ਇਹਨਾਂ ਦੇ ਨਾਮ ਸ਼ਾਮਲ ਨੇ। ਦੇਖਿਆ ਸਮੇਧ ਸਿੰਘ ਸੈਣੀ ਉਹਨਾਂ ਨੂੰ ਛੁੱਟੀ ਭੇਜਣ ਤੋਂ ਬਾਅਦ ਜਿਹੜਾ ਚੋਣ ਕਮਿਸ਼ਨ ਆ ਉਹ ਇਹਨਾਂ ਦੇ ਵਿੱਚੋਂ ਕਿਹੜੀ ਗੱਲ ਚੁੱਕਦਾ। ਦੂਜੀ ਹੋਲੇ ਮਹੱਲੇ ਬਾਰੇ ਨੋਟਿਸ ਜਿਹੜਾ ਜੀ ਉਹ ਅਕਾਲੀ ਦਲ ਨੂੰ ਮਿਲ ਗਿਆ। ਹੋਲੇ ਮਹੱਲੇ ਤੇ ਜਿਹੜੀ ਉਹਨਾਂ ਨੇ ਕਾਨਫਰੰਸ ਕੀਤੀ ਸੀਗੀ, ਇਹਦੇ ਬਾਵਜੂਦ ਕਿ ਚੋਣ ਕਮਿਸ਼ਨ ਨੇ ਉੱਤੇ ਕੋਈ ਵੀ ਕਾਨਫਰੰਸ ਸਿਆਸੀ ਜਿਹੜੀ ਕਰਨ ਤੋਂ ਰੋਕਿਆ ਸੀਗਾ। ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀ ਭਾਸ਼ਾ ਵਰਤੀ ਗਈ ਸੀ ਧੌਣ ਮਰੋੜਨ ਵਾਲੀ, ਉਸ ਮਾਮਲੇ ਦੇ ਉੱਤੇ ਮੁੱਖ ਅਧਿਕਾਰੀ ਜਿਹੜੇ ਰਾਜ ਦੇ ਚੋਣ ਅਧਿਕਾਰੀ ਨੇ ਉਹਨਾਂ ਨੇ ਇਹ ਕਿਹਾ ਕਿ ਇਸ ਸੀਡੀ ਦੀ ਘੋਖ ਪੜਤਾਲ ਜਿਹੜੀ ਆ ਉਹ ਕੀਤੀ ਜਾ ਰਹੀ ਆ, ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਕੋਈ ਨਾ ਕੋਈ ਫੈਸਲਾ ਲਿਆ ਜਾਊਗਾ। ਹਾਂਜੀ ਜੀ, ਤੇ ਅੱਗੇ ਜੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਕਿ ਉਹ ਹੱਥ ਜੋੜ ਕੇ ਨਵਜੋਤ ਸਿੱਧੂ ਦੇ ਕੋਲ ਜਾਣਗੇ ਇੱਥੇ ਚੋਣ ਪ੍ਰਚਾਰ ਲਈ। ਕੀ ਨਵਜੋਤ ਸਿੱਧੂ ਮੰਨ ਜਾਣਗੇ ਇਸ ਗੱਲ ਲਈ? ਨਹੀਂ ਮੰਨਣਗੇ ਨਹੀਂ ਜੀ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਫੇਰ ਬਿਆਨ ਜਿਹੜਾ ਜੀ ਆ ਗਿਆ, ਉਹਨੇ ਮੁੱਖ ਮੰਤਰੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਉਹਨੇ ਕਿਹਾ ਕਿ ਉਹ ਅਰੁਣ ਜੇਤਲੀ ਹੋਰਾਂ ਦੀ ਜਿਹੜਾ ਚੋਣ ਪ੍ਰਚਾਰ ਹੈ ਉਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਉਹਨਾਂ ਨੇ ਕਿਹਾ ਕਿ ਇਹ ਖਾਹਿਸ਼ ਸੀਗੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਤੇ ਬਾਦਲ ਪਰਿਵਾਰ ਦੀ, ਉਹ ਉਹਦੇ ਉੱਤੇ ਫੁੱਲ ਚੜਾ ਰਹੇ ਨੇ। ਉਹਨਾਂ ਕਿਹਾ ਕਿ ਜੇ ਉਹਨੂੰ ਪੰਜਾਬ ਤੋਂ, ਉਹਨਾਂ ਦਾ ਇਹ ਕਹਿਣਾ ਕਿ ਅਕਾਲੀ ਦਲ ਨੇ ਉਹਨੂੰ ਪੰਜਾਬ ਦੀ ਸਿਆਸਤ ਦੇ ਵਿੱਚੋਂ ਕੱਢ ਦਿੱਤਾ ਤੇ ਇਹ ਵੀ ਗੱਲ ਐਕਸੈਪਟ ਕਰ ਰਹੇ ਨੇ ਕਿ ਮੈਂ ਹੁਣ ਇੱਥੇ ਜਿਹੜਾ ਉਹ ਨਹੀਂ ਆਉਣਾ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਸ਼ਰੇਆਮ ਕਹਿੰਦੇ ਰਹੇ ਨੇ ਕਿ ਜੇ ਸਿੱਧੂ ਆਇਆ ਤੇ ਉੱਥੇ ਵੰਡੀਆਂ ਪੈ ਸਕਦੀਆਂ ਨੇ। ਉਹ ਕਹਿੰਦੇ ਕਿ ਹੁਣ ਮੈਂ ਵੰਡੀਆਂ ਨਹੀਂ ਪਾਉਣੀਆਂ, ਇਸ ਕਰਕੇ ਮੈਂ ਅਰੁਣ ਜੇਤਲੀ ਦੇ ਚੋਣ ਪ੍ਰਚਾਰ ਦੇ ਵਾਸਤੇ ਨਹੀਂ ਆਉਣਾ। ਇਹਨੂੰ ਤਕੜਾ ਝਟਕਾ ਜਿਹੜਾ ਜੀ ਉਹ ਸਮਝਿਆ ਜਾ ਰਿਹਾ ਅਰੁਣ ਜੇਤਲੀ ਦੇ ਚੋਣ ਪ੍ਰਚਾਰ ਦੀ। ਕਿਉਂਕਿ ਇੱਕ ਗੱਲ ਮੰਨਣ ਵਾਲੀ ਆ, ਮੰਨ ਲਓ ਜੇ 100 ਬੰਦੇ ਸਨ ਸਿੱਧੂ ਦੇ ਨਾਲ, ਜਦੋਂ ਉਹਨੇ 3 ਚੋਣਾਂ ਆਫਟਰ ਆਲ ਉਹਨੇ ਜਿੱਤੀਆਂ ਨੇ, ਉਹਦੀ ਪਤਨੀ ਜਿਹੜੀ ਹੈ ਜੀ ਉਹ MLA ਅੰਮ੍ਰਿਤਸਰ ਤੋਂ, ਜੇ 25 ਬੰਦੇ ਵੀ ਉਹਦੇ ਨਾਲ ਹੋਣ
ਇਸ ਟਾਈਮ 75 ਤੁਸੀਂ ਕੱਟ ਵੀ ਦਿਓ, ਹਾਲਾਂਕਿ ਇਹ ਹੋਰ ਕੱਟੇ ਨਹੀਂ ਹੋਣਗੇ। ਜਿਹੜੇ ਉਹਦਾ ਧੜਾ ਹੈ ਇੱਕ, ਉਹ ਕਿਸੇ ਵੀ ਹਾਲਤ ਦੇ ਵਿੱਚ ਅਰੁਣ ਜੇਤਲੀ ਦੀ ਮਦਦ ਨਹੀਂ ਕਰੂਗਾ। ਉਹ ਮਦਦ ਫਿਰ ਕਾਂਗਰਸ ਦੇ ਉਮੀਦਵਾਰ ਦੀ ਜਿਹੜੀ ਆ ਉਹ ਕਰ ਸਕਦਾ, ਜਾਂ ਫਿਰ ਦੂਜੀਆਂ ਪਾਰਟੀਆਂ ਦੇ ਨਾਲ ਤੁਰ ਸਕਦੇ ਨੇ। ਇਹ ਝਟਕੇ ਵਜੋਂ ਲਿਆ ਜਾ ਰਿਹਾ। ਹੁਣ ਜਿਹੜਾ ਬਾਦਲ ਪਰਿਵਾਰ ਹੈ ਜੀ, ਬਾਦਲ ਸਾਹਿਬ ਵੱਡੇ ਜਿਹੜੇ ਨੇ, ਉਹ ਇਸ ਮਾਮਲੇ ਦੇ ਵਿੱਚ ਫਸ ਗਏ ਨੇ ਲੱਗਦਾ ਜੀ। ਅਰੁਣ ਜੇਤਲੀ ਨੂੰ ਲੈ ਕੇ ਆਏ ਉਹ ਥਾਪੀ ਮਾਰ ਕੇ ਬਿਕਰਮ ਸਿੰਘ ਮਜੀਠੀਆ ਹੋਰੀ ਤੇ ਦਿੱਲੀ ਬੈਠੇ ਰਹੇ, ਚੋਣ ਜਿਤਾ ਕੇ ਉੱਥੇ ਹੀ ਭੇਜ ਦਾਂਗੇ। ਹੁਣ ਉਦੋਂ ਦੇ ਤਾਂ ਇੱਥੋਂ ਨਿਕਲ ਹੀ ਨਹੀਂ ਰਹੇ ਅਰੁਣ ਜੇਤਲੀ। ਉਹਨਾਂ ਨੂੰ ਪਤਾ ਜੀ ਕਿ ਇਸ ਮਾਮਲੇ ਤੇ ਉਹ ਫਸ ਗਏ ਅਕਾਲੀਆਂ ਦੀ ਦਰਖ ਤੋਂ, ਕਿਉਂਕਿ ਜੀ ਉਹ ਨਾਨਕੀ ਆਏ ਆ ਨਾ, ਇਸ ਕਰਕੇ। ਤੇ ਜੀ ਅਗਲੀ ਗੱਲ ਕਰੀਏ, ਜਿਵੇਂ ਸੁਖਪਾਲ ਸਿੰਘ ਖਹਿਰਾ ਆ, ਉਹਨਾਂ ਨੇ ਵੀ ਬੀਬੀ ਜਗੀਰ ਕੌਰ ਤੇ ਦੋਸ਼ ਲਾਏ ਆ ਕਿ ਇਹਨਾਂ ਨੇ ਵੀ ਲੋਕਾਂ ਦੀ ਜ਼ਮੀਨ ਦੱਬੀ ਹੋਈ ਆ। ਜੀ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬੜੇ ਗੰਭੀਰ ਕਿਸਮ ਦੇ ਕੁਝ ਦੋਸ਼ ਜਿਹੜੇ ਨੇ ਉਹ ਲਾਏ ਨੇ ਬੀਬੀ ਜਗੀਰ ਕੌਰ ਦੇ ਉੱਤੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਜਗੀਰ ਕੌਰ ਹੋਰਾਂ ਨੇ ਜਿਹੜੀਆਂ ਕੁਝ ਜ਼ਮੀਨ ਹੈ ਜੀ ਜਿਹੜੇ ਦੀ ਉਹ ਦੱਬੀ ਹੋਈ ਹੈ। ਹਾਲਾਂਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ ਉਹ ਸਮੇਂ-ਸਮੇਂ ਸਿਰ ਏਦਾਂ ਦੇ ਦੋਸ਼ ਜਿਹੜੇ ਆ ਉਹ ਪਹਿਲਾਂ ਵੀ ਲਾਉਂਦੇ ਰਹੇ ਨੇ, ਪਰ ਹੁਣ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਇਹ 1 ਅਰਬ ਰੁਪਈਏ ਦੀ ਜ਼ਮੀਨ ਜਿਹੜੀ ਆ ਉਹ ਡੇਰੇ ਦੀ ਕਹੀ ਜਾ ਰਹੀ ਹੈ, ਜਿਹਦੇ ਉੱਤੇ ਬੀਬੀ ਜਗੀਰ ਕੌਰ ਹੋਰਾਂ ਦਾ ਤੇ ਉਹਨਾਂ ਦੇ ਧੜੇ ਦਾ ਜਿਹੜਾ ਜੀ ਉਹ ਕਬਜ਼ਾ ਦੱਸਿਆ ਜਾਂਦਾ ਹੈ। ਇਹ ਜਿਹੜੀ ਜ਼ਮੀਨ ਹੈ ਭਲਾ ਦੇ ਜਿਹੜੀ ਹੈ ਜੀ ਉਹ ਪੈਂਦੀ ਹੈ। ਜਿਹੜੀ ਬੀਬੀ ਜਗੀਰ ਕੌਰ ਹੋਰੀ ਨੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਇਹ ਗੱਲ ਕਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀਆਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਅਕਸਰ ਹੀ ਚੋਣਾਂ ਦੇ ਨੇੜੇ ਆ ਕੇ ਇਹ ਦੋਸ਼ ਜਿਹੜੇ ਨੇ ਉਹ ਲਾਉਂਦੇ ਨੇ, ਪਰ ਕੋਈ ਵੀ ਜਿਹੜਾ ਸਬੂਤ ਹੈ ਜੀ ਉਹ ਉਹਨਾਂ ਨੇ ਪੇਸ਼ ਨਹੀਂ ਕੀਤਾ ਜਗੀਰ ਕੌਰ ਹੋਰਾਂ ਨੇ, ਜਿਹੜਾ ਕਿ ਇਹ ਦੱਸੇ ਕਿ ਉਹਨਾਂ ਨੇ ਇਸ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਕੀਤਾ ਹੈ। ਜੀ ਤੇ ਅਗਲੀ ਗੱਲ ਕਰਦੇ ਜੀ, ਜਿਵੇਂ ਅੱਜ ਕੱਲ ਜਿਹੜਾ ਦਲ ਬਦਲਣੇ ਦਾ ਬੜਾ ਰਿਵਾਜ ਜਿਹਾ ਚੱਲ ਗਿਆ ਆ ਇੰਡੀਆ ਦੇ ਵਿੱਚ ਕਿ ਕਦੀ ਉੱਧਰ ਜਾਵੋ ਤੇ ਕਦੀ ਉੱਧਰ ਜਾਵੋ। ਤੇ ਇਹ ਵੀ ਸੁਣਿਆ ਸੀ ਕਿ ਜਿਹੜੇ ਲਿਬੜਾ ਹੈਗੇ ਆ ਕਾਂਗਰਸ ਦੇ ਆ, ਉਹ ਕਾਂਗਰਸ ਨੂੰ ਛੱਡ ਕੇ ਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਆ ਜੀ। ਜਿਹੜੇ ਸੁਖਦੇਵ ਸਿੰਘ ਲਿਬੜਾ ਹੋਰੀ ਨੇ UPA ਪਹਿਲੀ ਸੀ ਜਦੋਂ ਦੀ, ਜਿਹੜੀ ਹੁਣ ਮੌਜੂਦਾ ਸਰਕਾਰ ਜਿਹੜੀ ਖਤਮ ਹੋ ਰਹੀ ਹੈ, ਤੋਂ ਜਿਹੜਾ ਪਹਿਲਾਂ ਇਹਦੀ ਟਰਮ ਸੀਗੀ ਉਦੋਂ ਇੱਕ ਵੋਟ ਦੇ ਨਾਲ ਸਰਕਾਰ ਜਿਹੜੀ ਸੀ ਉਹ ਡਿੱਗਣੋਂ ਬਚ ਗਈ ਸੀ। ਉਦੋਂ ਉਹ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹੁੰਦੇ ਸਨ ਸੁਖਦੇਵ ਸਿੰਘ ਲਿਬੜਾ ਹੋਰੀ, ਤੇ ਉਦੋਂ ਅਕਾਲੀ ਦਲ ਨੇ ਉਹਨਾਂ ਨੂੰ ਕੱਢ ਦਿੱਤਾ ਸੀਗਾ ਅਕਾਲੀ ਦਲ ਦੇ ਵਿੱਚੋਂ ਕਿ ਉਹਨੇ ਜਿਹੜਾ ਵਿਪ ਜਾਰੀ ਕੀਤਾ ਸੀਗਾ ਉਹਦਾ ਉਲੰਘਣ ਕੀਤਾ ਸੀਗਾ। ਸੁਖਦੇਵ ਸਿੰਘ ਲਿਬੜਾ ਹੋਰਾਂ ਨੂੰ ਬਾਅਦ ਦੇ ਵਿੱਚ ਕਾਂਗਰਸ ਨੇ ਅਡਾਪਟ ਕਰ ਲਿਆ। ਕਾਂਗਰਸ ਦੀ ਤਰਫੋਂ ਉਹਨਾਂ ਨੇ ਚੋਣ ਲੜੀ ਤੇ ਉਹ ਜਿੱਤ ਗਏ ਫਤਿਹਗੜ੍ਹ ਸਾਹਿਬ ਤੋਂ। ਹੁਣ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਟਿਕਟ ਨਹੀਂ ਮਿਲੀ, ਇਸ ਕਰਕੇ ਉਹ ਬਾਗੀ ਜਿਹੜੇ ਹੋ ਗਏ ਨੇ ਤੇ ਅੱਜ ਉਹ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ ਵਾਪਸ, ਭਾਵ ਕਿ ਉਹਨਾਂ ਦੀ ਘਰ ਵਾਪਸੀ ਜਿਹੜੀ ਆ ਉਹ ਕਹੀ ਜਾ ਰਹੀ ਹੈ। ਜੇ ਸੁਖਦੇਵ ਸਿੰਘ ਲਿਬੜਾ ਹੋਰਾਂ ਨੇ ਉਦੋਂ ਵਿਪ ਨਹੀਂ ਸੀ ਮੰਨੀ ਤੇ ਅਕਾਲੀ ਦਲ ਨੇ ਉਹਨਾਂ ਨੂੰ ਕੱਢਤਾ ਸੀਗਾ, ਕਿ ਹੁਣ ਉਹਨਾਂ ਨੇ ਕਿਹੜੀ ਵਿਪ ਜਿਹੜੀ ਆ ਉਹ ਮੰਨ ਲਈ ਹੈ, ਜਿਹਦੇ ਕਰਕੇ ਅਕਾਲੀ ਦਲ ਉਹਨਾਂ ਨੂੰ ਘਰ ਵਾਪਸੀ ਜਿਹੜੀ ਆ ਜੀ ਉਹ ਕਹਿ ਰਿਹਾ। ਬਜ਼ੁਰਗ ਆਗੂ ਨੇ ਜੀ ਜਿੰਨੀ ਕੁ ਉਹ ਇਹ ਭੁੱਲ ਚੁੱਕੇ ਨੇ ਜਿਹੜੀ ਸਿਆਸੀ ਜ਼ਿੰਦਗੀ ਇਨਫ ਸੀਗੀ, ਉਹਨਾਂ ਨੂੰ ਕਿਸੇ ਨਾ ਕਿਸੇ ਦੇ ਵਾਸਤੇ ਜਿਹੜੀ ਛੱਡ ਦੇਣੀ ਚਾਹੀਦੀ ਸੀ ਕਿ ਹੁਣ ਕੋਈ ਹੋਰ ਅੱਗੇ ਆ ਜਾਵੇ, ਪਰ ਜਿਹੜੀ ਸਿਆਸਤ ਦਾ ਨਸ਼ਾ ਹੈ ਨਾ ਜੀ ਉਹ ਕਿੱਥੇ ਇਹ ਚੀਜ਼ਾਂ ਛੱਡਣ ਦਿੰਦਾ। ਸੁਖਦੇਵ ਸਿੰਘ ਲਿਬੜਾ ਹੋਰੀ ਜਿਹੜੇ ਨੇ ਉਹ ਅੱਜ ਜਾ ਰਹੇ ਨੇ ਅਕਾਲੀ ਦਲ ਦੇ ਵਿੱਚ। ਜੀ ਬਿਲਕੁਲ, ਇੰਡੀਆ ਦੇ ਵਿੱਚ ਆ ਜਿਹੜਾ ਇਹ ਪਰਿਵਾਰਵਾਦ ਆ ਬਹੁਤ ਜ਼ਿਆਦਾ ਆ ਜੀ, ਪੋਲਿਟਿਕਸ ਦੇ ਵਿੱਚ ਬਹੁਤ ਜ਼ਿਆਦਾ ਆ। ਤੇ ਅਗਲੀ ਗੱਲ ਕਰੀਏ, ਜਿਵੇਂ ਪੰਜਾਬ ਦੇ ਲੋਕ ਆ ਅਰਵਿੰਦ ਕੇਜਰੀਵਾਲ ਨੂੰ ਉਡੀਕ ਰਹੇ ਸੀ, ਤੇ ਕਿਹੜੇ ਦਿਨ ਉਹਨਾਂ ਦਾ ਪੰਜਾਬ ਦੇ ਵਿੱਚ ਦੌਰਾ ਆ? ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਚੰਗੀ ਜਿਹੜੀ ਹਰਕਤ ਹੈ ਉਹ ਹੋ ਸਕਦੀ ਹੈ ਆਮ ਆਦਮੀ ਪਾਰਟੀ ਦੇ ਵਾਸਤੇ। ਇਸ ਕਰਕੇ ਹੁਣ ਆਮ ਆਦਮੀ ਪਾਰਟੀ ਨੇ ਸਿੱਧਾ ਜਿਹੜਾ ਹੈ ਜੀ ਉਹ ਧਿਆਨ ਦੇਣਾ ਸ਼ੁਰੂ ਕੀਤਾ ਇਸ ਪਾਸੇ ਵੱਲ ਜੀ। ਇੱਥੇ ਕੱਲ ਵੀ ਜਿਹੜੇ ਫੂਲਕਾ ਸਾਹਿਬ ਆਏ ਸਨ ਜੀ, ਪਟਿਆਲੇ ਦੇ ਵਿੱਚ ਵੀ ਸੰਗਰੂਰ ਦੇ ਵਿੱਚ ਵੀ ਉਹਨਾਂ ਨੇ ਚੋਣ ਪ੍ਰਚਾਰ ਕੀਤਾ। ਇਹ ਪਤਾ ਲੱਗਾ ਜੀ ਕਿ ਜਿਹੜੇ ਫੂਲਕਾ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਅਜੇ ਤੱਕ ਮੇਰੇ ਇਹ ਨਹੀਂ ਪਤਾ ਲੱਗਿਆ ਜੀ ਕਿ ਜਿਹੜਾ ਹਿਸਾਬ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਮੰਗ ਰਹੇ ਸਨ ਉਹ ਕਿੱਥੇ ਆ, ਅਜੇ ਮੈਨੂੰ ਕੁਝ ਵੀ ਨਹੀਂ ਦਿੱਤਾ ਗਿਆ। ਉਧਰ ਆਮ ਆਦਮੀ ਪਾਰਟੀ ਦੋ ਰਹਿੰਦੀਆਂ ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਜਿਹੜੇ ਉਹ ਐਲਾਨ ਦਿੱਤੇ ਗਏ ਨੇ। ਬਠਿੰਡੇ ਤੋਂ ਪੰਜਾਬੀ ਗਾਇਕ ਜੱਸੀ ਜਸਰਾਜ ਜਿਹੜਾ ਜੀ ਉਹਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਦੋਂ ਕਿ ਫਤਿਹਗੜ੍ਹ ਸਾਹਿਬ ਦੇ ਰਿਜ਼ਰਵ ਹਲਕੇ ਤੋਂ ਸਾਬਕਾ ਰਾਜਦੂਤ ਹਰਿੰਦਰ ਸਿੰਘ ਖਾਲਸਾ ਨੂੰ ਆਪਣਾ ਉਮੀਦਵਾਰ ਜਿਹੜਾ ਆਮ ਆਦਮੀ ਪਾਰਟੀ ਨੇ ਬਣਾਇਆ। ਹੁਣ ਸਾਰੇ ਦੇ ਸਾਰੇ ਜਿਹੜੇ ਹਲਕੇ ਨੇ ਉੱਥੋਂ ਉਮੀਦਵਾਰ ਆ ਗਏ ਨੇ। ਹਾਂ, ਜਲੰਧਰ ਵਾਲਾ ਜਿਹੜਾ ਉਮੀਦਵਾਰ ਸੀਗਾ ਉਹਨੇ ਆਪਣਾ ਨਾਮ ਵਾਪਸ ਲੈ ਲਿਆ।
ਕਿਉਂਕਿ ਕੋਈ ਵੀ ਵਰਕਰ ਜਿਹੜਾ ਸੀ ਜਲੰਧਰ ਦਾ ਉਹਦੇ ਨਾਲ ਨਹੀਂ ਸੀ ਤੁਰ ਰਿਹਾ। ਉਹ ਕਹਿੰਦੇ ਸਨ ਕਿ ਕਾਂਗਰਸੀ ਹੈ ਜਿਹਨੂੰ ਟਿਕਟ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੇ, ਹੁਣ ਉੱਥੋਂ ਉਮੀਦਵਾਰ ਜਿਹੜਾ ਜੀ ਉਹ ਬਦਲਿਆ ਜਾ ਸਕਦਾ। ਜਦੋਂ ਆਮ ਆਦਮੀ ਪਾਰਟੀ ਨੂੰ ਦਿਸਦਾ ਕਿ ਕੁਝ ਸੀਟਾਂ ਦੇ ਉੱਤੇ ਤਕੜੀ ਹਿਲਜੁਲ ਜਿਹੜੀ ਆ ਉਹ ਹੋ ਸਕਦੀ ਹੈ, ਤਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਨੇ ਜੀ ਉਹ ਅਰਵਿੰਦ ਕੇਜਰੀਵਾਲ ਉਹ ਪੰਜਾਬ ਦੇ ਵਿੱਚ ਆਉਣਗੇ। ਸੰਭਾਵੀ ਰੂਪ ਦੇ ਵਿੱਚ 11, 12, 13 3 ਦਿਨਾਂ ਦੇ ਉਹ ਇੱਥੇ ਪੰਜਾਬ ਦੌਰੇ ਦੇ ਉੱਤੇ ਆ ਰਹੇ ਨੇ। ਪੰਜਾਬ ਦੀਆਂ ਤਕਰੀਬਨ ਸਾਰੀਆਂ ਸੀਟਾਂ ਦੇ ਉੱਤੇ ਉਹ ਰੋਡ ਸ਼ੋਅ ਕਰਨਗੇ। ਰੈਲੀਆਂ ਜਿਹੜਾ ਉਹ ਨਹੀਂ ਕੀਤੀਆਂ ਜਾ ਰਹੀਆਂ, ਰੋਡ ਸ਼ੋਅ ਦਾ ਸਹਾਰਾ ਜਿਹੜਾ ਜੀ ਉਹ ਲਿਆ ਜਾਊਗਾ। ਮੈਂ ਦੱਸਦਾ ਕਿ ਕੱਲ ਦਿੱਲੀ ਦੇ ਵਿੱਚ ਜਿਹੜਾ ਰੋਡ ਸ਼ੋਅ ਅਰਵਿੰਦ ਕੇਜਰੀਵਾਲ ਨਾਲ ਹੋਇਆ ਜੀ, ਉਹਦੇ ਇੱਕ ਗੱਲ ਫਿਰ ਵਿਰੋਧੀਆਂ ਨੂੰ ਜਿਹੜੀ ਦਰਸਾਤੀ ਹੈ ਕਿ ਉਹਦਾ ਜਾਦੂ ਅਜੇ ਵੀ ਦਿੱਲੀ ਦੇ ਵਿੱਚ ਚੱਲਦਾ ਹੈ। ਲੋਕ ਛੱਤਾਂ ਦੇ ਉੱਤੇ ਚੜੇ, ਛੱਤਾਂ ਦੇ ਉੱਤੇ ਜਿਹੜੇ ਚੜ੍ਹ ਕੇ ਅਰਵਿੰਦ ਕੇਜਰੀਵਾਲ ਦੀ ਇੱਕ ਝਲਕ ਜਿਹੜੀ ਸੀ ਉਹ ਵੇਖਣ ਦੇ ਵਾਸਤੇ ਖੜੇ ਸਨ। ਪਟਿਆਲਾ, ਦੂਸਰੀ ਸੰਗਰੂਰ, ਤੀਸਰੀ ਲੁਧਿਆਣਾ ਜਿਹੜੀ ਸੀਟ ਹੈ, ਇਹਨਾਂ ਸੀਟਾਂ ਦੇ ਉੱਤੇ ਸਿੱਧਮ ਸਿੱਧੀ ਜਿਹੜੀ ਅੱਖ ਹੈ ਉਹ ਆਮ ਆਦਮੀ ਪਾਰਟੀ ਦੀ ਇਸ ਵੇਲੇ ਲੱਗੀ ਹੋਈ ਹੈ। ਇਹਨਾਂ ਸੀਟਾਂ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵੱਲੋਂ ਲਾਇਆ ਜਾ ਰਿਹਾ ਹੈ। ਵੈਸੇ ਅਰਵਿੰਦ ਕੇਜਰੀਵਾਲ ਦਾ ਅਜੇ ਪ੍ਰੋਪਰ ਜਿਹੜਾ ਪ੍ਰੋਗਰਾਮ ਹੈ ਉਹ ਜਾਰੀ ਨਹੀਂ ਕੀਤਾ ਗਿਆ ਕਿ ਕਿਸ ਤਰੀਕ ਨੂੰ ਕਿੰਨੇ ਵਜੇ ਉਹ ਕਿੱਥੇ ਹੋਣਗੇ, ਉਹ ਥੋੜਾ ਨੇੜੇ ਜਾ ਕੇ ਜਾਰੀ ਕੀਤਾ ਜਾਊਗਾ। ਪਰ ਇਹ ਤਕਰੀਬਨ ਕਨਫਰਮ ਹੈ, ਫੂਲਕਾ ਸਾਹਿਬ ਨੇ ਇਹਨੂੰ ਕਨਫਰਮ ਕੀਤਾ ਕਿ 11, 12, 13 ਨੂੰ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਹੋਣਗੇ। ਜੀ ਤੇ ਹੁਣ ਮੁੜਦੇ ਆ ਜੀ ਥੋੜੀਆਂ ਜਿਹੀਆਂ ਹੋਰ ਜਿਹੜੀਆਂ ਖਬਰਾਂ ਵੱਲ ਚੱਲਦੇ ਆ ਕਿ ਪਤਾ ਲੱਗਾ ਸੀ ਕਿ ਇੱਕ ਕੁੜੀ ਆ ਬੜੀ ਉਹ ਅਪਾਹਜ ਆ ਤੇ ਉਹਨੂੰ ਜੱਜ ਬਣਾ ਦਿੱਤਾ ਗਿਆ ਆ। ਜੀ ਇਹ ਦੋਹਾਂ ਬਾਹਾਂ ਤੋਂ ਸੱਖਣੀ ਹੈ ਜੀ ਕੁਲਵਿੰਦਰ ਕੌਰ। ਸਾਡੇ ਤੇ ਪਟਿਆਲੇ ਦੇ ਵਿੱਚ ਹੀ ਪਾਤੜਾ ਸਬ ਡਿਵੀਜ਼ਨ ਦੇ ਵਿੱਚ ਕਕਰਾਲਾ ਭਾਈ ਕਾ ਪਿੰਡ ਆਉਂਦਾ ਜੀ। ਇੱਕ ਸਧਾਰਨ ਜਿਹਾ ਕਿਸਾਨ ਕਰਨੈਲ ਸਿੰਘ ਦੇ ਘਰੇ ਜੰਮੀ ਇਹ ਜਿਹੜੀ ਕੁਲਵਿੰਦਰ ਕੌਰ ਆ ਜੀ, ਉਹਦੀਆਂ ਦੋਨੋਂ ਬਾਹਾਂ ਜਿਹੜੀਆਂ ਸੀਗੀਆਂ ਨਾ ਜੀ ਪੂਰੀਆਂ ਤੱਕ ਉਹ ਇੱਕ ਹਾਦਸੇ ਦੇ ਵਿੱਚ ਚਲੇ ਗਈਆਂ ਸਨ। ਪਰ ਇਹ ਕੁੜੀ ਜਿਹੜੀ ਜਦੋਂ ਉਹਦੀਆਂ ਬਾਹਾਂ ਚਲੇ ਗਈਆਂ ਜੀ, ਉਹਨੇ ਪੜ੍ਹਨ ਦੀ ਇੱਛਾ ਕਿਸੇ ਟੀਚਰ ਦੇ ਕੋਲੇ ਜ਼ਾਹਰ ਕੀਤੀ। ਉਹਨੇ ਇਹਦਾ ਮਦਦ ਕੀਤੀ ਸਕੂਲ ਤੋਂ, ਔਰ ਐਸੀ ਇਹ ਜਿਹੜੀ ਕੁੜੀ ਤੁਰੀ ਜੀ ਕਿ ਜਿਹੜੀਆਂ ਪੰਜਾਬ ਸਿਵਲ ਸਰਵਿਸਿਜ਼ ਹੈ ਜਿਹੜਾ ਜੁਡੀਸ਼ੀਅਲ ਦਾ, ਉਹਨੇ ਟੈਸਟ ਪਾਸ ਕਰਤਾ ਔਰ ਬਿਨਾਂ ਹੱਥਾਂ ਤੋਂ ਉਹ ਜੱਜ ਬਣ ਗਈ ਹੈ ਜੀ। ਔਰ ਇਸ ਲੜਕੀ ਨੇ ਜਿਹੜੀ ਇਹਦੀ ਪਹਿਲਾਂ LLB ਜਿਹੜੀ ਪਾਸ ਕੀਤੀ ਹੈ ਔਰ ਹੁਣ ਪੰਜਾਬ ਸਿਵਲ ਸਰਵਿਸਿਜ਼ ਦਾ ਟੈਸਟ ਜਿਹੜਾ ਜੀ ਉਹ ਦੇ ਕੇ ਉਹਦੇ ਵਿੱਚ ਉਹਨੇ ਜਿਹੜੀ ਸਫਲਤਾ ਹਾਸਲ ਕੀਤੀ ਹੈ। ਇਹ ਕੁੜੀ ਕਹਿੰਦੀ ਹੈ ਜੀ ਕਿ ਜੇ ਉਹਦੇ ਭਰਾ ਤੇ ਉਹਦੇ ਮਾਪੇ ਉਹਦੀ ਮਦਦ ਨਾ ਕਰਦੇ ਤਾਂ ਉਹ ਕਿਸੇ ਵੀ ਹਾਲਤ ਦੇ ਵਿੱਚ ਇੱਥੋਂ ਤੱਕ ਨਹੀਂ ਸੀ ਪਹੁੰਚ ਸਕਦੀ। ਉਹਦਾ ਇਹ ਕਹਿਣਾ ਜੀ ਕਿ ਉਹਦੇ ਸਾਹਮਣੇ ਇੱਕ ਟਾਰਗੇਟ ਸੀਗਾ ਜਿਹੜਾ ਮੁਕੰਮਲ ਕਰਨਾ, ਉਹ ਲੋਕਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਜੇ ਹੱਥ ਨਹੀਂ ਵੀ ਹੈਗੇ ਤਾਂ ਵੀ ਬਹੁਤ ਕੁਝ ਜਿਹੜਾ ਅਚੀਵ ਕੀਤਾ ਜਾ ਸਕਦਾ। ਕਈ ਵਾਰੀ ਜਿਹੜੇ ਹੱਥਾਂ ਵਾਲੇ ਨੇ ਨਾ ਉਹ ਢੇਰੀ ਢਾਹ ਕੇ ਬਹਿ ਜਾਂਦੇ ਨੇ ਕਿ ਸਾਡੇ ਕੋਲ ਕੱਖ ਨਹੀਂ ਹੋਣਾ। ਇਹ ਬਿਨਾਂ ਹੱਥਾਂ ਤੋਂ ਜਿਹੜੀ ਕੁੜੀ ਹੈ ਉਹਨੇ ਸਿਰਫ ਗੁੱਟਾਂ ਦੇ ਨਾਲ ਉਹ ਪੈਨ ਲੈ ਕੇ ਲਿਖਦੀ ਆ ਔਰ ਉਹ ਪੰਜਾਬ ਦੀ ਜੱਜ ਬਣ ਗਈ ਹੈ ਜੀ ਕੁੜੀ। ਅੱਲਾ ਜੀ ਬਹੁਤ ਵਧੀਆ ਹੈ, ਇਹ ਹੌਸਲਾ ਦੇਣ ਵਾਲੀ ਗੱਲ ਹੈ। ਤੇ ਅਗਲੀ ਗੱਲ ਕਰੀਏ ਜਿਵੇਂ ਆਮਿਰ ਖਾਨ ਆ ਤੇ ਜੋ ਇੰਡੀਆ ਦੇ ਵਿੱਚ ਇਹ ਕੰਮ ਨਹੀਂ ਚੱਲਦਾ ਕਿ ਆਪਣੇ ਜਿਹੜੇ ਅੰਗ ਆ ਅੰਗ ਦਾਨ ਕਰ ਦੋ, ਹਜੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹ ਹੈਗਾ ਆ ਤੇ ਉਹ ਜਿਹੜੀ ਉਹਨੇ ਪਹਿਲ ਕੀਤੀ ਹੈ ਉਹ ਲੱਗਦਾ ਕਿ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਉਹਨੇ ਆਪਣੇ ਔਰਗਨ ਡੋਨੇਟ ਕੀਤੇ ਆ। ਬਿਲਕੁਲ ਜੀ, ਔਰਗਨ ਡੋਨੇਟ ਜਿਹੜੇ ਕਰਨੇ ਇੱਥੇ ਭਾਰਤ ਦੇ ਵਿੱਚ ਪ੍ਰਚਲਿਤ ਨਹੀਂ ਹੈ। ਹੌਲੀ ਹੌਲੀ ਅਵੇਅਰਨੈਸ ਤਾਂ ਜਿਹੜੀ ਆ ਰਹੀ ਹੈ। ਮੈਂ ਪਿੱਛੇ ਜੇ ਰਿਪੋਰਟ ਪੜ੍ਹੀ ਸੀ, ਜਿੰਨੇ ਲੋਕੀ ਇੱਥੇ ਬਲਾਈਂਡ ਨੇ ਜੀ, ਜੇ ਲੋਕ ਆਪਣੇ ਸਾਰੇ ਸਿਰਫ ਸੜਕ ਹਾਦਸੇ ਵਾਲੇ ਕਿ ਜਿੰਨੇ ਲੋਕ ਸੜਕ ਹਾਦਸੇ ਤੇ ਮਰਦੇ ਨੇ ਉਹਨਾਂ ਦੇ ਔਰਗਨ ਜਿਹੜੇ ਨੇ ਉਹ ਯੂਜ਼ ਕਰਨੇ ਜਾਣ ਤਾਂ ਕੁਝ ਸਾਲਾਂ ਦੇ ਵਿੱਚ ਭਾਰਤ ਦੇ ਵਿੱਚੋਂ ਅੰਨਾਪਣ ਖਤਮ ਕੀਤਾ ਜਾ ਸਕਦਾ। ਕਿਉਂਕਿ ਅਨਿਆਈ ਮੌਤ ਮਰਦੇ ਇਹ ਲੋਕ ਸੜਕ ਹਾਦਸਿਆਂ ਦੇ ਵਿੱਚ ਜਿਹੜੇ ਨੇ ਜੀ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਕਰ ਲਿਆ ਜਾਵੇ। ਇੱਕ PIL ਵੀ ਜਿਹੜੀ ਆ ਉਹ ਤਿਆਰ ਕਰਵਾਈ ਹੈ ਜਿਹੜੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਬਮਿਟ ਕਰਨੀ ਹੈ ਕਿ ਜਦੋਂ ਲਾਇਸੈਂਸ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਲਾਇਸੈਂਸ ਦੇ ਉੱਤੇ ਇੱਕ ਲਾਈਨ ਲਿਖੀ ਜਾਂਦੀ ਹੈ ਜਿਹਨੇ ਔਰਗਨ ਡੋਨੇਟ ਕੀਤੇ ਹੁੰਦੇ ਨੇ ਕਿ ਇਸ ਬੰਦੇ ਦੇ ਔਰਗਨ ਡੋਨੇਟ ਕੀਤੇ ਹੁੰਦੇ ਨੇ, ਜੇ ਕੀਤੇ ਹੋਏ ਨੇ, ਜੇ ਉਹਦੀ ਕਿਸੇ ਹਾਦਸੇ ਦੇ ਵਿੱਚ ਮੌਤ ਹੁੰਦੀ ਹੈ ਤਾਂ ਉਹਨੂੰ ਪ੍ਰੋਪਰ ਉਹਦੇ ਉੱਤੇ ਤੁਰੰਤ ਜਿਹੜਾ ਜੀ ਇਹ ਕਾਰਵਾਈ ਮਿਲਦੀ ਕਿ ਉਹਦੇ ਔਰਗਨ ਜਿਹੜੇ ਉਹ ਕੱਢ ਲਏ ਜਾਂਦੇ ਨੇ ਤਾਂ ਕਿ ਕਿਸੇ ਹੋਰ ਦੀ ਵਰਤੋਂ ਦੇ ਵਿੱਚ ਆ ਜਾਣ। ਜੇ ਇਦਾਂ ਦਾ ਕੁਝ ਹੋ ਜਾਏ ਤਾਂ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਪੀੜਤ ਲੋਕ ਨੇ ਜਿਨ੍ਹਾਂ ਨੂੰ ਡਿਫਰੈਂਟ ਔਰਗਨ ਚਾਹੀਦੇ ਨੇ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਆਮਿਰ ਖਾਨ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਸੱਤਵੇਂ ਜੈ ਤੇ ਆਪਾਂ ਜ਼ਿਕਰ ਕੀਤਾ ਸੀਗਾ, ਜਿਹੜਾ ਉਹਦਾ ਸ਼ੋਅ ਆਇਆ ਸੀਗਾ, ਉਹਦੇ ਇੱਕ ਬਹੁਤ ਵੱਡਾ ਮੈਸੇਜ ਜਿਹੜਾ ਭਾਰਤ ਵਾਲਿਆਂ ਨੂੰ ਦਿੱਤਾ। ਹਾਲਾਂਕਿ ਕੁਝ ਲੋਕ ਕਹਿੰਦੇ ਨੇ ਉਹ ਤਾਂ ਜੀ ਕਰੋੜਾਂ ਰੁਪਈਏ ਲੈ ਕੇ ਸ਼ੋਅ ਕਰਦਾ ਹੈ। ਕਰੋੜਾਂ ਰੁਪਈਏ ਲੈ ਕੇ ਤਾਂ ਜਿਹੜਾ ਬਿਗ ਬੌਸ ਵਰਗਾ ਬੇਹੂਦਾ ਦਾ ਸ਼ੋਅ ਆ ਸਲਮਾਨ ਖਾਨ ਕਰੀ ਜਾਂਦਾ, ਜਾਂ ਅਮਿਤਾਭ ਬੱਚਨ ਵੀ ਕਦੀ ਗੁਜਰਾਤ ਦੇ ਗੁਣ ਗਾਉਣ ਲੱਗ ਜਾਂਦਾ, ਕਦੀ ਬੰਗਾਲ ਦੇ, ਕਦੀ ਕਿਸੇ ਦੇ ਪੈਸੇ ਲੈ ਕੇ ਉਹ। ਔਰ ਜੇ ਪੈਸੇ ਲੈ ਕੇ ਆਮਿਰ ਖਾਨ ਕੋਈ ਚੰਗੀ ਗੱਲ ਜਿਹੜੀ ਲੋਕਾਂ ਨੂੰ ਸਿਖਾ ਰਿਹਾ ਦਿਖਾ ਰਿਹਾ ਤਾਂ ਉਹਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ ਜੀ। ਹੁਣ ਉਹਨੇ ਇੱਕ ਹੋਰ ਮਾਰਕਾ ਮਾਰਿਆ, ਉਹਨੇ ਆਪਣੇ
ਖੁਦ ਔਰਗਨ ਜਿਹੜੇ ਨੇ ਉਹ ਡੋਨੇਟ ਕਰਤੇ ਨੇ ਔਰ ਉਹ ਬੇਹੱਦ ਭਾਵੁਕ ਹੋ ਗਿਆ ਜੀ ਉਸ ਮੌਕੇ ਤੇ। ਉਹਨੇ ਕਿਹਾ ਮਰਨ ਉਪਰੰਤ ਉਹਦੇ ਔਰਗਨ ਜਿਹੜੇ ਨੇ ਕਿਸੇ ਦੇ ਕੰਮ ਆਉਣਗੇ, ਇਹ ਤੋਂ ਵੱਡੀ ਚੰਗੀ ਗੱਲ ਨਹੀਂ ਹੋ ਸਕਦੀ। ਇਸ ਜਦੋਂ ਇਹੋ ਜਿਹੇ ਪ੍ਰਸਿੱਧ ਲੋਕ ਇਹ ਕੰਮ ਕਰਦੇ ਨੇ ਤਾਂ ਨਿਰਸੰਦੇਹ ਦੂਜਿਆਂ ਦੇ ਵਾਸਤੇ ਇੱਕ ਚੰਗਾ ਸੰਦੇਸ਼ ਜਿਹੜਾ ਹੋ ਜਾਂਦਾ ਹੈ। ਜੀ ਬਹੁਤ ਵਧੀਆ ਜਿਹੜਾ ਉਹਨੇ ਗੱਲ ਕੀਤੀ ਆ, ਤੇ ਹੋ ਸਕਦਾ ਹੈ ਕੋਈ ਨਾ ਕੋਈ ਉਹਨਾਂ ਤੋਂ ਦੇਖ ਕੇ ਹੋਰ ਵੀ ਕਰਦਾ। ਤੇ ਅਖੀਰ ਦੇ ਵਿੱਚ ਆਪਾਂ ਜੀ ਅੱਜ ਨਾਮਾ ਕਿ ਬਾਪੂ ਅੰਨਾ ਹੁਣ ਚੁੱਕ ਲਿਆ ਆਣ ਝੰਡਾ, ਕਹਿੰਦਾ ਨਵੀਂ ਆਜ਼ਾਦੀ ਲਿਆਉਂਗਾ ਮੈਂ। ਬਾਪੂ ਅੰਨਾ ਹੁਣ ਚੁੱਕ ਲਿਆ ਆਣ ਝੰਡਾ, ਕਹਿੰਦਾ ਨਵੀਂ ਆਜ਼ਾਦੀ ਲਿਆਉਂਗਾ ਮੈਂ। ਲੀਡਰ ਵੱਡਾ ਨਹੀਂ ਕੋਈ ਹੁਣ ਲਾਲ ਲੈਣਾ, ਮੂਹਰੇ ਕਿਰਤੀ ਕਿਸਾਨ ਹੁਣ ਲਾਉਂਗਾ ਮੈਂ। 10 ਕਰਮਾਂ ਦਾ ਫਾਸਲਾ ਕਾਇਮ ਰੱਖੂ, ਰਾਜਨੀਤੀ ਤੋਂ ਵਿੱਤ ਹੁਣ ਪਾਉਂਗਾ ਮੈਂ। ਅਗਲੀ ਵਾਰ ਫਿਰ ਹੋਊਗੀ ਚੋਣ ਜਿਹੜੀ, ਦਿੱਲੀ ਵਿੱਚ ਕਿਸਾਨ ਭਿਜਵਾਉਂਗਾ ਮੈਂ। ਨਾਲੇ ਕਹਿੰਦਾ ਉਹ ਦੂਰ ਰਹੋ ਆਗੂਆਂ ਤੋਂ, ਚਰਚਾ ਚੋਣਾਂ ਦੀ ਨਾਲੇ ਪਿਆ ਕਰੇ ਬਾਬਾ। ਨਾਲੇ ਕਹਿੰਦਾ ਉਹ ਦੂਰ ਰਹੋ ਆਗੂਆਂ ਤੋਂ, ਚਰਚਾ ਚੋਣਾਂ ਦੀ ਨਾਲੇ ਪਿਆ ਕਰੇ ਬਾਬਾ। ਰਾਜਨੀਤੀ ਵੀ ਕਹਿੰਦਾ ਕਿ ਕਰੂੰਗਾ ਨਹੀਂ ਬਾਹਲਾ, ਇਹਦੇ ਤੋਂ ਜਾਂਦਾ ਨਾ ਪਰੇ ਬਾਬਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਜੀ ਸਰੋਤਿਓ, ਤੁਹਾਡੀਆਂ ਲਾਈਨਾਂ ਜਿਹੜੀਆਂ ਸਾਡੀਆਂ ਫੁੱਲ ਹੋ ਚੁੱਕੀਆਂ, ਜੇ ਤੁਸੀਂ ਕਾਲ ਕਰਨੀ ਆ ਤੁਹਾਨੂੰ ਲੱਗਦਾ ਆ ਕਿ ਤੁਸੀਂ ਲਾਈਨਾਂ ਬਿਜੀ ਆ, ਤੁਸੀਂ ਦੁਬਾਰਾ ਜਿਹੜੀ ਇਹਨੂੰ ਕਾਲ ਨੂੰ ਕਰ ਸਕਦੇ ਆ। ਦੁਬਾਰਾ ਕਾਲ ਕਰਕੇ ਤੁਸੀਂ ਟਰਾਈ ਜ਼ਰੂਰ ਕਰੋ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਕੁਐਸਚਨ ਆ। 408 272 5200 4082725200 ਲੈਣੇ ਨੇ ਜੀ। ਆਪਣੇ ਪਹਿਲੇ ਕਾਲਰ ਨੇ ਸਾਡੇ ਜੀ ਗੁਰਵੰਸ਼ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਅੱਛਾ, ਮੈਂ ਬਠਿੰਡੇ ਬਾਰੇ ਪੁੱਛਣਾ, ਜਿਹੜਾ ਹੁਣ ਆਮ ਆਦਮੀ ਨੇ ਇੱਕ ਬੰਦਾ ਖੜਾ ਕੀਤਾ ਜੱਸੀ, ਇਹ ਕਿਹੜਾ ਨਵਾਂ ਜੱਸੀ ਹੈ ਕਿ ਕੋਈ ਪੁਰਾਣਾ ਜੱਸੀ ਗਾਇਕ ਹੈ ਜੀ? ਦੱਸਿਆ ਜਾਵੇ। ਉਹ ਗੁਜਰਾਤ ਦੀ ਕੁੜੀ ਦਿਲ ਲੈ ਗਈ ਵਾਲਾ ਇੱਕ ਜੱਸੀ ਸੀਗਾ ਕਿਤੇ, ਉਹ ਕਿਹੜਾ ਜੱਸੀ ਹੈ ਜੀ? ਜੀ ਥੈਂਕ ਯੂ ਜੀ। ਨਹੀਂ ਜੀ ਨਹੀਂ, ਇਹ ਉਹ ਨਹੀਂ ਗਾ ਜੀ। ਜੱਸੀ ਜਸਰਾਜ ਹੈ ਜਿਹਦਾ ਪੰਗਾ ਥੋੜਾ ਸਮਾਂ ਪਹਿਲਾਂ ਹਨੀ ਸਿੰਘ ਦੇ ਨਾਲ ਪਿਆ ਸੀਗਾ ਜੀ। ਔਰ ਇਹਨੇ ਕੁਝ ਜਿਹੜੇ ਗੀਤ ਨੇ ਉਹ ਭਗਤ ਸਿੰਘ ਦੇ ਬਾਰੇ ਵੀ ਗਾਏ ਨੇ। ਪਿੱਛੇ ਜਿਹੜੀ ਇੱਕ ਫਿਲਮ ਆਈ ਸੀ, ਜੇ ਮੈਂ ਗਲਤ ਨਹੀਂ ਤਾਂ ਬਿੱਕਰ ਸੈਂਟੀਮੈਂਟਲ, ਜਿਹਦੇ ਚ ਪਾਵਾ ਲੈ ਕੇ ਇਹ ਫਿਰਦਾ ਸੀਗਾ ਜੀ। ਉਹ ਜੱਸੀ ਜਸਰਾਜ ਹੈ ਜੀ, ਜਿਹਨੂੰ ਇਹ ਟਿਕਟ ਦਿੱਤੀ ਗਈ ਹੈ ਬਠਿੰਡੇ ਤੋਂ, ਬੜੀ ਡੀਲੇ ਕਰਕੇ ਦਿੱਤੀ ਗਈ ਹੈ। ਵੱਖੋ ਵੱਖਰੀਆਂ ਰਾਏ ਆ ਰਹੀਆਂ ਨੇ ਜੀ ਇਸ ਮਾਮਲੇ ਦੇ ਉੱਤੇ ਕਿ ਸ਼ਾਇਦ ਸਟਰੋਂਗ ਕੈਂਡੀਡੇਟ ਨਹੀਂ ਹੈ ਜੱਸੀ ਜਸਰਾਜ। ਪਰ ਦੇਖਦੇ ਆ ਜੀ ਕਿ ਕਿਹੋ ਜਿਹੀ ਉਹ ਚੋਣ ਮੁਹਿੰਮ ਚਲਾਉਂਦਾ। ਅਜੇ ਸਭ ਤੋਂ ਪਹਿਲਾਂ ਬਹੁਤੀ ਕੋਈ ਟਿੱਪਣੀ ਨਾ ਕਰੀਏ। ਜੀ ਤੇ ਸਾਡੇ ਅਗਲੇ ਕਾਲਰ ਨੇ ਬਲਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਜੀ, ਅਨੰਦਪੁਰ ਸਾਹਿਬ ਵਾਲੇ ਸੀਟ ਦਾ ਪੁੱਛਣਾ, ਪ੍ਰੇਮ ਸਿੰਘ ਚੰਦੂ ਮਾਜਰਾ ਜੀ ਕਿੱਦਾਂ ਜੀ ਉੱਥੇ? ਠੀਕ ਹੈ ਜੀ, ਥੈਂਕ ਯੂ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਹੱਕ ਦੇ ਵਿੱਚ ਕੱਲ ਆਏ ਜੀ ਰਾਮਦੇਵ ਹੋਰੀ, ਔਰ ਰਾਮਦੇਵ ਹੋਰਾਂ ਦੀ ਜ਼ੁਬਾਨ ਤਿਲਕੀ ਅਨੰਦਪੁਰ ਸਾਹਿਬ। ਕਹਿੰਦੇ ਕਿ ਜਿਹੜੇ ਬੀਜੇਪੀ ਵਾਲੇ ਨੇ ਭ੍ਰਿਸ਼ਟ ਨੇ, ਫਿਰ ਨਾਲ ਦੀ ਨਾਲ ਕਹਿੰਦੇ ਨੇ ਇਹਨੇ ਮੇਰੇ ਮੂੰਹ ਚੋਂ ਨਿਕਲ ਗਿਆ ਅਸਲ ਚ ਕਾਂਗਰਸ ਵਾਲੇ ਭ੍ਰਿਸ਼ਟ ਨੇ। ਤੇ ਉਹਨਾਂ ਦੀ ਜ਼ੁਬਾਨ ਉੱਥੇ ਆ ਕੇ ਥੋੜੀ ਜਿਹੀ ਤਿਲਕੀ। ਜਿਹੜਾ ਤਿੰਨੇ ਦਲੀ ਮੁਕਾਬਲਾ ਭਾਰਾ ਵਾਲੀ ਜਿਹੜੀ ਗੱਲ ਹੈ ਜੀ ਉੱਥੇ ਚੱਲ ਰਹੀ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਨੇ ਇਹ ਕਿ ਅਗਾਊਂ ਚੋਣ ਮੁਹਿੰਮ ਵਿੱਢੀ ਹੋਈ ਹੈ, ਉੱਥੇ ਚੋਣ ਮੁਹਿੰਮ ਆਪਣੀ ਚਲਾ ਰਹੇ ਸੀ ਰਵਨੀਤ ਸਿੰਘ ਬਿੱਟੂ ਹੋਰੀ। ਕਾਂਗਰਸ ਨੇ ਜਿਹੜੀ ਹੈ ਜੀ ਉੱਥੇ ਤਬਦੀਲ ਕੀਤੀ ਹੈ ਸੀਟ, ਅੰਬਿਕਾ ਸੋਨੀ ਹੋਰੀ ਉੱਥੇ ਆਏ ਨੇ, ਔਰ ਹਿੰਮਤ ਸਿੰਘ ਸ਼ੇਰਗਿੱਲ ਦੇ ਆਮ ਆਦਮੀ ਪਾਰਟੀ ਦੀ ਤਰਫੋਂ ਉਹਨਾਂ ਨੇ ਵੀ ਆਪਣੀ ਚੋਣ ਮੁਹਿੰਮ ਜਿਹੜੀ ਹੈ ਜੀ ਉਹ ਕਾਫੀ ਪਖਾਈ ਹੋਈ ਹੈ। ਤਿੰਨ ਧਿਰੀ ਮੁਕਾਬਲਾ ਜਿਹੜਾ ਜੀ ਉੱਥੇ ਚੱਲ ਰਿਹਾ। ਪ੍ਰੇਮ ਸਿੰਘ ਚੰਦੂ ਮਾਜਰਾ ਹੋਰਾਂ ਦੇ ਵਿਰੋਧ ਦੇ ਵਿੱਚ ਇੱਕੋ ਗੱਲ ਜਾਂਦੀ ਹੈ ਕਿ ਉਹਨਾਂ ਨੇ ਚੋਣ ਕਦੀ ਜਿੱਤੀ ਨਹੀਂ। ਅੱਛਾ ਜੀ, ਠੀਕ ਹੈ ਜੀ, ਉਹਨਾਂ ਨੇ ਚੋਣ ਕਦੀ ਜਿੱਤੀ ਨਹੀਂ। ਮਹਿੰਦਰ ਸਿੰਘ ਜੀ ਸੰਧੂ ਸੰਧਾਵਾਲੀਆ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਸੌਰੀ ਜੀ। ਹਾਂਜੀ, ਨਾਲ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ। ਅੱਛਾ, ਮੈਂ ਉਹ ਬਠਿੰਡੇ ਵਾਲੀ ਇਹ ਗੱਲ ਪੁੱਛਣੀ ਸੀ, ਜਿਹੜਾ ਇਹਨਾਂ ਨੇ ਉਹ ਚੱਕਰ ਜਿਹਾ ਚਲਾਇਆ ਵੀ ਮਨਪ੍ਰੀਤ ਸਿੰਘ ਨਵਾਂ ਉੱਥੇ ਇਹਨਾਂ ਨੇ ਖੜਾ ਕਰ ਦਿੱਤਾ, ਉਹ ਭਲਾ ਲੀਗਲੀ ਕੋਈ ਇਹੋ ਜਿਹਾ ਹੋ ਸਕਦਾ ਕਿ ਇਹ ਇਲੈਕਸ਼ਨ ਕਮਿਸ਼ਨ ਨੂੰ ਕਹਿਣ ਕਿ ਇਹਨਾਂ ਨੇ ਜਾਣ ਬੁੱਝ ਕੇ ਜਾਂ ਟੈਕਨੀਕਲ ਕੋਈ ਉਹਦੇ ਬਾਰੇ ਦੱਸ ਕੇ ਵੀ ਇਹ ਇਹਨਾਂ ਨੇ ਕੀਤਾ, ਕੁਝ ਇਹੋ ਜਿਹੀ ਗੱਲ ਹੋ ਸਕਦੀ ਕਿ ਨਹੀਂ ਭਲਾ? ਇਹ ਮੈਂ ਪੁੱਛਣਾ ਸੀ ਜੀ। ਥੈਂਕ ਯੂ ਜੀ। ਇਹਦੇ ਉੱਤੇ ਅਜੇ ਕੋਈ ਰਿਐਕਸ਼ਨ ਉਹ PPP ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਜਾਂ ਕਾਂਗਰਸ ਦੀ ਤਰਫੋਂ ਨਹੀਂ ਆਇਆ। ਮੇਰਾ ਖਿਆਲ ਕੋਈ ਨਾ ਕੋਈ ਐਕਸ਼ਨ ਤਾਂ ਉਹ ਲੈਣਗੇ, ਪਰ ਇਹ ਹੈ ਕਿ ਲੀਗਲ ਐਕਸ਼ਨ ਇਸ ਕਰਕੇ ਨਹੀਂ ਲਿਆ ਜਾ ਸਕਦਾ ਜੀ ਕਿ ਚੋਣ ਲੜਨ ਦਾ ਹੱਕ ਤਾਂ ਕਿਸੇ ਨੂੰ ਵੀ ਹੈ। ਇਹ ਤਾਂ ਕਨਫਰਮ ਹੈ ਨਾ ਕਿ ਉਹਦਾ ਨਾਮ ਮਨਪ੍ਰੀਤ ਹੈ। ਤੇ ਉਹ ਦੂਸਰਾ ਇਹ ਗੱਲ ਹੈ, ਉਹਨੂੰ ਬਾਦਲ ਵਰਤਣ ਦੀ ਪਰਮਿਸ਼ਨ ਜਿਹੜੀ ਹੈ ਜੀ ਇਹਦੇ ਉੱਤੇ ਕਿੰਤੂ ਹੋ ਸਕਦਾ। ਮਨਪ੍ਰੀਤ ਤੋਂ ਕੋਈ ਵੀ ਉੱਠ ਕੇ ਜਿਹੜਾ ਖੜਾ ਹੋ ਜੇ, ਉਹਨੂੰ ਵੀ ਸੰਵਿਧਾਨ ਦੇ ਵਿੱਚ ਉਨਾ ਹੀ ਹੱਕ ਹੈ ਜਿੰਨਾ ਜਿਹੜਾ ਅਸਲੀ ਮਨਪ੍ਰੀਤ ਸਿੰਘ ਬਾਦਲ ਹੈ ਉਹਨੂੰ ਹੱਕ ਹੈ। ਜੀ ਬਿਲਕੁਲ। ਤੇ ਸਾਡੇ ਅਗਲੇ ਕਾਲਰ ਨੇ ਜੀ ਸੈਮ ਵੈਨਕੂਵਰ ਤੋਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੈਂ ਐਕਚੁਅਲੀ ਤੁਹਾਡਾ ਫੇਸਬੁੱਕ ਤੇ ਮੈਂਬਰ ਵੀ ਹਾਂ, ਤੁਹਾਡਾ ਨਾਲ ਹੀ ਆ, ਪਰ ਮੈਂ ਤੁਹਾਨੂੰ ਪੁੱਛਣਾ ਸੀ, ਜਿਹੜਾ ਤੁਸੀਂ ਪਾਇਆ ਸੀ ਵੀ ਕਹਿੰਦੇ ਉਹਨਾਂ ਨੇ ਤੁਹਾਨੂੰ ਵਾਰਨਿੰਗ ਲੈਟਰ ਭੇਜਿਆ ਕੁਲਵਿੰਦਰ ਸਿੰਘ ਉਹਨਾਂ ਨੇ, ਉਹ ਤੁਸੀਂ ਪੋਸਟ ਨਹੀਂ ਕੀਤਾ ਫੇਸਬੁੱਕ ਤੇ। ਪੋਸਟ ਕਰੋ, ਲੋਕਾਂ ਨੂੰ ਪਤਾ ਲੱਗੇ ਫਿਰ ਕੀ ਹੋਇਆ ਜੀ।
ਜ਼ਰੂਰ ਕਰੂੰਗਾ ਜੀ, ਥੋੜਾ ਜਿਹਾ, ਕਿਉਂਕਿ ਉਹਦਾ ਟਾਈਮ ਹੈ ਮੈਨੂੰ ਜਿਹੜਾ ਜਵਾਬ ਦੇਣ ਦੇ ਵਾਸਤੇ। ਮੈਂ ਜਵਾਬ ਇੱਕ ਆਪਣੇ ਵਕੀਲ ਦੀ ਤਰਫੋਂ ਦੇ ਰਿਹਾ। ਇਹ ਐਕਚੁਅਲੀ ਫੇਸਬੁੱਕ ਅਕਾਊਂਟ ਜਿਹੜਾ ਹੈ ਜੀ ਉਹਨੂੰ ਹੀ ਪਾਸੇ ਕਰਾਉਣ ਦੇ ਵਾਸਤੇ ਕੋਸ਼ਿਸ਼ ਹੈ ਜੀ। ਮੈਂ ਵਕੀਲ ਦਾ ਜਿਹੜਾ ਜਵਾਬ ਭਿਜਵਾ ਲਵਾਂ ਜੀ, ਫਿਰ ਜ਼ਰੂਰ ਪੋਸਟ ਕਰੂੰਗਾ। ਜਵਾਬ ਤਾਂ ਵਿਸਾਖੀ ਨੂੰ ਵੀ ਲੈ ਲਾਂਗੇ ਜੀ, ਇਹਨਾਂ ਤੋਂ ਕੋਈ ਨਹੀਂ। ਤੁਸੀਂ ਆ ਰਹੇ ਆ ਵਿਸਾਖੀ ਨੂੰ ਜੀ, ਸਾਨੂੰ ਪਤਾ ਲੱਗਾ ਜੀ। ਤੇ ਬਿਲਕੁਲ ਹਾਂਜੀ ਆ ਰਹੇ ਸੀ, ਤੁਹਾਡੇ ਪੂਰਾ ਇੰਤਜ਼ਾਮ ਕਰ ਰਹੇ ਜੀ ਤੇ ਪੂਰਾ ਰੈਲੀ ਕਰਾਂਗੇ। ਤੇ ਸਾਨੂੰ ਗੜਸ਼ੰਕਰ ਦੀ ਸੀ ਦੱਸੋ ਜੀ, ਉਹਨਾਂ ਦਾ ਜਿਹੜੇ ਆਪਣੇ ਗੜਸ਼ੰਕਰ ਦਾ ਪਾਪ ਉਮੀਦਵਾਰ ਨੇ ਜੀ, ਉਹ ਖਾਲਸਾ ਕਿਹੜੇ ਨੇ ਜੀ, ਉਹਨਾਂ ਦਾ ਨਾਮ ਹਿੰਮਤ ਸਿੰਘ ਸ਼ੇਰਗਿੱਲ, ਉਹਨਾਂ ਦੀ ਕੀ ਸਿਚੁਏਸ਼ਨ ਹੈ ਜੀ ਉੱਥੇ? ਮੈਂ ਹੁਣੇ ਅਨੰਦਪੁਰ ਸਾਹਿਬ ਦੀ ਜਿਹੜੀ ਕਰਕੇ ਹਟਿਆ ਜੀ ਤੁਹਾਡੇ ਨਾਲ, ਹੁਣੇ ਮੈਂ ਡਿਟੇਲ ਦੇ ਕੇ ਹਟਿਆ ਜੀ। ਅੱਛਾ ਜੀ, ਓਕੇ ਜੀ, ਓਕੇ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਹਾਂ, ਤੇ ਸਰੀ ਤੋਂ ਨੇ ਜੀ ਰਾਜਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਕੁਐਸਚਨ ਤੁਹਾਡਾ? ਹਾਂਜੀ, ਮੈਂ ਆਪਣਾ ਪੁੱਛਿਆ ਸੀ ਆਪਣਾ ਜੀ ਮੋਦੀ ਸਾਹਿਬ ਦੀ ਹੈਗੀ, ਇਹਦੀ ਕੁਆਲੀਫਾਈ ਕੀ ਆ, ਇਹ ਕਿੱਥੋਂ ਦੇ ਰਹਿਣ ਵਾਲੇ ਜੀ? ਇਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਆ? ਥੈਂਕ ਯੂ ਰਾਜਵਿੰਦਰ ਜੀ। ਜੀ ਜੀ ਪੰਨੂ ਸਾਹਿਬ। ਨਰਿੰਦਰ ਮੋਦੀ ਹੋਰੀ ਜੀ ਜੀ ਨਰਿੰਦਰ ਮੋਦੀ ਜੀ। ਨਰਿੰਦਰ ਮੋਦੀ ਹੋਰੀ ਗੁਜਰਾਤ ਦੇ ਵਡੋਦਰਾ ਦੇ ਰਹਿਣ ਵਾਲੇ ਨੇ ਜੀ, BA ਪਾਸ ਨੇ ਜੀ। ਜੀ ਤੇ ਜੀ ਸਰੋਤਿਓ, ਤੁਸੀਂ ਕਾਲ ਕਰ ਸਕਦੇ ਹੋ ਜਿਹਨਾਂ ਦੀਆਂ ਲਾਈਨਾਂ ਡ੍ਰੌਪ ਹੋ ਜਾਂਦੀਆਂ, ਦੁਬਾਰਾ ਤੁਸੀਂ ਬਿਲਕੁਲ ਕਰ ਸਕਦੇ ਹੋ ਕਿਉਂਕਿ ਟਾਈਮ ਲੱਗ ਜਾਂਦਾ ਕਈ ਵਾਰੀ। ਬਲਜਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਬਲਵਿੰਦਰ ਸਿੰਘ ਬੋਲਦਾ ਕੈਲੀਫੋਰਨੀਆ ਤੋਂ। ਮੈਂ ਪੁੱਛਣਾ ਚਾਹੁੰਦਾ ਵੀ ਖਡੂਰ ਸਾਹਿਬ ਦੀ ਸੀਟ ਦਾ ਕਿੰਨਾ ਕੁ ਪ੍ਰੋਗਰੈਸ ਭਲਾ, ਬਾਕੀ ਕੀ ਚੱਲ ਰਿਹਾ, ਬਾਕੀ ਦਲਜੀਤ ਸਿੰਘ ਅੰਮ੍ਰਿਤਸਰ ਵਾਲੀ ਦਾ ਕੀ ਚੱਲ ਰਿਹਾ ਭਲਾ ਜੀ? ਖਡੂਰ ਸਾਹਿਬ ਤੇ ਦਲਜੀਤ ਸਿੰਘ ਦੀ, ਠੀਕ ਹੈ ਜੀ, ਓਕੇ ਜੀ। ਖਡੂਰ ਸਾਹਿਬ ਦੇ ਵਿੱਚ ਜਿਹੜੇ ਅਕਾਲੀ BJP ਦੇ ਉਮੀਦਵਾਰ ਨੇ ਬ੍ਰਹਮਪੁਰਾ ਸਾਹਿਬ, ਉਹਨਾਂ ਨੂੰ ਜਿਹੜਾ ਜੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜੇ ਵਿਧਾਨ ਸਭਾ ਹਲਕੇ ਪੈਂਦੇ ਨੇ ਇਸ ਸੀਟ ਦੇ ਵਿੱਚ, ਇਹ ਇੱਕੋ ਇੱਕ ਸੀਟ ਜਿਹਦੇ ਵਿੱਚ ਮਾਝਾ ਵੀ ਆਉਂਦਾ, ਇਹਦੇ ਚ ਮਾਲਵਾ ਵੀ ਆਉਂਦਾ, ਇਹਦੇ ਚ ਦੁਆਬਾ ਵੀ ਆਉਂਦਾ। ਇਹ ਬੜੀ ਤਿਰਛੀ ਦੇ ਟਾਈਪ ਦੇ ਨਾਲ ਖਿਲਰੀ ਹੋਈ ਸੀਟ ਆ। ਸੁਲਤਾਨਪੁਰ ਲੋਧੀ ਤੱਕ ਜਿਹੜੀ ਹੈ ਜੀ ਉਹ ਚੱਲਦੀ ਹੈ ਜੀ, ਗਾਂ ਪਿੰਡਾਂ ਤੱਕ ਵੀ ਨਿਕਲ ਜਾਂਦੀ ਹੈ। ਉਧਰ ਮਾਝੇ ਦੇ ਬਹੁਤੇ ਪਿੰਡ ਜਿਹੜੇ ਆ ਉਹ ਕਵਰ ਕਰਦੀ ਆ, ਮਾਲਵੇ ਦੇ ਥੋੜੇ ਜਿਹੇ ਪਿੰਡ ਜਿਹੜੇ ਉਹ ਵੀ ਇਹਦੇ ਵਿੱਚ ਆਉਂਦੇ ਨੇ। ਤੇ ਇਹ ਸੀਟ ਬੜੀ ਨਵੇਕਲੀ ਆ, ਲੰਬੀ ਚੌੜੀ ਆ, ਲੰਬਾ ਚੌੜਾ ਪ੍ਰਚਾਰ ਜਿਹੜਾ ਕਰਨਾ ਪੈ ਰਿਹਾ। ਬ੍ਰਹਮਪੁਰਾ ਸਾਹਿਬ ਦੇ ਵਿਰੋਧ ਦੇ ਵਿੱਚ ਜਿਹੜੀ ਗੱਲ ਜਾ ਰਹੀ ਆ ਉਹ ਇਹ ਜਾ ਰਹੀ ਆ ਕਿ ਉਹ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀਆਂ ਸਰਗਰਮੀਆਂ ਬੰਦ ਹੀ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਖੁੱਡੇ ਨਾਲ ਲਾ ਦਿੱਤਾ ਗਿਆ ਸੀਗਾ ਮਾਝੇ ਦੇ ਇੱਕ ਜਰਨੈਲ ਦੇ ਵੱਲੋਂ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਹਿੰਮਤ ਸਦਕਾ ਉਹ ਫੇਰ ਦੁਬਾਰਾ ਸਰਗਰਮ ਹੋਏ ਨੇ। ਜਿਹੜੇ ਉਹਨਾਂ ਦਾ ਘਰੇ ਬੈਠੇ ਰਹਿਣਾ ਉਹ ਉਹਨਾਂ ਦੇ ਵਿਰੋਧ ਜਾ ਰਿਹਾ। ਦੂਜੀ ਗੱਲ ਹੈ ਉਹਨਾਂ ਦੀ 57 ਬਹੁਤੇ ਜਿਹੜੇ ਅਕਾਲੀ ਦਲ ਵਾਲੇ ਨੇ ਉਹਨਾਂ ਦੇ ਨਾਲ, ਉਹਨਾਂ ਨੂੰ ਤੋੜਨ ਚ ਕਿੰਨਾ ਕੁ ਸਫਲ ਹੁੰਦੇ ਨੇ ਦੇਖਦੇ ਆ। ਮਨਜੀਤ ਸਿੰਘ ਜਿਹੜੇ ਨੇ ਉਹ ਕਾਂਗਰਸ ਦੇ ਉਮੀਦਵਾਰ ਨੇ। ਮਨਜੀਤ ਸਿੰਘ ਉਹਨਾਂ ਦੇ ਹੱਕ ਚ ਇਹ ਜਾਂਦੀ ਹੈ ਜੀ ਕਿ ਉਹ ਹਿੰਮਤੀ ਬਹੁਤ ਨੇ। ਉਹਨਾਂ ਦਾ ਪਿਛੋਕੜ ਬੇਸ਼ੱਕ ਜਿਹੜਾ ਰਿਹਾ ਜੀ ਆਲਰੇਡੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ, ਬਾਅਦ ਦੇ ਵਿੱਚ ਉਹ ਕਾਂਗਰਸ ਚ ਚਲੇ ਗਏ। ਪਿਛਲੀ ਵਾਰੀ ਥੋੜੀਆਂ ਜਿਹੀਆਂ ਵੋਟਾਂ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਤੋਂ ਵਿਧਾਨ ਸਭਾ ਦੀ ਸੀਟ ਜਿਹੜੀ ਆ ਉਹ ਹਾਰੇ ਸਨ। ਜੁਝਾਰੂ ਟਾਈਪ ਦੇ। ਤੀਸਰਾ ਜਿਹੜਾ ਆਮ ਆਦਮੀ ਪਾਰਟੀ ਦੀ ਤਰਫੋਂ ਜਿਹੜਾ ਉਮੀਦਵਾਰ ਲਿਆਂਦਾ ਗਿਆ, ਉਹਦੀ ਛਵੀ ਬੜੀ ਸਾਫ਼ ਸੁਥਰੀ ਹੈ, ਉਹਦੀ ਦਿੱਖ ਬੜੀ ਸਾਫ਼ ਹੈ। ਉਹ ਕਿੰਨਾ ਕੁ ਸਰਗਰਮ ਹੁੰਦੇ ਨੇ ਇਹਦੇ ਵਾਸਤੇ ਮੇਰਾ ਖਿਆਲ 11, 12, 13 ਤਰੀਕ ਜਿਹੜੀ ਇਹਨਾਂ ਦੀ ਉਹ ਉਡੀਕੀਏ ਤੇ ਪਤਾ ਲੱਗੂਗਾ ਕਿ ਤਰਨਤਾਰਨ ਦੇ ਏਰੀਏ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਹੁੰਗਾਰਾ ਜਿਹੜਾ ਦੀ ਮਿਲਦਾ ਹੈ। ਟੱਕਰ ਬਹੁਤੀਆਂ ਸੀਟਾਂ ਦੇ ਉੱਤੇ 3 ਕੋਣੀ ਹੀ ਆ, ਕਿਤੇ ਹੋ ਸਕਦਾ ਕਿ ਘੱਟ ਵੱਧ ਜਿਹੜੀ ਉਹ ਜੇ ਕੋਈ ਮਾੜਾ ਮੋਟਾ ਹੋ ਜਾਣ। ਖਡੂਰ ਸਾਹਿਬ ਦਾ ਹਲਕਾ ਵੀ ਕਿਉਂਕਿ ਧਾਰਮਿਕ ਦਿੱਖ ਪੱਖੋਂ ਜਿਹੜਾ ਜੀ ਉਹ ਹਲਕਾ ਜਾਣਿਆ ਜਾਂਦਾ ਹੈ। ਤਿੰਨੇ ਉਮੀਦਵਾਰ ਜਿਹੜੇ ਨੇ, ਇੱਕ ਗੱਲ ਤਾਂ ਹੈ ਕਿ ਉਹ ਧਾਰਮਿਕ ਦਿੱਖ ਵਾਲੇ ਨੇ, ਪਰ ਉਹਦੇ ਵਿੱਚੋਂ ਅੱਗੇ ਹੋ ਕੇ ਕਿਹੜਾ ਨਿਕਲਦਾ ਜੀ, ਮੈਂ ਜਦੋਂ ਦੱਸਿਆ ਕਿ ਬ੍ਰਹਮਪੁਰਾ ਸਾਹਿਬ ਦੇ ਜਿਹੜੇ ਵਿਰੋਧ ਦੇ ਵਿੱਚ ਜਿਹੜੀ ਚੀਜ਼ ਇਹੀ ਆ ਕਿ ਉਹ ਅਜੇ ਵੀ ਉਹਨਾਂ ਸਾਰੇ ਆਗੂਆਂ ਨੂੰ ਸਰਗਰਮ ਨਹੀਂ ਕਰ ਸਕੇ ਜਿਹੜੇ ਕਿ ਸਿੱਧਾ ਪੁੱਛੋ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਧੜੇ ਦੇ ਨੇ ਜੀ। ਉਹ ਸ਼ਾਇਦ ਕਿਸੇ ਵੀ ਹਾਲਤ ਦੇ ਵਿੱਚ ਬ੍ਰਹਮਪੁਰਾ ਸਾਹਿਬ ਨੂੰ ਜਿੱਤਣ ਨਹੀਂ ਦੇਣਗੇ। ਜੀ ਜੀ ਜੀ। ਤੇ ਸਾਡੇ ਅਗਲੇ ਕਾਲਰ ਨੇ ਜੀ ਲਵੀ ਸਰੀ ਤੋਂ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਕੀ ਕੁਐਸਚਨ ਲਵੀ? ਹਾਂਜੀ, ਮੈਂ ਪੰਨੂ ਸਾਹਿਬ ਤੋਂ ਪੁੱਛਣਾ ਸੀਗਾ ਵੀ ਇਹਨਾਂ ਨੂੰ ਤਾਂ ਭਗਵੰਤ ਮਾਨ ਸਾਹਿਬ ਤੋਂ ਅਪਡੇਟ ਆਉਂਦੀ ਰਹਿੰਦੀ ਹੈ ਜੀ। ਜਦੋਂ ਪਿਛਲੀ ਵਾਰ ਇਲੈਕਸ਼ਨ ਸੀਗੇ ਤਾਂ ਉਹਨਾਂ ਲਈ ਬੱਬੂ ਮਾਨ ਸਾਹਿਬ ਨੇ ਪ੍ਰਚਾਰ ਕੀਤਾ ਸੀਗਾ। ਇਸ ਵਾਰ ਉਹਨਾਂ ਦਾ ਕੋਈ ਹੈਗਾ ਪ੍ਰੋਗਰਾਮ? ਕਿਉਂਕਿ ਉਹਨਾਂ ਨੇ 20 ਤਰੀਕ ਤੱਕ ਤਾਂ ਇੱਥੇ ਕੈਨੇਡਾ ਜਾਣਾ, ਉਹਨਾਂ ਦਾ ਸ਼ੋਅ ਆ। ਕਿਉਂਕਿ ਸੁਣਨ ਵਾਲਿਆਂ ਨੂੰ ਸ਼ਾਇਦ ਲੱਗੇ ਵੀ ਆਹ ਕੀ ਗੱਲਾਂ ਕਰੀ ਜਾਂਦੇ ਨੇ, ਹਨਾ। ਪਰ ਜਿਹੜਾ ਸੰਗਰੂਰ ਡਿਸਟ੍ਰਿਕਟ ਦੇ ਯੂਥ ਆ ਨਾ, ਇਹ ਚੀਜ਼ ਬਹੁਤ ਜ਼ਿਆਦਾ ਇਫੈਕਟ ਕਰ ਸਕਦੀ ਹੈ ਜੀ। ਜਿਵੇਂ ਜੇ ਉਹਨਾਂ ਦੇ ਪ੍ਰਚਾਰ ਵਿੱਚ ਬੱਬੂ ਮਾਨ ਸਾਹਿਬ ਆਉਂਦੇ ਨੇ, ਇਹਦੇ 'ਚ ਕੋਈ ਡਾਊਟ ਨਹੀਂ, ਉਹਨਾਂ ਦੇ ਫੋਲੋਅਰ ਵੀ ਕਾਫੀ ਨੇ ਤੇ ਉਹਨਾਂ ਦੀ ਗੱਲ ਮੰਨਣ ਵਾਲੇ ਵੀ ਹੈਗੇ ਨੇ। ਤੇ ਮੈਂ ਸਿਰਫ ਇਹੀ ਪੁੱਛਣਾ ਸੀ ਵੀ ਜੇ ਉਹਨਾਂ ਨੂੰ ਕੁਛ ਪਤਾ ਪੰਨੂ ਸਾਹਿਬ ਨੂੰ ਇਸ ਬਾਰੇ ਵੀ ਉਹ ਅੱਗੇ ਆਉਣ ਵਾਲੇ ਦਿਨਾਂ 'ਚ ਉਸ ਤੋਂ ਉਰੇ ਆਉਣ ਤੋਂ ਪਹਿਲਾਂ ਵੀ ਉਹਨਾਂ ਦਾ ਪ੍ਰਚਾਰ ਕਰਨ ਦਾ ਕੋਈ ਹੈਗਾ ਉਹ। ਤੇ ਦੂਜਾ ਮੈਂ ਕੌਮੈਂਟ ਸੀਗਾ ਜੀ ਲਿਬੜਾ ਸਾਹਿਬ ਤੇ ਵੀ, ਉਹਨਾਂ ਨੇ ਤਾਂ ਗੱਲ ਸਿਰੇ ਹੀ ਲਾਤੀ। ਓਕੇ, ਧੰਨਵਾਦ, ਮਿਹਰਬਾਨੀ। ਥੈਂਕ ਯੂ ਜੀ। ਜੀ ਪੰਨੂ ਜੀ।
ਬਿਲਕੁਲ ਜੀ, ਮੇਰੀ ਗੱਲ ਹੁੰਦੀ ਰਹਿੰਦੀ ਹੈ, ਤਕਰੀਬਨ ਬਹੁਤੇ ਕੈਂਡੀਡੇਟਸ ਨਾਲ ਹੁੰਦੀ ਰਹਿੰਦੀ ਹੈ ਜੀ ਅਪਡੇਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਬੱਬੂ ਮਾਨ ਹੋਰੀ ਭਗਵੰਤ ਮਾਨ ਦੇ ਵਾਸਤੇ ਪ੍ਰਚਾਰ ਲਈ ਆਉਣਗੇ ਜੀ। ਇਸ ਤਰ੍ਹਾਂ ਦਾ ਪ੍ਰੋਮਿਸ ਜਿਹੜਾ ਮੈਨੂੰ ਜਿਹੜੇ ਭਗਵੰਤ ਮਾਨ ਹੋਰੀ ਨੇ ਉਹਨਾਂ ਨੇ ਕਿਹਾ ਕਿ ਬੱਬੂ ਮਾਨ ਹੋਰਾਂ ਨੇ ਪ੍ਰੋਮਿਸ ਕੀਤਾ ਕਿ ਛੇਤੀ ਉਹ ਪ੍ਰਚਾਰ ਦੇ ਵਾਸਤੇ ਆ ਰਹੇ ਨੇ। ਉਹਨਾਂ ਨੇ ਇੱਕ ਹੋਰ ਵੱਡੇ ਨਾਮ ਦਾ ਵੀ ਜ਼ਿਕਰ ਕੀਤਾ ਗੁਰਦਾਸ ਮਾਨ ਹੋਰਾਂ ਦਾ, ਕਿ ਸ਼ਾਇਦ ਉਹ ਵੀ ਜਿਹੜੇ ਨੇ ਬੱਬੂ ਮਾਨ ਦੇ ਪ੍ਰਚਾਰ ਦੇ ਵਾਸਤੇ ਇੱਥੇ ਸੰਗਰੂਰ ਆ ਸਕਦੇ ਨੇ ਅਗਲੇ ਕੁਝ ਦਿਨਾਂ ਦੇ ਵਿੱਚ। ਸੰਗਰੂਰ ਵਾਲੀ ਜਿਹੜੀ ਸੀਟ ਹੈ ਕਲਾਕਾਰਾਂ ਦੇ ਪੱਖ ਤੋਂ ਕਾਫੀ ਚਰਚਿਤ ਜਿਹੜੀ ਹੈ ਜੀ ਉਹ ਰਹੂਗੀ ਜੀ। ਬਿਲਕੁਲ ਪੰਨੂ ਸਾਹਿਬ, ਇੱਕ ਵੀਡੀਓ ਦੇ ਵਿੱਚ ਵੀ 2-3 ਮਿੰਟ ਦਾ ਕਿਸੇ ਸਟੇਜ ਦੇ ਉੱਤੇ ਮੈਂ ਦੇਖਿਆ ਕਿ ਬੱਬੂ ਮਾਨ ਗਿਆ ਸੀਗਾ, ਉਹਨੇ ਰਿਕੁਐਸਟ ਕੀਤੀ ਆ ਲੋਕਾਂ ਨੂੰ ਕਿ ਇਹਨੂੰ ਜਿਤਾਉਣਾ ਆ ਭਗਵੰਤ ਮਾਨ ਨੂੰ। ਇੰਨਾ ਕੁ ਛੋਟਾ ਜਿਹਾ ਕਲਿੱਪ ਤਾਂ ਉਹਨਾਂ ਦਾ ਹੈਗਾ, ਸ਼ਾਇਦ ਉਹ ਉਹਨਾਂ ਦੀ ਜੀ ਬਿਲਕੁਲ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਚ ਉਹਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਿਹੜਾ ਜੀ ਉਹ ਮੌਜੂਦਾ ਦੌਰ ਦਾ ਨਵਾਬ ਟੋਡਰਮਲ ਹੈ ਜੀ। ਜੀ ਜੀ ਉਹ ਚ ਵੀ ਕਿਹਾ ਆ। ਤੇ ਲੈਨੇ ਜੀ ਆਪਣੇ ਅਗਲੇ ਕਾਲਰ ਨੇ ਪਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਮੈਂ ਪੁੱਛਣਾ ਆਪਣੇ ਵੀ ਜਿੱਦਾਂ ਆਂਧਰਾ ਪ੍ਰਦੇਸ਼ ਜਾਂ ਹੋਰ ਸਟੇਟਾਂ ਤੋਂ ਕਹਿੰਦੇ ਕਾਫੀ ਆਪਣੇ ਮਾਤਰਾ ਦੇ ਵਿੱਚ ਆਪਣੇ ਪੈਸਾ ਫੜਿਆ ਗਿਆ ਜਿਹੜਾ ਵੋਟਰਾਂ ਨੂੰ ਵੰਡਣ ਲਈ ਜਾ ਰਿਹਾ ਸੀ, ਤੇ ਪੰਜਾਬ ਦੇ ਵਿੱਚ ਜਿਹੜਾ ਏਦਾਂ ਦੀ ਖੈਰ ਕੋਈ ਖਬਰ ਨਹੀਂ ਆਈ, ਤੇ ਇਹਦਾ ਮਤਲਬ ਪੰਜਾਬ 'ਚ ਵੋਟਰਾਂ ਨੂੰ ਪੈਸਾ ਜਾ ਰਿਹਾ ਹੈ ਇਕੱਲਾ ਆਪਣੇ ਉੱਦਾਂ ਹੀ ਆਪਣੇ ਅਫਵਾਹਾਂ ਹੀ ਉਡਾ ਰਹੇ ਆ। ਥੈਂਕ ਯੂ ਭਾਈ। ਥੈਂਕ ਯੂ ਜੀ। ਪਿਛਲੇ ਟਾਈਮ ਦਾ ਜੇਕਰ ਐਕਸਪੀਰੀਅੰਸ ਤੁਹਾਨੂੰ ਦੱਸੀਏ ਤਾਂ ਪੰਜਾਬ ਦੇ ਵੋਟਰ ਤਾਂ ਪੈਸਿਆਂ ਪੂਸਿਆਂ ਦੀ ਗੱਲ ਹੀ ਨਹੀਂ ਕਰਦੇ, ਉਹ ਤਾਂ ਬੋਤਲ ਤੇ ਬਹੁਤਾ ਟਿਕੇ ਹੋਏ ਨੇ, ਤੇ ਬੋਤਲਾਂ ਬਥੇਰੀਆਂ ਬੜੀਆਂ ਲੈ ਰਹੀਆਂ ਨੇ ਇੱਥੇ ਪੰਜਾਬ ਦੇ ਵਿੱਚੋਂ। ਸ਼ਰਾਬ ਤੇ ਨਸ਼ੇ ਜਿਹੜੇ ਨੇ ਉਹਦੇ ਉੱਤੇ ਜ਼ਿਆਦਾ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੇ ਟੇਕ ਰੱਖੀ ਹੋਈ ਆ। ਮੈਂ ਪਹਿਲਾਂ ਵੀ ਤੁਹਾਡੇ ਨਾਲ ਰਿਪੋਰਟ ਸਾਂਝੀ ਕੀਤੀ ਕੁਝ ਸਮਾਂ ਪਹਿਲਾਂ ਕਿ ਜਿਹੜੇ ਰਾਜਸਥਾਨ ਦੇ ਵਿੱਚ ਜਿਹੜੇ ਭੁੱਕੀ ਦੇ ਰੇਟ ਨੇ ਨਾ ਜੀ ਉਹ ਤਿੱਗੜੇ ਹੋ ਗਏ ਨੇ, ਕਿਉਂਕਿ ਪੰਜਾਬ ਦੇ ਵਿੱਚ ਇਹਦੀ ਡਿਮਾਂਡ ਜਿਹੜੀ ਆ ਉਹ ਬਹੁਤ ਵੱਧ ਗਈ ਹੈ ਵੋਟਾਂ ਦੀ ਵਜ੍ਹਾ ਕਰਕੇ। ਅਫੀਮ ਤੇ ਦੂਜੇ ਤੇ ਜਿਹੜੇ ਨਸ਼ੇ ਨੇ, ਸ਼ਰਾਬ ਖਾਸ ਤੌਰ ਦੇ ਉੱਤੇ, ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜੀ ਇਹਦੀ ਵਰਤਾਈ ਜਾਣੀ ਹੈ। ਤੋ ਜਿਹੜੀ ਤੁਸੀਂ ਆਂਧਰਾ ਪ੍ਰਦੇਸ਼ ਦੀ ਗੱਲ ਕੀਤੀ ਆ ਉਸ ਪਾਸੇ ਵੱਲ ਪੈਸਾ ਜ਼ਿਆਦਾ ਜੀ। ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਹਰ ਵਹੀਲਾ ਤਾਂ ਜਿਹੜਾ ਜੀ ਉਹ ਵਰਤਣਾ ਹੀ ਵਰਤਣਾ, ਉਹ ਵਰਤ ਰਹੀਆਂ ਨੇ। ਇੱਥੇ ਚੈਕਿੰਗ ਵਗੈਰਾ ਤਾਂ ਬਥੇਰੀ ਹੋ ਰਹੀ ਆ, ਪਰ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਪੈਸੇ ਫੜੇ ਜਾ ਰਹੇ ਸੀ ਉਸ ਹਿਸਾਬ ਦੇ ਇੰਨੇ ਪੈਸੇ ਇੱਥੇ ਪੰਜਾਬ 'ਚ ਨਹੀਂ ਫੜੇ ਜਾ ਰਹੇ। ਇਹ ਤੁਹਾਡੀ ਗੱਲ ਬਿਲਕੁਲ ਦੁਰਸਤ ਜੀ। ਤੇ ਜੀ ਆਪਾਂ ਲੈਨੇ ਆਪਣੇ ਅਗਲੇ ਕਾਲਰ ਨੇ ਅਮਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਕਿ ਆਪਾਂ ਸਾਰੇ ਕਹੀ ਜਾਂਦੇ ਆ ਵੀ ਹਾਂ ਬਹੁਤ ਜ਼ੋਰ ਆ, ਜਿਹੜੇ ਆ ਕੇ ਗੀਝੇ ਦੇ ਵਿੱਚ ਪੈਸੇ ਪਾਉਂਦੇ ਆ ਤੇ ਬੋਤਲਾਂ ਘਰੇ ਧਰ ਕੇ ਜਾਂਦੇ ਆ, ਤੇ ਫਿਰ ਉਹਨਾਂ ਦਾ ਕੀ ਆਪਣਾ ਵਿਚਾਰ ਹੋਊਗਾ? ਇਹਦੇ ਬਾਰੇ ਮੈਨੂੰ ਕਾਫੀ ਚਿੰਤਾ ਸੀਗੀ। ਜ਼ਰੂਰ ਜੀ ਜ਼ਰੂਰ, ਚਿੰਤਾ ਨਾ ਕਰੋ ਤੁਸੀਂ, ਦੇਖੋ ਕੀ ਬਣਦਾ ਆ। ਥੈਂਕ ਯੂ ਅਮਰਜੀਤ ਜੀ। ਜੀ ਪੰਨੂ ਸਾਹਿਬ, ਮੈਂ ਸਮਝਦਾ ਜੀ ਕਿ ਕਿਉਂਕਿ ਇਹ ਕਿਹਾ ਜਾਂਦਾ ਜੀ ਜਦੋਂ ਕਿਤੇ ਲੜਾਈ ਲੱਗਦੀ ਆ ਜਾਂ ਜਿਹੜਾ ਨਸ਼ਿਆਂ ਦੇ ਨਾਲ ਨੁਕਸਾਨ ਹੁੰਦਾ ਤੇ ਔਰਤ ਭੁਗਤਦੀ ਆ। ਲੜਾਈ ਦੇ ਵਿੱਚ ਬੰਦੇ ਮਾਰੇ ਜਾਂਦੇ ਨੇ, ਕਿਸੇ ਦਾ ਪਤੀ, ਕਿਸੇ ਦਾ ਭਰਾ, ਕਿਸੇ ਦਾ ਪਿਓ, ਉਹ ਜਿਹੜਾ ਭੁਗਤਣਾ ਔਰਤ ਨੂੰ ਪੈਂਦਾ। ਨਸ਼ਿਆਂ ਦਾ ਵੀ ਇਹੀ ਹਾਲ ਹੈ, ਨਸ਼ਿਆਂ ਦੇ ਰੂਪ ਦੇ ਵਿੱਚ ਜਿਹੜਾ ਭੁਗਤਣਾ ਔਰਤਾਂ ਨੂੰ ਪੈ ਰਿਹਾ। ਮੈਂ ਕਈ ਵਾਰੀ ਜ਼ਿਕਰ ਕੀਤਾ ਕਿ ਅੰਮ੍ਰਿਤਸਰ ਦੇ ਵਿੱਚ ਤਾਂ ਵਿਧਵਾ ਕਾਲੋਨੀ ਹੈ ਇੱਕ ਪੂਰੀ ਦੀ ਪੂਰੀ, ਜਿੱਥੇ ਕੋਈ ਬੰਦਾ ਨਹੀਂ ਹੈਗਾ, ਸਾਰੇ ਦੇ ਸਾਰੇ ਨਸ਼ਿਆਂ ਦੀ ਭੇਟ ਚੜ੍ਹ ਗਏ ਨੇ। ਚਲੋ ਬੰਦੇ ਤਾਂ ਅਸੀਂ ਮੰਨ ਲਏ ਕਿ ਸ਼ਰਾਬ ਦੀ ਬੋਤਲ ਦੇ ਉੱਤੇ ਵਿਕ ਜਾਂਦੇ ਨੇ ਜਾਂ ਉਹ ਪੈਸੇ ਲੈ ਲੈਂਦੇ ਨੇ। ਔਰਤਾਂ ਜਾਗਰੂਕ ਹੋ ਜਾਣ, ਜੇ ਔਰਤਾਂ ਇਕੱਲੀਆਂ ਹੀ ਸੋਚ ਲੈਣ ਕਿ ਅਸੀਂ ਚੇਂਜ ਲਿਆਉਣੀ ਆ, ਬੰਦਿਆਂ ਦੀ ਲੋੜ ਹੀ ਨਹੀਂ, ਬੋਤਲਾਂ ਵਾਲਿਆਂ ਨੂੰ ਸਾਈਡ ਤੇ ਰਹਿਣ ਦਿਓ। 50% ਵੋਟਰ ਤਾਂ ਔਰਤਾਂ ਨੇ, ਉਹ ਤਾਂ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਨਾ ਜੀ ਉਹ ਸਮਝਾ ਸਕਦੀਆਂ ਨੇ। ਜਿਹੜਾ ਭੈਣ ਜੀ ਉਹਨਾਂ ਦਾ ਕਾਲ ਸੀਗਾ ਜੀ, ਮੈਂ ਸਮਝਦਾ ਇਹਨਾਂ ਜਿੰਨੀਆਂ ਬਾਹਰ ਔਰਤਾਂ ਰਹਿੰਦੀਆਂ ਨੇ, ਜੇ ਬੰਦੇ ਫੋਨ ਕਰ ਰਹੇ ਨੇ ਤੇ ਔਰਤਾਂ ਨੂੰ ਵੀ ਫੋਨ ਕਰਨ ਦੀ, ਤੇ ਤੁਸੀਂ ਇਸ ਵਾਰੀ ਬਟਨ ਤਾਂ ਅੰਦਰ ਜਾ ਕੇ ਦੱਬਣਾ ਨਾ। ਐਤਕੀ ਬਗਾਵਤ ਕਰਦੇ ਇਸ ਗੱਲ ਦੀ ਕਿ ਅਸੀਂ ਜਿਹੜੇ ਘਰ ਦੇ ਬੰਦੇ ਨੇ ਉਹਨਾਂ ਨੂੰ ਹਾਂ ਕਹਿ ਦਿਓ, ਅੰਦਰ ਜਾ ਕੇ ਬਟਨ ਜਿਹੜਾ ਸਾਰਿਆਂ ਨੂੰ ਪਤਾ ਕਿਹੜਾ ਦੱਬਣਾ, ਚੇਂਜ ਦੇ ਵਾਸਤੇ ਬਟਨ ਜਿਹੜਾ ਉਹ ਦੱਬਣਾ ਜ਼ਰੂਰੀ ਹੈ। ਜੇ ਔਰਤ ਉੱਠ ਕੇ ਖੜੀ ਹੋ ਜਾਏ ਤਾਂ ਸਿੱਖ ਜਿਹੜਾ ਇਤਿਹਾਸ ਆ ਉਹਦੇ ਵਿੱਚ ਤਾਂ ਮਾਈ ਭਾਗੋ ਨੂੰ ਕੌਣ ਭੁੱਲਿਆ ਹੈ ਜੀ। ਜੀ ਜੀ ਬਿਲਕੁਲ। ਤੇ ਜਿਵੇਂ ਆਪਾਂ ਨੂੰ ਸਭ ਤੁਸੀਂ ਇਹਨਾਂ ਨੇ ਗੱਲ ਕੀਤੀ ਆ, ਬੜਾ ਫਿਕਰ ਜ਼ਾਹਰ ਕੀਤਾ ਆ, ਤੇ ਬਿਲਕੁਲ ਜੀ ਸਰੋਤਿਓ ਕੱਲ ਨੂੰ 3 ਵਜੇ ਅਸੀਂ ਇੱਕ ਬੇਲਣਾ ਬ੍ਰਿਗੇਡ ਬਣਿਆ ਆ, ਜਿਹੜੀਆਂ ਔਰਤਾਂ ਆ ਉਹ ਜਾਗ ਪਈਆਂ ਆ, ਤੇ ਉਹਨਾਂ ਨੇ ਕਈ ਸ਼ਾਖਾ ਜਿਹੜੀਆਂ ਖੋਲ ਦਿੱਤੀਆਂ ਪੰਜਾਬ ਦੇ ਵਿੱਚ। ਉਹਨਾਂ ਨੇ ਕਿਹਾ ਵੀ ਜਿਹੜਾ ਬੇਲਣਾ ਰੋਟੀ ਬਣਾਉਣ ਦੇ ਵੀ ਕੰਮ ਆਉਂਦਾ ਆ, ਤੇ ਜੇ ਫਿਰ ਵਿਗੜੇ ਤਿਗੜੇ ਤਾਂ ਉਹਨਾਂ ਨੂੰ ਸੁਧਾਰਨ ਦੇ ਕੰਮ ਵੀ ਆਉਂਦਾ ਆ। ਉਹ ਲੇਡੀਜ਼ ਨੇ ਇੱਕ ਜਿਹੜੀ ਆ ਉਹ NGO ਬਣਾਈ ਆ ਬੇਲਣਾ ਬ੍ਰਿਗੇਡ, ਤੇ ਉਹਦੇ ਨਾਲ ਕੱਲ ਨੂੰ 3 ਵਜੇ ਅਸੀਂ ਜਿਹੜੀ ਗੱਲਬਾਤ ਆ ਉਹ ਜ਼ਰੂਰ ਕਰਾਂਗੇ। ਬਲਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਅੱਛਾ, ਮੇਰਾ ਇਹ ਕੁਐਸਚਨ ਸੀਗਾ ਕਿ ਜਦੋਂ ਜਿਹੜਾ
ਬਾਦਲ ਮਨਪ੍ਰੀਤ ਬਾਦਲ ਕਾਂਗਰਸ ਸ਼ਾਮਲ ਹੋਇਆ, ਮੈਂ ਇੰਟਰਵਿਊ ਸੁਣੀ ਸੀਗੀ ਤੇ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਬਾਜਵਾ ਨੂੰ ਵੀ ਇਹ ਮਤਲਬ ਤੁਸੀਂ ਇਹਦਾ ਵਿਰੋਧ ਬਹੁਤ ਕਰਦਾ ਸੀ ਕਾਂਗਰਸ ਦਾ, ਤੇ ਹੁਣ ਕਿੱਦਾਂ? ਤੇ ਬਾਜਵਾ ਨੇ ਜਵਾਬ ਦਿੱਤਾ ਸੀਗਾ ਕਿ ਜਿਵੇਂ ਪੱਤਝੜ ਆਈ ਆ ਤੇ ਨਵੇਂ ਪੌਦੇ ਮਤਲਬ ਪੱਤੇ ਨਿਕਲਣੇ ਆ, ਐਵੇਂ ਸਰਦੀਆਂ 'ਚ ਗਰਮੀਆਂ 'ਚ ਆਪਾਂ ਕੱਪੜੇ ਚੇਂਜ ਕਰਦੇ ਆ, ਉਵੇਂ ਇੱਦਾਂ ਇਹਨੇ ਜਵਾਬ ਦਿੱਤਾ। ਉਦੋਂ ਕੀ ਭਾਵ ਹੈ ਕਿ ਇਹ ਵਕਤੀ ਤੌਰ ਤੇ ਇੱਕ ਯੂਜ਼ ਕਰਨ ਦਾ ਤਰੀਕਾ ਉਹਨੇ ਲੱਭਿਆ, ਜਾਂ ਜਿੱਦਾਂ ਕਾਰ ਦੀ ਸਟ੍ਰਿਪ ਨਹੀਂ ਲਾ ਲਈ ਤਾਂ ਵਕਤ ਗੁਜਾ ਲਿਆ, ਜਾਂ ਕੋਈ ਲੌਂਗ ਟਰਮ ਉਹਦੇ ਨਾਲ ਕੋਈ ਕੰਪਰੋਮਾਈਜ਼ ਹੋਇਆ? ਇਹਦੇ ਬਾਰੇ ਥੋੜਾ ਦੱਸੋ। ਥੈਂਕ ਯੂ ਜੀ। ਮਨਪ੍ਰੀਤ ਕਾਂਗਰਸ ਦੇ ਵਿੱਚ ਸ਼ਾਮਲ ਨਹੀਂ ਹੋਇਆ ਜੀ। ਕਾਂਗਰਸ ਨੇ ਜਿਹੜੀ ਸਪੋਰਟ ਕੀਤੀ ਆ PPP ਦੀ, ਥੋੜਾ ਜਿਹਾ ਇਹਨੂੰ ਜਦੋਂ ਆਪਾਂ ਕਹੀਏ ਉਹ ਕਾਂਗਰਸ ਦੇ ਵੱਲੋਂ ਚੋਣ ਨਹੀਂ ਲੜ ਰਿਹਾ, ਬਲਕਿ ਚੋਣ ਤਾਂ ਉਹ ਆਪਣੀ ਪਾਰਟੀ ਵੱਲੋਂ ਹੀ ਲੜ ਰਿਹਾ, ਕਾਂਗਰਸ ਦੀ ਸਪੋਰਟ ਦੇ ਨਾਲ ਚੋਣ ਜਿਹੜੀ ਆ ਜੀ ਉਹ ਲੜ ਰਿਹਾ। ਕਾਂਗਰਸ ਦੇ ਕੋਲੇ ਸਹੀ ਪੁੱਛੋ ਤਾਂ ਬਠਿੰਡੇ ਤੋਂ ਕੋਈ ਕੈਂਡੀਡੇਟ ਨਹੀਂ ਸੀਗਾ ਜਿਹੜਾ ਕਿ ਹਰਸਿਮਰਤ ਕੌਰ ਦਾ ਮੁਕਾਬਲਾ ਜਿਹੜਾ ਉਹ ਕਰ ਸਕੇ। ਮੈਂ ਜਦੋਂ ਸ਼ੁਰੂ ਦੇ ਵਿੱਚ ਜਿਹੜੇ ਨਕਲੀ ਮਨਪ੍ਰੀਤ ਦੀ ਜਿਹੜੀ ਖਬਰ ਸੀ ਉਹਦੇ ਵਿੱਚ ਮੈਂ ਡਿਟੇਲ ਦੱਸੀ ਸੀ ਕਿ ਕੈਲਕੂਲੇਸ਼ਨ ਜਿਹੜੀਆਂ ਨੇ ਉਹ ਕੀ ਨੇ। ਸਿਆਸਤ ਦੇ ਵਿੱਚ ਇਹ ਕਿਹਾ ਜਾਂਦਾ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ, ਕੋਈ ਪੱਕਾ ਦੋਸਤ ਨਹੀਂ ਹੁੰਦਾ। ਦੁਸ਼ਮਣ ਕਈ ਵਾਰੀ ਦੋਸਤ ਬਣ ਜਾਂਦੇ ਨੇ, ਦੋਸਤ ਜਿਹੜੇ ਉਹ ਦੁਸ਼ਮਣ ਬਣ ਜਾਂਦੇ ਨੇ। ਜਾਂ ਦੂਜੇ ਤਰੀਕੇ ਨਾਲ ਇਹ ਵੀ ਕਹਿੰਦਾ ਕਿ ਸਿਆਸਤ ਦੇ ਵਿੱਚ ਕਦੀ 2 ਜਮਾ 2 4 ਨਹੀਂ ਹੁੰਦੇ, 2 ਜਮਾ 2 0 ਵੀ ਹੋ ਜਾਂਦਾ, 2 ਜਮਾ 2 200 ਵੀ ਹੋ ਜਾਂਦੇ ਨੇ। ਬਠਿੰਡੇ ਤੋਂ ਕਾਂਗਰਸ ਨੂੰ ਇਹ ਲੱਗਿਆ ਕਿ ਜੇ ਮਨਪ੍ਰੀਤ ਨੂੰ ਲਿਆਂਦਾ ਜਾਂਦਾ ਹੈ ਤੇ ਜਮਾ ਘਟਾਓ ਵਾਲੇ ਕਿਤੇ ਕੀਤੇ ਜਾਂਦੇ ਨੇ ਪਹਾੜਿਆਂ ਦੇ ਰੂਪ ਦੇ ਵਿੱਚ, ਤਾਂ ਬੰਦਾ ਜਿਹੜੀ ਟੱਕਰ ਦੇ ਸਕਦਾ ਹੈ। ਤੇ ਕਹਾਣੀ ਤੁਹਾਡੇ ਸਾਹਮਣੇ, ਬਾਦਲ ਪਰਿਵਾਰ ਉੱਥੇ ਘਿਰਦਾ ਨਜ਼ਰ ਆਉਂਦਾ। ਨਤੀਜਾ ਕੋਈ ਵੀ ਹੋਵੇ, ਉਹਨਾਂ ਦਾ ਪੂਰਾ ਜ਼ੋਰ ਤਾਂ ਜਿਹੜਾ ਬਠਿੰਡੇ ਤੇ ਲੱਗ ਗਿਆ ਨਾ ਜੀ। ਜੇ ਇੱਕ ਸੀਟ ਦੇ ਉੱਤੇ ਉਹ ਜ਼ਿਆਦਾ ਜ਼ੋਰ ਲਾਉਣਗੇ ਤੇ ਬਾਕੀ ਜਗ੍ਹਾ ਤੇ ਉਹਨਾਂ ਨੂੰ ਧਿਆਨ ਨਹੀਂ ਦਿੱਤਾ ਜਾਊਗਾ। ਇਹੀ ਕੈਲਕੂਲੇਸ਼ਨ ਜਿਹੜੀ ਉਹ ਕਾਂਗਰਸ ਦੀ ਸੀਗੀ ਜੀ। ਸਿਆਸਤ ਹੈ, ਸਿਆਸਤ ਸਭ ਚੱਲਦਾ ਮੇਰਾ ਖਿਆਲ ਜੀ। ਜੀ ਬਿਲਕੁਲ। ਤੇ ਸਾਡੇ ਅਗਲੇ ਕਾਲਰ ਨੇ ਰਣਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਨੂ ਸਾਹਿਬ, ਮੇਰਾ ਇਹ ਸਵਾਲ ਸੀ ਆਪਣੇ ਜਿਹੜੀ ਜਲੰਧਰ ਵਾਲੀ ਸੀਟ ਆ ਉਹ ਤੋਂ ਆਪ ਆਦਮੀ ਦਾ ਕਿਹੜਾ ਬੰਦਾ ਨਵਾਂ ਆ ਰਿਹਾ ਜੀ ਉੱਥੇ ਜੀ? ਤੇ ਦੂਸਰਾ ਆਪਣੇ ਜਿਹੜਾ ਖਡੂਰ ਸਾਹਿਬ ਵਾਲੀ ਆ ਜੀ, ਉੱਥੇ ਕਿਹੜਾ ਆਪ ਵਾਲਿਆਂ ਦਾ ਕਿਹੜਾ ਆਦਮੀ ਖੜਾ ਜੀ? ਤੇ ਬਠਿੰਡੇ ਦੇ ਵਿੱਚ ਸ਼ਸ਼ੀ ਕਾਂਤ ਹੁਣੀ ਪਹਿਲਾਂ ਆਏ ਸੀ ਤੇ ਉਹਨਾਂ ਦਾ ਕੀ ਬਣਿਆ? ਉਹ ਕਿਹੜੇ ਪਾਸੇ ਚਲੇ ਗਿਆ ਜੀ? ਉਹਨਾਂ ਦਾ ਨਾਂ ਕਿਉਂ ਤੋਂ ਕੱਟ ਦਿੱਤਾ ਗਿਆ ਜੀ? ਥੈਂਕ ਯੂ ਜੀ। ਜੀ ਸ਼ਸ਼ੀ ਕਾਂਤ ਹੋਰਾਂ ਦਾ ਵਿਰੋਧ ਬਹੁਤ ਹੋਇਆ ਜੀ। ਆਮ ਆਦਮੀ ਪਾਰਟੀ ਦੇ ਅੰਦਰ ਖਾਤੇ ਬਹੁਤ ਵਿਰੋਧ ਜਿਹੜਾ, ਕਿਉਂਕਿ ਸ਼ਸ਼ੀ ਕਾਂਤ ਹੋਰਾਂ ਦੇ ਜਿਹੜੀ ਵਿਰੋਧ ਦੇ ਵਿੱਚ ਸਭ ਤੋਂ ਵੱਡੀ ਗੱਲ ਗਈ ਉਹ ਇਹ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਸ਼ਾਮਲ ਹੋਏ, ਫਿਰ ਚਲੇ ਗਏ। ਮੈਂ ਨਹੀਂ ਰਹਿਣਾ ਪਾਰਟੀ ਦੇ ਵਿੱਚ, ਇਹ ਪਾਰਟੀ ਨਸ਼ਿਆਂ ਦੇ ਵਿਰੋਧ ਦੇ ਵਿੱਚ ਨਹੀਂ ਕਰੂੰਗੀ, ਉਹ ਫਿਰ ਵਾਪਸ ਆ ਗਏ। ਇਹ ਉਹਨਾਂ ਦੇ ਜਿਹੜੇ ਜੀ ਵਿਰੋਧ ਦੇ ਵਿੱਚ ਗੱਲ ਗਈ। ਅੰਦਰ ਖਾਤੇ ਇਸ ਪੱਖੋਂ ਵੀ ਵਿਰੋਧ ਕੀਤਾ ਗਿਆ ਕਿ ਉਹਨਾਂ ਦੀ ਜਿੰਨੀ ਦੇਰ ਤੱਕ ਉਹ ਪੁਲਿਸ ਆਫੀਸਰ ਰਹੇ, ਸ਼ਾਇਦ ਹੋ ਸਕਦਾ ਕੁਝ ਕਥਿਤ ਰੂਪ ਦੇ ਵਿੱਚ ਉਹਨਾਂ ਦੇ ਇਲਜ਼ਾਮਬਾਜ਼ੀ ਜਿਹੜੀ ਆ ਉਹ ਲੱਗਦੀ ਰਹੀ ਹੋਵੇ। ਉਹਨਾਂ ਦੇ ਅੰਦਰ ਖਾਤੇ ਵਿਰੋਧ ਦੀ ਵਜ੍ਹਾ ਕਰਕੇ ਉਹਨਾਂ ਦੀ ਸੀਟ ਜਿਹੜੀ ਆ ਕੱਟੀ ਆ, ਨਹੀਂ ਤਾਂ ਇੱਕ ਟਾਈਮ ਫਾਈਨਲ ਹੋ ਗਿਆ ਸੀ। ਉਹ ਤਾਂ ਪਿਛਲੇ ਹਫ਼ਤੇ ਇੱਕ ਦਿਨ ਪ੍ਰੈਸ ਕਾਨਫਰੰਸ ਵੀ ਕਰਨ ਬਠਿੰਡੇ ਜਿਹੜੇ ਉਹ ਚਲੇ ਗਏ ਸਨ। ਜਲੰਧਰ ਤੋਂ ਜਿਹੜਾ ਕੈਂਡੀਡੇਟ ਕਿਹੜਾ ਆਊਗਾ ਇਹਦੇ ਵਾਸਤੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਕੈਂਡੀਡੇਟ ਨੇ ਆਪਣਾ ਨਾਮ ਜਿਹੜਾ ਜੀ ਉਹ ਵਾਪਸ ਲੈ ਲਿਆ, ਇਸ ਕਰਕੇ ਵਾਪਸ ਜਿਹੜਾ ਜੀ ਉਹ ਲਿਆ ਕਿ ਉਹਦਾ ਅੰਦਰ ਖਾਤੇ ਵਿਰੋਧ ਬਹੁਤ ਹੋ ਰਿਹਾ ਸੀ। ਕੋਈ ਵਰਕਰ ਜਿਹੜਾ ਜੀ ਉਹਦੇ ਨਾਲ ਤੁਰਨ ਨੂੰ ਤਿਆਰ ਨਹੀਂ ਸੀਗਾ। ਸਾਰੇ ਕਹਿੰਦੇ ਸਨ ਕਿ ਇਹ ਤਾਂ ਕਾਂਗਰਸ ਦਾ ਹੀ ਖੜਾ ਕੀਤਾ ਹੋਇਆ, ਕਾਂਗਰਸੀ ਹੀ ਹੈ, ਇਸ ਕਰਕੇ ਉਹ ਆਪ ਹੀ ਪਾਸੇ ਹੋ ਗਿਆ। ਖਡੂਰ ਸਾਹਿਬ ਤੋਂ ਅਨਾਦ ਇੱਕ ਚੱਲਦਾ ਹੈ ਜੀ, ਬਹੁਤ ਵੱਡੀ ਸੰਸਥਾ ਹੈ ਦਿੱਲੀ ਦੇ ਵਿੱਚ, ਉਹਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਲਿਆਂਦਾ ਗਿਆ ਜੀ। ਮੈਨੂੰ ਇੱਕਦਮ ਨਾਮ ਜਿਹੜਾ ਵਿਸਰ ਰਿਹਾ, ਭਾਈ ਸਰਵੈਰ ਸਿੰਘ ਸ਼ਾਇਦ ਉਹਨਾਂ ਦਾ ਨਾਮ, ਬਲਦੀਪ ਸਿੰਘ ਹੈ ਸ਼ਾਇਦ ਉਹਨਾਂ ਦਾ ਨਾਮ। ਹਾਂਜੀ, ਭਾਈ ਬਲਜੀਤ ਸਿੰਘ ਉਹਨਾਂ ਨੂੰ ਜਿਹੜਾ ਜੀ ਉਹ ਉੱਥੋਂ ਲਿਆਂਦਾ ਗਿਆ। ਬੇਸ਼ੱਕ ਉਹ ਇੱਕ ਨਵਾਂ ਨਾਮ ਹੈ ਸਿਆਸਤ ਦੇ ਵਿੱਚ, ਪਰ ਜਦੋਂ ਚੇਂਜ ਦੀ ਗੱਲ ਹੁੰਦੀ ਹੈ ਨਾ ਜੀ, ਫਿਰ ਬੇਸ਼ੱਕ ਨਵਾਂ ਨਾਮ ਕਿਉਂ ਨਾ ਹੋਵੇ, ਇੱਕ ਸੁਥਰਾ ਤਾਂ ਹੈ ਨਾ ਜੀ ਉਹਦੇ ਉੱਤੇ। ਕਮ ਸੇ ਕਮ ਕੋਈ ਊਜ ਨਹੀਂ ਹੈ, ਕੋਈ ਦੋਸ਼ ਉਹਦੇ ਉੱਤੇ ਨਹੀਂ ਲੱਗਦਾ ਕਿ ਉਹ ਬੰਦਾ ਕਰਪਸ਼ਨ ਚ ਸ਼ਾਮਲ ਰਿਹਾ, ਜਾਂ ਉਹਦੇ ਉੱਤੇ ਕੋਈ ਏਦਾਂ ਦੇ ਕੇਸ ਨੇ, ਕਿਡਨੈਪਿੰਗ ਦੇ ਹੋ ਗਏ, ਦੂਜੇ ਚੀਜ਼ਾਂ ਜਿਹੋ ਜਿਹੇ ਪਰਚੇ ਬਹੁਤੇ ਉਹਦੇ ਉੱਤੇ ਦਰਜ ਹੋਏ ਹੋਏ ਨੇ। ਇਸ ਪੱਖੋਂ ਬੜੀ ਸੁਥਰੀ ਠੰਡੇ ਸੁਭਾਅ ਦਾ ਮਾਲਕ ਹੈ ਜੀ ਉਹ। ਜੀ ਸਾਡੇ ਅਗਲੇ ਕਾਲਰ ਨੇ ਬਾਲ ਇੰਡੀਆਨਾ ਤੋਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਉਹ ਤੁਸੀਂ ਥੋੜਾ ਜਿਹਾ ਨਾਂ ਇੱਕ ਤੇ ਗਲਤ ਪੜ੍ਹ ਰਹੇ ਜੀ। ਖੰਡੂਰ ਸਾਹਿਬ ਤੋਂ ਭਾਈ ਮਨਜੀਤ ਸਿੰਘ ਦਾ ਸਾਲਾ ਵਾ ਹਰਮਿੰਦਰ ਗਿੱਲ, ਜਿਹੜਾ ਕਾਂਗਰਸ ਦਾ ਕੈਂਡੀਡੇਟ। ਮਾਫ ਕਰਨਾ ਜੀ, ਤੁਸੀਂ ਬਿਲਕੁਲ ਦਰੁਸਤ ਹੋ। ਹਰਮਿੰਦਰ ਗਿੱਲ, ਇਹ ਹਰਮਿੰਦਰ ਗਿੱਲ ਪਹਿਲਾਂ ਫੈਡਰੇਸ਼ਨ ਵਿੱਚ ਹੀ, ਭਾਈ ਮਨਜੀਤ ਸਿੰਘ ਜਿਹੜਾ ਹੈਗਾ ਅੱਜ ਕੱਲ ਬਾਦਲ ਦੇ ਚੇਅਰਮੈਨ, ਉਹਦਾ ਸਕਾ ਸਾਲਾ ਵਾ ਇਹ। ਬਿਲਕੁਲ ਬਿਲਕੁਲ ਤੁਸੀਂ ਦਰੁਸਤ ਹੋ ਜੀ, ਮੈਂ ਮਾਫੀ ਚਾਹੁੰਦਾ ਇਹਦੀ ਗਲਤੀ ਦੇ ਵਾਸਤੇ। ਹਾਂਜੀ, ਦੂਜਾ ਮੇਰਾ ਕੁਐਸਚਨ ਹੈਗਾ ਵਾ ਕਿ ਜਿਹੜਾ ਤੁਸੀਂ ਵੀ ਬੜੀ ਤਾਰੀਫ ਕਰਦੇ ਹੁੰਦੇ ਸੀਗੇ, ਜਿਹੜਾ ਹਰਦਿਆਲ ਸਿੰਘ ਮਾਨ SSP ਪਟਿਆਲਾ ਵਾ, ਉਹਦੀ 1 ਕਰੋੜ ਵਾਲੀ ਜਿਹੜੀ CD ਇਹਨਾਂ ਨੇ ਅੱਜ ਜਾਰੀ ਕਰ ਦਿੱਤੀ ਹੈ। ਜਿਹੜਾ ਉਹਨਾਂ ਕਰੋੜ ਰੁਪਇਆ ਰਿਸ਼ਵਤ ਲੈ ਕੇ ਬਾਅਦ ਚੋਂ ਕੈਨੇਡਾ NRI ਤੇ 1 ਕਿਲੋ ਡਰੱਗ 5 ਦਿਨ ਬਾਅਦ ਪਾਤੀ ਆ, ਤੇ ਉਹ ਹਾਈ ਕੋਰਟ ਨੇ
ਤੇ ਸੁਪਰੀਮ ਕੋਰਟ ਵਿੱਚ ਉਹਦੀ ਵਾਈਫ ਨੇ CD ਵੀ ਪੇਸ਼ ਕਰ ਦਿੱਤੀ। ਇੱਕ ਇਹਦੇ ਬਾਰੇ ਦੱਸਿਓ। ਤੇ ਦੂਸਰਾ ਜਿਹੜਾ ਹੈਗਾ ਵਾ ਪੰਜਾਬ ਦਾ DGP ਨਿਊਜ਼ ਆ ਰਹੀ ਆ ਹੁਣ ਬਦਲਤਾ, ਸਵੇਰ ਸਾਣੀ ਨੂੰ ਚੋਣ ਕਮਿਸ਼ਨ ਨੇ ਦਿੱਲੀ ਤੋਂ ਬਦਲਤਾ ਵਾ ਤੇ 3 ਨਵਿਆਂ ਦਾ ਪੈਨਲ ਬਣਿਆ ਵਾ। ਤੇ ਤੀਸਰਾ ਕੁਐਸਚਨ ਹੈਗਾ ਜੇ ਕਿ ਜਿਹੜਾ ਇਹ ਬਿਕਰਮਜੀਤ ਮਜੀਠੀਆ ਤੇ ਉਹ ਬੈਂਸ ਭਰਾਵਾਂ ਦੀ ਸ਼ਿਕਾਇਤ ਵਿੱਚ ਮਨਪ੍ਰੀਤ ਆਲੀ ਤੇ ਕੇਸ ਹੋਇਆ ਵਾ, ਇਹ ਕੇਸ ਇਲੈਕਸ਼ਨ ਤੱਕ ਹੀ ਹੁੰਦਾ ਸੀਮਤ ਜਾਂ ਬਾਅਦ ਵਿੱਚ ਕੋਰਟ ਵਿੱਚ ਚੱਲਦਾ ਹੁੰਦਾ? ਥੈਂਕ ਯੂ ਜੀ। ਥੈਂਕ ਯੂ ਜੀ। ਇਹ ਕੇਸ ਜਿਹੜਾ ਚੱਲਦਾ ਜੀ ਉਹ ਤਾਂ ਕੋਰਟ ਦੇ ਵਿੱਚ ਪ੍ਰੋਪਰ ਚੱਲਦਾ, ਇਲੈਕਸ਼ਨ ਤੱਕ ਜਿਹੜਾ ਉਹ ਨਹੀਂ ਹੁੰਦਾ। ਜਿਹੜੀ ਤੁਸੀਂ ਸੁਮੇਧ ਸਿੰਘ ਸੈਣੀ ਹੋਰਾਂ ਵਾਲੀ ਗੱਲ ਕੀਤੀ ਹੈ, ਮੈਂ ਖਬਰਾਂ ਦੇ ਵਿੱਚ ਉਹ ਸਾਰਾ ਦੱਸ ਚੁੱਕਾ ਜੀ, ਡੀਟੇਲ ਜਿਹੜੀ ਹੈ ਕਿ ਕਿਹੜਾ ਕਿਹੜਾ ਪੈਨਲ ਹੈ ਕਿ ਉਹਨਾਂ ਨੂੰ ਬਦਲਿਆ ਜਾ ਰਿਹਾ। ਬਿਲਕੁਲ ਇਹ ਮੈਂ ਪਹਿਲਾਂ ਦੱਸ ਚੁੱਕਾ ਜੀ ਡਿਟੇਲ। ਜਿਹੜੀ ਤੁਸੀਂ ਹਰਦਿਆਲ ਸਿੰਘ ਮਾਨ ਹੋਰਾਂ ਵਾਲੀ ਗੱਲ ਕੀਤੀ ਹੈ, ਇਸ CD ਦੇ ਵਿੱਚ ਹਰਦਿਆਲ ਸਿੰਘ ਮਾਨ ਹੋਰੀ ਨਹੀਂ ਕਿਤੇ ਵੀ ਦਿਖਾਏ ਦਿੱਤੇ। ਇਹਦੇ ਵਿੱਚ ਕੋਈ ਇਨਕੁਆਇਰੀ ਆਫੀਸਰ ਹੈ ਜਿਹੜਾ ਜਿਹਦੇ ਵਾਸਤੇ ਉਹਨੇ ਕਿਹਾ ਕਿ ਆਡੀਓ ਹੈ ਜੀ, CD ਨਹੀਂ ਹੈ ਇਹ, ਵੀਡੀਓ CD ਨਹੀਂ ਹੈ, ਆਡੀਓ ਹੈ, ਜਿਹਦੇ ਵਿੱਚ ਇਹ ਮਨੀ ਗਿੱਲ ਜਿਹੜਾ ਭਰਿਆ ਹੋਇਆ ਜਿਹੜਾ ਕੈਨੇਡਾ ਦਾ ਹੈ, ਉਹਦੇ ਜਿਹੜੀ ਪਤਨੀ ਹੈ ਉਹਨੇ ਦੋਸ਼ ਲਾਇਆ ਕਿ ਇਹ ਇਨਕੁਆਇਰੀ ਆਫੀਸਰ ਹੈ। ਇਹ ਕਹਿੰਦਾ ਹੈ ਕਿ ਠੀਕ ਹੈ ਤੁਹਾਡੇ ਕੋਲੋਂ $1 ਕਰੋੜ ਵੀ ਲੈ ਲਿਆ ਤੇ ਤੁਹਾਡੇ ਨਾਲ ਧੱਕਾ ਹੋ ਰਿਹਾ, ਤੁਹਾਡੇ ਤੇ ਕੇਸ ਨਹੀਂ ਸੀ ਹੋਣਾ ਚਾਹੀਦਾ। ਜੇ ਕੋਈ ਪੁਲਿਸ ਆਫੀਸਰ ਨੇ ਮੰਨ ਲਓ $1 ਕਰੋੜ ਲਿਆ ਤਾਂ ਉਹ ਕਿਸੇ ਕੋਲੇ ਐਡਮਿਟ ਕਰ ਲੂਗਾ ਇਹ ਗੱਲ ਓਪਨਲੀ। ਇਹ ਕਈ ਤਰ੍ਹਾਂ ਦੇ, ਕਿਉਂਕਿ ਇਹ ਆਡੀਓ ਜਿਹੜੀ ਟੇਪ ਹੈ ਜਿਹੜੀ ਜਾਰੀ ਕੀਤੀ ਗਈ ਹੈ ਉਹ ਕਿੰਨੇ ਕੁ ਸਹੀ ਹੈ ਇਹ ਤਾਂ ਬਾਕੀ ਆਉਣਾ ਜਿਹੜਾ ਬਾਕੀ ਹੈ। ਹਰਦਿਆਲ ਸਿੰਘ ਮਾਨ ਹੋਰਾਂ ਨੇ ਇਹ ਕਿਹਾ ਕਿ ਸਾਲ ਭਰ ਜਿਹੜਾ ਸੀ ਮਨੀ ਗਿੱਲ ਦੀ ਵਾਈਫ ਕਿੱਥੇ ਸੀ, ਉਹਨੇ ਪਹਿਲਾਂ ਇਹ ਦੋਸ਼ ਜਿਹੜੇ ਨੇ ਉਹ ਕਿਉਂ ਨਹੀਂ ਲਾਏ। ਉਹਨਾਂ ਦਾ ਇਹ ਕਹਿਣਾ ਕਿ ਬੇਬੁਨਿਆਦ ਜਿਹੜੇ ਦੋਸ਼ ਨੇ। ਬਿਲਕੁਲ ਉਹਨੇ ਕੱਲ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਉਹ ਕੀਤੀ ਹੈ। ਇਹ 1-2 ਥਾਵਾਂ ਦੇ ਉੱਤੇ ਖਬਰ ਜਿਹੜੀ ਹੈ ਜੀ ਉਹ ਲੱਗੀ ਜ਼ਰੂਰ ਹੈ, ਪਰ ਉਹਦਾ ਰੀਜ਼ਨ ਇਹੀ ਹੈ ਜੀ ਕਿ ਜੇ ਤਾਂ ਜਿਹੜੀ ਵੀਡੀਓ CD ਤੁਸੀਂ ਕਹਿ ਰਹੇ CD, ਵੀਡੀਓ CD ਨਹੀਂ ਆਡੀਓ CD ਹੈ, ਹਾਂ ਦੋਸ਼ ਲੱਗੇ ਨੇ ਕਿ ਉਹਨੂੰ ਫਸਾਇਆ ਗਿਆ। 50 ਲੱਖ ਰੁਪਈਆ ਪੁਲਿਸ ਜਿਹੜਾ ਉਹ ਹੋਰ ਮੰਗਦੀ ਸੀਗੀ। ਮਨੀ ਗਿੱਲ ਦਾ ਨਾਮ ਜਿਹੜਾ ਜੀ ਇਹ ਆਉਂਦਾ ਭੋਲਾ ਗਰੁੱਪ ਤੇ ਉਸ ਤੋਂ ਪਹਿਲਾਂ ਜਿਹੜਾ ਫੜੀ ਗਈ ਸੀ ਪਹਿਲੀ ਕੜੀ ਅਨੂਪ ਸਿੰਘ ਕਾਹਲੋਂ ਵਾਲੇ ਮਾਮਲੇ ਦੇ ਵਿੱਚ ਕਿ ਉਹਨਾਂ ਦਾ ਸਾਥੀ ਸੀਗਾ ਜੀ। ਚਾਰਜਸ਼ੀਟ ਜਿਹੜੀ ਆ ਜੀ ਉਹ ਦਾਖਲ ਹੋਣ ਵਾਲੀ ਚਾਰਜਸ਼ੀਟ ਤੋਂ ਐਨ ਪਹਿਲਾਂ ਜਿਹੜੇ ਦੀ ਇਹ ਦੋਸ਼ ਲਾਏ ਗਏ ਨੇ। ਸ਼ਾਇਦ ਉਹਨੂੰ ਕੁਝ ਉਸ ਪਾਸੇ ਹਿਲਜੁਲ ਜਿਹੜੀ ਕਰਨ ਦੇ ਵਾਸਤੇ ਲੱਚੀ ਜੀ ਇਹਦੇ ਵਾਸਤੇ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹ ਕਿਹੋ ਜਿਹਾ ਐਕਸ਼ਨ ਲੈਂਦੀ ਹੈ ਉਹ ਤੁਹਾਡਾ ਜ਼ਰੂਰ ਸਾਂਝਾ ਕਰਾਂਗੇ ਜੀ। ਜੀ ਸਾਡੇ ਅਗਲੇ ਕਾਲਰ ਨੇ ਜੀ ਲਸ਼ਕਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਜਿੱਦਾਂ ਆਪਾਂ ਤੇ ਜਾਣਦੇ ਹਾਂ ਕਿ ਜਿੰਨੇ ਵੀ ਇੰਡੀਆ ਦਾ ਮੀਡੀਆ ਵਾ ਉਹ ਤਾਂ ਆਪ ਦੇ ਅਗੇਂਸਟ ਹੀ ਚੱਲ ਰਿਹਾ। ਪੰਜਾਬ ਦਾ ਮੀਡੀਆ ਦੀ ਕੀ ਸਿਚੁਏਸ਼ਨ ਹੈ ਜੀ? ਕਿਹੜੇ ਅਖਬਾਰ ਜਾਂ ਮੀਡੀਆ ਜਿਹੜਾ ਇਹਨੂੰ ਸਪੋਰਟ ਕਰ ਰਿਹਾ? ਮਾੜਾ ਜਿਹਾ ਦਿਓਗੇ ਵੇਰਵਾ ਇਹਦਾ ਜੀ? ਜੀ ਥੈਂਕ ਯੂ ਜੀ। ਤੇ ਜਿਹੜੇ ਪੰਜਾਬੀ ਅਖਬਾਰਾਂ ਦੇ ਵਿੱਚੋਂ ਤਾਂ ਟ੍ਰਿਬਿਊਨ ਗਰੁੱਪ ਹੈਗਾ ਜੀ, ਜਿਹਦੇ ਚ ਥੋੜੀ ਬਹੁਤੀ ਖਬਰ ਦੂਜੀਆਂ ਪਾਰਟੀਆਂ ਦੀ ਲੱਭ ਜਾਂਦੀ ਹੈ। ਜਿਹੜੇ ਕੁਝ ਅਖਬਾਰ ਨੇ ਜਿਵੇਂ ਨਵਾਂ ਜ਼ਮਾਨਾ ਵਗੈਰਾ, ਉਹਦੇ ਚ ਪ੍ਰੋਬਲਮ ਉਹਨਾਂ ਦੀ ਇਹ ਆਉਂਦੀ ਕਿ ਉਹਨਾਂ ਦੀ ਲੀਡਰਸ਼ਿਪ ਬੜੀ ਥੋੜੀ ਆ। ਜਿਨ੍ਹਾਂ ਦੀ ਲੀਡਰਸ਼ਿਪ ਜ਼ਿਆਦਾ ਜੀ ਉਹਨਾਂ ਚ ਇਹੀ ਹੈ ਜੀ ਕਿ ਕਰਕੇ ADVT ਲਿਖਿਆ ਹੁੰਦਾ ਵੀ ਐਡਵਰਟਾਈਜ਼ਮੈਂਟ ਹੈ ਇਹ, ਉਹ ਦਿਖਾ ਦਿੱਤਾ ਜਾਂਦਾ ਬਹੁਤ ਕੁਝ ਵੱਡਾ ਜੀ। ਪੰਜਾਬੀ ਮੀਡੀਆ ਦਾ ਤਾਂ ਸਰਿਆ ਜੀ ਇੱਥੇ ਅਖਬਾਰਾਂ ਦੇ ਰੂਪ ਦੇ ਵਿੱਚ। ਜੇ ਚੈਨਲਾਂ ਦੀ ਗੱਲ ਕਰਦੇ ਹੋ ਤਾਂ ਚੈਨਲ ਬਾਦਲਾਂ ਦਾ ਇੱਕੋ ਹੀ ਚੱਲਦਾ, ਉਹਦੇ ਉੱਤੇ ਤਾਂ ਬਾਦਲ ਹੀ ਹੁੰਦੀ ਹੈ ਸਾਰਾ ਦਿਨ। ਬਾਕੀ ਜਿਹੜੇ ਦੂਜੇ ਚੈਨਲ ਨੇ ਉਹ ਚੱਲਣ ਹੀ ਨਹੀਂ ਇੱਥੇ ਉੱਤੇ ਜਾਂਦੇ। ਨੈਸ਼ਨਲ ਮੀਡੀਆ ਜਿਹੜਾ ਹੈ ਉਹ ਪੰਜਾਬ ਨੂੰ ਕੋਈ ਬਹੁਤ ਵੱਡੀ ਤਰਜੀਹ ਨਹੀਂ ਦਿੰਦਾ ਕਿਉਂਕਿ 13 ਸੀਟਾਂ ਨੇ। ਉਹ ਵੱਡੇ ਸੂਬਿਆਂ ਵੱਲ ਜਿਹੜਾ ਜੀ ਉਹ ਝਾਕ ਰੱਖਦਾ, ਵੱਡੀਆਂ ਪਾਰਟੀਆਂ ਵੱਲ ਜਿਹੜੀ ਆ ਜੀ ਉਹ ਝਾਕ ਰੱਖਦਾ। ਟਾਵੀਂ ਖਬਰ ਕਿਤੇ ਕੋਈ ਹਫ਼ਤੇ 'ਚ ਇੱਕ ਅੱਧੀ ਜਿਹੜੀ ਆ ਉਹ ਪੰਜਾਬ ਦੀ ਆ ਜਾਂਦੀ ਹੈ। ਅਰਵਿੰਦ ਕੇਜਰੀਵਾਲ ਜਦੋਂ ਆਊਗਾ ਫਿਰ ਦੇਖਦੇ ਆ ਜੀ ਕਿ ਕਿਹੋ ਜਿਹੀ ਕਵਰੇਜ ਜਿਹੜੀ ਹੈ ਉਹ ਨੈਸ਼ਨਲ ਮੀਡੀਆ 'ਚ ਹੁੰਦੀ ਹੈ। ਪਰ ਜਦੋਂ ਨੈਸ਼ਨਲ ਮੀਡੀਆ ਤੇ ਪੰਜਾਬ ਦੀ ਕੋਈ ਖਬਰ ਆਉਣ ਲੱਗਦੀ ਹੈ, ਭੇਦ ਭਰੀ ਗੱਲ ਇਹ ਹੈ ਜਾਂ ਤਾਂ ਉਹਦੀ ਆਵਾਜ਼ ਬੰਦ ਹੋ ਜਾਂਦੀ ਹੈ ਜਾਂ ਫੋਟੋ ਉਹਦੀ ਚਲੇ ਜਾਂਦੀ ਹੈ, ਕਿਉਂਕਿ ਜਿਹੜਾ ਟੋਟਲ ਕੰਟਰੋਲ ਹੈ ਕੇਬਲ ਦਾ ਉਹ ਲੁਧਿਆਣੇ ਤੋਂ ਚੱਲਦਾ ਹੈ ਤੇ ਇਸ ਕੇਬਲ ਦੇ ਉੱਤੇ ਸਮੁੱਚਾ ਜਿਹੜਾ ਕਬਜ਼ਾ ਹੈ ਜੀ ਉਹ ਬਾਦਲ ਪਰਿਵਾਰ ਦਾ। ਜੀ ਤੇ ਅਗਲੇ ਕਾਲਰ ਨੇ ਬਲਵੰਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵੰਤ ਕੌਰ ਜੀ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਬਲਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਬਲਵੰਤ ਸਿੰਘ ਜੀ, ਕੀ ਕੁਐਸਚਨ ਤੁਹਾਡਾ? ਮੇਰਾ ਕੁਐਸਚਨ ਹੈ ਜੀ ਆਪਣਾ ਜਿਹੜਾ ਬੱਚਾ ਸੀਗਾ ਉਹਨੇ ਇੱਕ ਬਿਆਨ ਜਾਰੀ ਕੀਤਾ ਸੀਗਾ, ਆਪਣੀ ਵੀਡੀਓ ਵੀ ਉਹਦੀ ਪਾਈ ਜਗਬਾਡੀ ਆਈ ਹੋਈ ਆ, 2 ਵੀਡੀਓ ਪਾਈਆਂ ਨੇ। ਇੱਕ ਉਹ ਕਾਂਗਰਸੀ ਲੀਡਰ ਦੀ ਨਾਂ ਲੈ ਕੁੱਤੇ ਬੈਠ ਕੇ ਫੋਟੋ ਖਿਚਾਉਣਾ ਬੜਾ ਖਿੱਚ ਗਿਆ। ਪੱਤਰਕਾਰ ਨੇ ਸਵਾਲ ਪੁੱਛਿਆ, ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀ ਮੈਂ ਜੀ ਕੌਣ ਪੱਤਰਕਾਰ ਸੀ ਜਿਹੜਾ ਉਹ ਜਿਹਦੇ ਬਾਰੇ ਕਹਿ ਰਿਹਾ ਸੀ ਉਹ ਆਪਣੇ ਕਾਂਗਰਸ ਦਾ ਲੀਡਰ ਦੇ ਨਾਂ ਲੈ ਰਿਹਾ ਕਿਸੇ ਦਾ, ਉਹ ਨਾਂ ਵੀ ਲਿਆ ਉਹਨੇ। ਅੱਛਾ ਜੀ, ਕਹਿੰਦੇ ਕੀ ਆ ਉਹਦੇ ਵਿੱਚ? ਉਹ ਪਹਿਲਾਂ ਕਹਿੰਦੀ ਮੈਂ ਵੀ ਸ਼ਾਇਦ ਮਤਲਬ ਜਾ ਕੇ ਮੈਂ ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਸਹਾਇਤਾ ਨਾਲ ਤੇ ਆਪਣੀ ਮੌਤ ਲਈ ਮੰਗਣ ਜਾ ਰਿਹਾ। ਦੂਜਾ ਕਹਿੰਦਾ ਮੈਂ ਮੰਜੀ ਠੋਕੂਗਾ, ਮਤਲਬ ਆ ਗਿਆ ਆ ਵੀ ਕਰੂੰਗਾ ਬੈਂਚ ਚ ਕੱਸ ਦੂੰਗਾ। ਮਨਿੰਦਰ ਬਿੱਟੇ ਦੀ ਗੱਲ ਕਰ ਰਹੇ ਤੁਸੀਂ? ਉਹ ਵੀਡੀਓ ਪਾਈ ਜੀ ਉਹਨਾਂ ਨੇ ਜਗਬਾਣੀ ਦੀਆਂ ਵੀਡੀਓ ਆਈਆਂ ਉਹਦੀਆਂ ਦੀਆਂ। ਜੀ ਥੈਂਕ ਯੂ ਜੀ, ਥੈਂਕ ਯੂ ਬਲਵੰਤ ਸਿੰਘ ਜੀ।
ਜੀ ਪੰਨੂ ਜੀ ਜਿਹੜੇ ਮਨਿੰਦਰਜੀਤ ਸਿੰਘ ਬਿੱਟਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਮੈਂ ਸੁਪਰੀਮ ਕੋਰਟ ਤੱਕ ਅਪਰੋਚ ਕਰੂੰਗਾ। ਉਹ ਸਿੱਧਮ ਸਿੱਧਾ ਇਸ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਦਾ ਨਾਮ ਹੀ ਲੈ ਰਹੇ ਨੇ ਤੇ ਸੋਨੀਆ ਗਾਂਧੀ ਨੇ ਜਿਹੜਾ ਜੀ ਉਹਨਾਂ ਦੇ ਨਾਲ ਧੋਖਾ ਕੀਤਾ। ਉਹ ਕਹਿੰਦੇ ਸੁਪਰੀਮ ਕੋਰਟ ਤੱਕ ਮੈਂ ਅਪਰੋਚ ਇਹ ਕਰਨੀ ਹੈ ਕਿ ਮੈਨੂੰ ਮਰਨ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾਵੇ, ਸੁਸਾਈਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਹ ਸ਼ਾਇਦ ਭਾਰਤ ਦੇ ਇਤਿਹਾਸ ਦੇ ਵਿੱਚ ਇੱਕ ਨਵੇਕਲਾ ਜਿਹਾ ਕੇਸ ਹੀ ਹੋਊਗਾ ਜੀ ਕਿ ਸੁਸਾਈਡ ਕਰਨ ਦੇ ਵਾਸਤੇ ਵੀ ਕੋਈ ਬੰਦਾ ਪਰਮਿਸ਼ਨ ਮੰਗ ਰਿਹਾ ਤੇ ਕਦੀ ਅਦਾਲਤ ਇਹੋ ਜਿਹੀ ਪਰਮਿਸ਼ਨ ਦੇ ਦੂਗੀ ਭਲਾ ਜੀ। ਜੀ ਜੀ ਬਿਲਕੁਲ ਹਾਸੋ ਜਿਹੜੀਆਂ ਗੱਲਾਂ ਕਰਦੇ। ਸਾਡੇ ਅਗਲੇ ਕਾਲਰ ਨੇ ਲਖਵੀਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਜੀ? ਬਿਲਕੁਲ ਠੀਕ ਹੈ ਜੀ, ਕੀ ਕੁਐਸਚਨ ਤੁਹਾਡਾ? ਹਾਂਜੀ ਪੰਨੂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਪੰਨੂ ਸਾਹਿਬ ਮੈਂ ਟਵਾਣਾ ਸਾਹਿਬ ਬਾਰੇ ਪੁੱਛਣਾ ਸੀ, ਠੀਕ ਠਾਕ ਜੀ? ਬਿਲਕੁਲ ਜੀ ਠੀਕ ਠਾਕ ਹੈਗੇ ਆ। ਹਾਂਜੀ ਠੀਕ ਹੈ ਜੀ। ਇੱਕ ਮੈਂ ਜਿਹੜੀ ਡਰੱਗ ਦਾ ਤੁਸੀਂ ਕਿਹਾ ਨਾ ਕੁੜੀ ਵਾਲਾ, ਉਹ ਮਸਲਾ ਮੇਰੇ ਪਿੰਡ ਦਾ ਜੀ। ਅੱਛਾ ਜੀ। ਜੀ ਹਾਂਜੀ ਉਹ ਕਰਦੇ ਆ, ਉਹ ਕੁੜੀ ਝੂਠ ਮਾਰ ਰਹੀ ਆ। ਉਹਨਾਂ ਨੇ ਬਹੁਤ ਕੁਝ ਬਣਾਇਆ ਸਾਡੇ ਪਿੰਡ 'ਚ ਜੀ, ਰੱਜਵਾ ਰੁਪਈਆ ਬਣਾਇਆ। ਤੇ ਇੱਕ ਡੀਪੀ ਮਾਸਟਰ ਸੀ, ਡੀਪੀ ਮਾਸਟਰ ਤੋਂ ਕਰੋੜਾਂ ਦੀ ਜ਼ਮੀਨ ਅੱਜ ਕੋਲੇ ਉਹਦੇ ਕੋਲੇ ਜੀ। ਤੇ ਉਹ ਮਲੂਕੇ ਉਹਨਾਂ ਦਾ ਯਾਰ ਆ, ਪੂਰਾ ਕਬੱਡੀ ਦਾ ਪ੍ਰਮੋਟਰ ਆ, ਪੂਰਾ ਉੱਥੇ ਚੱਲਦਾ ਜੀ। ਪੂਰਾ ਨਸ਼ਾ ਦਿੱਲੀ ਤੋਂ ਭਰੀਆਂ ਵੈਨਾਂ ਜਾਂਦੀਆਂ ਕੈਸ਼ ਦੀਆਂ ਜੀ। ਜੀ ਥੈਂਕ ਯੂ ਭੈਣ ਜੀ। ਥੈਂਕ ਯੂ ਜੀ। ਜੀ ਪੰਨੂ ਸਾਹਿਬ ਥੈਂਕ ਯੂ ਜੀ, ਥੈਂਕ ਯੂ। ਉਹ ਤਾਂ ਆਪਣੇ ਵਿਚਾਰ ਦੇ ਗਏ ਜੀ 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 ਬਿਲਕੁਲ। ਤੇ ਸਾਡੇ ਜੀ ਅਗਲੇ ਕਾਲਰ ਨੇ ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਅੰਗਰੇਜ਼ੀ ਟ੍ਰਿਬਿਊਨ ਦਾ ਇਹਨਾਂ ਚੋਣਾਂ 'ਚ ਕੀ ਐਟੀਟਿਊਡ ਹੈ ਜੀ? ਤੁਸੀਂ ਮੀਡੀਆ ਬਾਰੇ ਪੁੱਛਦੇ ਆ ਨਾ? ਟ੍ਰਿਬਿਊਨ ਅਦਾਰਾ ਜੀ, ਕਿਉਂਕਿ ਟਰਸਟ ਚਲਾਉਂਦਾ ਜੀ ਇਹਨੂੰ, ਇਸ ਕਰਕੇ ਫੇਰ ਖਬਰਾਂ ਜਿਹੜੀਆਂ ਟ੍ਰਿਬਿਊਨ ਅਦਾਰੇ ਦੇ ਵਿੱਚ ਦੀਦੀਆਂ ਨੇ ਜੀ। ਹਿੰਦੁਸਤਾਨ ਟਾਈਮਸ ਦੀਆਂ ਜਿਹੜੀਆਂ ਖਬਰਾਂ ਨੇ ਉਹ ਵੀ ਫੇਰ ਨੇ ਜੀ। ਇਹਦੇ 'ਚ ਕੋਈ ਹਿਚਕਚਾਹਟ ਨਹੀਂ ਮੈਨੂੰ ਕਹਿਣ 'ਚ, ਪਰ ਪ੍ਰੋਬਲਮ ਇਹ ਹੈ ਜੀ ਕਿ ਜਿਹੜੀ ਇੰਗਲਿਸ਼ ਅਖਬਾਰ ਨੇ ਨਾ ਜੀ, ਉਹਨਾਂ ਦੀ ਅਪਰੋਚ ਜਿਹੜੀ ਹੈ ਜੀ ਉਹ ਥੋੜੀ ਜਿਹੀ ਸੀਮਤ ਰਹਿ ਜਾਂਦੀ ਹੈ। ਨੈਸ਼ਨਲ ਲੈਵਲ ਤੇ ਉੱਤੇ ਵੀ ਹੈ, ਪਰ ਜਿੱਥੇ ਪਿੰਡਾਂ ਥਾਵਾਂ ਦੇ ਉੱਤੇ ਜਿਹੜੇ ਵੱਡੇ ਵੋਟ ਬੈਂਕ ਨੇ ਨਾ ਜੀ, ਉੱਥੇ ਜਿਹੜੀਆਂ ਅਖਬਾਰਾਂ ਜਾਂਦੀਆਂ ਨੇ ਉਹ ਸਭ ਨੂੰ ਪਤਾ ਦੋ ਕੀ ਅਖਬਾਰਾਂ ਨੇ ਜੀ, ਦੋ ਧੜੇ ਨੇ ਜਲੰਧਰ ਵਾਲੀਆਂ, ਜਿਹੜੀਆਂ ਜਦੋਂ ਪੰਜਾਬ ਸਮੱਸਿਆ ਹੁੰਦੀ ਸੀ ਤਾਂ ਉਹ ਆਪਸ ਦੇ ਵਿੱਚ ਸਿੰਘ ਫਸਾਈ ਰੱਖਦੀਆਂ ਸੀਗੀਆਂ ਜੀ। ਉਹੀ ਦੋ ਅਖਬਾਰਾਂ ਨੇ ਬਹੁਤੀਆਂ ਜਿਹੜੀਆਂ ਜਾਂਦੀਆਂ ਨੇ। ਲੋਕ ਅਜੇ ਵੀ ਉਹਨਾਂ ਨੂੰ ਪੜ੍ਹ ਕੇ ਇਹ ਸਮਝਦੇ ਨੇ ਜੀ ਕਿ ਠੀਕ ਹੈ ਜੀ, ਇਹੀ ਗੱਲ ਹੋਣੀ ਹੈ ਜਿਹੜੀ ਇਹ ਲਿਖ ਰਹੀ ਹੈ। ਜੀ ਤੇ ਜੀ ਸਾਡੇ ਅਗਲੇ ਕਾਲਰ ਨੇ ਲਾਖਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਇਹ ਕੁਐਸਚਨ ਹੈ ਕਿ ਚੰਡੀਗੜ੍ਹ ਵਿੱਚੋਂ ਤੁਹਾਡੇ ਹਿਸਾਬ ਨਾਲ ਕੌਣ ਜਿੱਤੇਗਾ? ਕਿਉਂਕਿ ਜਿਹੜੇ ਤਿੰਨੇ ਕੈਂਡੀਡੇਟਸ ਆ ਬੜੇ ਸਟਰੋਂਗ ਜੀ ਹੈਗੇ ਨੇ, ਤੇ ਤੁਹਾਡਾ ਕੀ ਖਿਆਲ ਹੈ? ਥੈਂਕ ਯੂ ਜੀ। ਚੰਡੀਗੜ੍ਹ ਤੋਂ ਠੀਕ ਹੈ ਜੀ, ਥੈਂਕ ਯੂ। ਚੰਡੀਗੜ੍ਹ ਦੇ ਵਿੱਚ ਬਿਲਕੁਲ ਜਿਹੜੀ ਟੱਕਰ ਬੜੀ ਫਸਮੀ ਹੈ ਜੀ। ਮੈਂ ਪਹਿਲਾਂ ਹੀ ਸਾਂਝਾ ਕੀਤਾ ਸੀਗਾ ਕਿ ਜਿੱਦਣ ਗੁਲਪਨਾਗ ਨੂੰ ਟਿਕਟ ਦਿੱਤੀ ਸੀ ਉਹ ਵੀ ਇਹ ਮੰਨਣਾ ਸੀਗਾ ਕਿ ਸ਼ਾਇਦ ਸਬਤਾ ਭੱਟੀ ਜਿਹੜੇ ਸਟਰੋਂਗ ਕੈਂਡੀਡੇਟ ਸਨ, ਪਰ ਜਿਸ ਤਰੀਕੇ ਦੇ ਨਾਲ ਗੁਲਪਨਾਗ ਨੇ ਇਹ ਸਾਰੀ ਆਪਣੀ ਚੋਣ ਪ੍ਰਕਿਰਿਆ ਭਖਾ ਦਿੱਤੀ ਹੈ ਜੀ, ਉਹਨੇ ਤਾਂ ਜਿਹੜੇ ਦਿੱਗਜ ਨੇ ਉਹਨਾਂ ਨੂੰ ਵੀ ਸੋਚਣ ਦੇ ਵਾਸਤੇ ਮਜਬੂਰ ਕਰਤਾ। ਮੈਂ ਖੁਦ ਸੁਣੀ ਹੈ ਜੀ, ਸਭ ਤੋਂ ਵਧੀਆ ਜੇ ਪੰਜਾਬੀ ਜਿਹਨਾਂ ਤੋਂ ਬੋਲਦੀ ਆ ਤਾਂ ਉਹ ਗੁਲਪਨਾਗ ਹੀ ਬੋਲਦੀ ਹੈ ਜੀ। ਠੇਠ ਪੰਜਾਬੀ ਦੇ ਵਿੱਚ ਉਹ ਗੱਲ ਕਰਦੀ ਹੈ। ਕਿਰਨ ਖੇਰ ਹੋਰਾਂ ਦੀ ਪੰਜਾਬੀ ਤਾਂ ਹੈਗੀ ਹੈ ਜੀ, ਪਰ ਫਿਲਮੀ ਸਟਾਈਲ ਦੀ ਹੈ। ਜਿਹੜੇ ਬਾਂਸਲ ਸਾਹਿਬ ਨੇ ਉਹ ਪੰਜਾਬੀ 'ਚ ਘੱਟ ਗੱਲ ਕਰਦੇ ਨੇ। ਬਾਂਸਲ ਸਾਹਿਬ ਦੇ ਵਿਰੋਧ ਦੇ ਵਿੱਚ ਜਿਹੜੀ ਗੱਲ ਜਾ ਰਹੀ ਹੈ ਉਹ ਇਹ ਹੈ ਕਿ ਉਹਨਾਂ ਦੇ ਉੱਤੇ ਜਿਹੜਾ ਕਰਪਸ਼ਨ ਦਾ ਦੋਸ਼ ਲੱਗਿਆ ਸੀਗਾ ਰੇਲਵੇ ਮੰਤਰੀ ਹੁੰਦਿਆਂ, ਉਹ ਅਜੇ ਦੋਸ਼ੀ ਆ, ਉਹ ਦੋਸ਼ੀ ਉਹਦੇ ਵਿੱਚ ਨਹੀਂ ਹੈਗੇ, ਪਰ ਇਹ ਮਾਮਲਾ ਕਿਉਂਕਿ ਚੱਲ ਰਿਹਾ ਇਸ ਕਰਕੇ ਬਹੁਤੇ ਜਿਹੜੇ ਧੜੇ ਨੇ ਉਹਨਾਂ ਦੇ ਨਾਲੋਂ ਟੁੱਟੇ ਨੇ। ਪਵਨ ਬਾਂਸਲ ਹੋਰਾਂ ਦੀ ਟਿਕਟ ਦਾ ਵਿਰੋਧ ਕਰ ਰਹੇ ਜਿਹੜੇ ਧੜੇ ਸਨ ਉਹ ਅਜੇ ਵੀ ਖੁੱਲ ਕੇ ਉਹਨਾਂ ਦੇ ਨਾਲ ਨਹੀਂ ਤੁਰੇ। ਕਿਰਨ ਖੇਰ ਹੋਰੀ ਨਿਰਸੰਦੇਹ ਉਹਨਾਂ ਦੇ ਕੋਲੇ, ਕਿਉਂਕਿ ਉਹ ਫੇਮਸ ਚਿਹਰਾ ਹੈ ਫਿਲਮਾਂ ਦਾ, ਟੀਵੀ ਸੀਰੀਅਲ ਦਾ, ਇਹ ਤਾਂ ਉਹਨਾਂ ਦੇ ਕੋਲੇ ਜਿਹੜੀ ਚੀਜ਼ ਹੈਗੀ ਆ। ਪਰ ਜਿਹੜਾ ਇਹ ਕਿਹਾ ਜਾ ਰਿਹਾ ਕਿ ਉਹ ਇੱਥੋਂ ਹੈ ਨਹੀਂ ਗਏ, ਉਹ ਜਿੱਤ ਕੇ ਮੁੜ ਕੇ ਇੱਥੇ ਵਾਪਸ ਜਿਹੜਾ ਉਹ ਨਹੀਂ ਆਉਣਗੇ, ਇਹ ਉਹਨਾਂ ਦੇ ਵਿਰੋਧ ਦੇ ਵਿੱਚ ਆ ਰਿਹਾ। ਗੁਲਪਨਾਗ ਜਿਹੜੀ ਹੈ ਜੀ ਉਹ ਚੰਡੀਗੜ੍ਹ ਦੀ ਆ, ਇਹ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਜਾ ਰਹੀ ਹੈ ਚੀਜ਼। ਇਸ ਵੇਲੇ ਜੇ ਅੱਜ ਦੀ ਡੇਟ ਦੇ ਵਿੱਚ ਤੁਸੀਂ ਕੈਲਕੂਲੇਸ਼ਨ ਦੇਖਣੀ ਹੋਵੇ ਤਾਂ ਜਿਹੜੀ ਵਿੱਚ ਗੁਲਪਨਾਗ ਜਿਹੜੀ ਹੈ ਜੀ ਉਹ ਕਾਫੀ ਅੱਗੇ ਹੈ ਜੀ, ਜਿੰਨਾ ਰਿਸਪੌਂਸ ਉਹਨੂੰ ਚੰਡੀਗੜ੍ਹ ਦੇ ਵਿੱਚ ਮਿਲ ਰਿਹਾ। ਔਰ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਗੇੜੀ ਤੋਂ ਬਾਅਦ ਤਾਂ ਉਹ ਇਸ ਵੇਲੇ ਧਰਤੀ ਤੋਂ ਇਹ ਕਹਿੰਦਾ ਵੀ ਕਈ ਉੱਤੇ ਉੱਠ ਕੇ ਚੱਲ ਰਹੀ ਹੈ। ਜੀ ਬਿਲਕੁਲ। ਤੇ ਅਗਲੇ ਕਾਲਰ ਨੇ ਸਰ ਜੀ ਕੁਲਜੀਤ ਸਿੰਘ ਜੀ ਟੋਰਾਂਟੋ ਤੋਂ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਕੁਐਸਚਨ ਸੀਗਾ ਵੀ ਜਿੱਦਾਂ ਆਪਣੇ ਪਿਛਲੇ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਤਾਂ ਉਹਦੇ ਵਿੱਚ ਵੀ ਪਹਿਲਾਂ ਤਾਂ ਕੁਸਮਜੀਤ ਕੌਰ ਸਿੱਧੂ ਨੇ ਬੜੀ ਸਖਤਾਈ ਕੀਤੀ ਸੀ। ਸਾਰੇ ਆਪਾਂ ਉਹਨਾਂ ਦੀ ਪ੍ਰਸ਼ੰਸਾ ਵੀ ਕਰਦੇ ਸੀ ਵੀ ਬਹੁਤ ਉਹਨਾਂ ਨੇ ਟਾਈਟ ਕਰਕੇ ਰੱਖਿਆ ਵੀ ਐਤਕੀ ਸ਼ਾਇਦ
ਵੀ ਸਹੀ ਰਿਜ਼ਲਟ ਆਉਣਗੇ ਵੋਟਾਂ ਦੇ। ਪਰ ਅਖੀਰਲੇ 2 ਦਿਨਾਂ 'ਚ ਪਤਾ ਨਹੀਂ ਕੀ ਹੋਇਆ ਵੀ ਇੱਕ ਕਿਸਮ ਦਾ ਬਿਲਕੁਲ ਖੁੱਲ੍ਹ ਦੇ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਭੇਜ ਦਿੱਤਾ ਗਿਆ। ਰਾਈਟ, ਤੁਹਾਨੂੰ ਵੀ ਪਤਾ ਆ, ਸਾਡੇ ਨੂੰ ਜ਼ਿਆਦਾ ਪਤਾ ਵੀ ਅਖੀਰਲੇ ਦਿਨਾਂ 'ਚ ਕੀ ਵਾਪਰਿਆ। ਤਾਂ ਉਸੇ ਤਰ੍ਹਾਂ ਹੁਣ ਜਿੱਦਾਂ ਜਿਹੜਾ ਹੁਣ ਮੁੱਖ ਚੋਣ ਕਮਿਸ਼ਨ ਰਿਹਾ ਪੰਜਾਬ ਦਾ, ਉਹਦੇ ਸੰਬੰਧ ਵੀ ਬਾਦਲ ਹੋਣਾ ਬੜੇ ਨਜ਼ਦੀਕੀ ਆ, ਜਾਂ ਸੈਣੀ ਦੇ ਘਰੇ ਖਾਣਾ ਖਾਧਾ ਵੀ ਉਹ ਵੀ ਇਸੇ ਤਰ੍ਹਾਂ ਹੀ ਕਰੂਗਾ ਵੀ ਹੁਣ ਜਿੰਨਾ ਥੋੜ੍ਹੇ ਟਾਈਟ ਰੱਖਣਗੇ ਐਂਡ ਤੇ ਜਾ ਕੇ ਉਹਨਾਂ ਨੂੰ ਪੂਰੀ ਖੋਲ੍ਹ ਦੇਣਗੇ, ਜਾਂ ਚੋਣ ਕਮਿਸ਼ਨ ਇਹਦੇ ਵੱਲ ਵੀ ਦੇਖੂਗਾ। ਕਿਉਂਕਿ ਸਾਡੇ ਇੱਥੇ ਸੁਣਨ 'ਚ ਵੀ ਆਇਆ ਆ, ਲੋਕੀ ਗੱਲਾਂ ਕਰਦੇ ਵੀ ਕੁਸਮਜੀਤ ਸਿੱਧੂ ਨੂੰ ਬੜੀ ਮੋਟੀ ਪੈਸੇ ਦਿੱਤੇ ਗਏ ਵੀ ਅਖੀਰਲੇ ਦਿਨਾਂ ਲਈ ਖੁੱਲ੍ਹ ਦੇਣ ਲਈ, ਇਹ ਵੀ ਕਰੋੜਾਂ 'ਚ ਦਿੱਤੇ ਗਏ ਆ। ਇਹਦੇ ਬਾਰੇ ਦੱਸਿਆ ਕਿੰਨੀ ਕੁ ਸੱਚਾਈ ਹੋ ਸਕਦੀ ਹੈ ਇਹਦੇ ਵਿੱਚ। ਤੇ ਦੂਸਰਾ ਸੀਗਾ ਵੀ ਇਸੇ ਚੋਣ ਕਮਿਸ਼ਨ ਦੇ ਕੋਲ ਜਦੋਂ ਕੋਈ ਸ਼ਿਕਾਇਤ ਜਾਂਦੀ ਆ, ਅੱਜ ਤਾਈਂ ਭਾਰਤ ਦੇ ਇਤਿਹਾਸ 'ਚ ਇਹਨਾਂ ਨੇ ਕਿਸੇ ਦੀ ਚੋਣ ਰੱਦ ਕੀਤੀ ਆ, ਕਿਸੇ ਵੱਡੇ ਬੰਦੇ ਦੀ, ਜਾਂ ਕੋਈ ਸਖਤ ਐਕਸ਼ਨ ਲਿਆ, ਜਾਂ ਜਸਟ ਚੇਤਾਵਨੀ ਦੇ ਕੇ, ਜਾਂ ਫਿਰ ਉਹਨਾਂ ਨੂੰ ਵਾਰਨਿੰਗ ਦੇ ਕੇ, ਜਾਂ ਬਸ ਮਾੜੀ ਮੋਟਾ ਜੁਰਮਾਨਾ ਲਾ ਕੇ ਛੱਡ ਦਿੱਤਾ ਜਾਂਦਾ। ਇਹਦੇ ਬਾਰੇ ਦੱਸਿਓ। ਥੈਂਕ ਯੂ ਕੁਲਜੀਤ ਸਿੰਘ ਜੀ। ਜੀ, ਵਿਧਾਨ ਸਭਾ ਚੋਣਾਂ ਦੀ ਤੁਸੀਂ ਗੱਲ ਕਰ ਰਹੇ ਹੋ, ਪੰਚਾਇਤੀ ਚੋਣਾਂ ਦੀ। ਵਿਧਾਨ ਸਭਾ ਚੋਣਾਂ ਦੇ ਵਿੱਚ ਮੈਡਮ ਕੁਸਮਜੀਤ ਸਿੱਧੂ ਹੋਰਾਂ ਦਾ ਡੰਡਾ ਜਿਹੜਾ ਸੀਗਾ ਉਹ ਸਿਰ ਚੜ੍ਹ ਕੇ ਬੋਲਦਾ ਸੀਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਲਾਸਟ ਮਿੰਟ ਦੇ ਉੱਤੇ ਕੀ ਹੋ ਗਿਆ, ਲਾਸਟ ਕੁਝ ਦਿਨਾਂ ਦੇ ਵਿੱਚ ਕੀ ਹੋ ਗਿਆ, ਇਹ ਵੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਉਹ ਬਿਲਕੁਲ ਢਿੱਲੇ ਜਿਹੜੇ ਸਨ ਉਹ ਪੈ ਗਏ ਸਨ। ਕੀ ਰੀਜ਼ਨ ਇਹ ਕੁਝ ਨਹੀਂ ਕਹਿ ਸਕਦੇ। ਮੈਂ ਇਸ ਗੱਲ ਦੇ ਵਿੱਚ ਯਕੀਨ ਨਹੀਂ ਰੱਖਦਾ ਹੁੰਦਾ ਕਦੀ ਵੀ ਕਿ ਮੈਂ ਕਹਿ ਦੇਵਾਂ ਜੀ ਕਿ ਫਲਾਨਾ ਬੰਦਾ ਜਿਹੜਾ ਨਾ ਜੀ ਉਹ ਪੈਸੇ ਲੈ ਗਿਆ। ਆਪਾਂ ਇੱਕਦਮ ਜਿਹੜਾ ਜੀ ਉਹ ਕਹਿ ਦਿੰਦੇ ਆ। ਇਹਨਾਂ ਚੀਜ਼ਾਂ ਦਾ ਕੋਈ ਪ੍ਰੂਫ ਜਿਹੜਾ ਉਹ ਨਹੀਂ ਹੁੰਦਾ। ਪਿਛਲੇ 2 ਦਿਨਾਂ ਤੋਂ ਇਹੋ ਜਿਹੀਆਂ ਸਰਗਰਮੀਆਂ ਚੋਣ ਕਮਿਸ਼ਨ ਨੇ ਦਿਖਾਈਆਂ ਨੇ, ਉਹ ਚਾਹੇ ਡਿਪਟੀ ਕਮਿਸ਼ਨਰ ਬਦਲਣ ਵਾਲੀਆਂ ਹੋਣ, ਹੁਣ ਜਾਂ ਫਿਰ ਸਮੇਤ ਸਿੰਘ ਸੈਣੀ ਹੋਰਾਂ ਨੂੰ ਹੱਥ ਪਾਉਣ ਵਾਲੀ ਜਿਹੜੀ ਗੱਲ ਹੋਵੇ। ਜੇ ਕੋਈ ਸਮਝੌਤਾ ਹੁੰਦਾ ਤਾਂ ਕਮ ਸੇ ਕਮ ਇਸ ਲੈਵਲ ਦੇ ਉੱਤੇ ਹੱਥ ਜਿਹੜਾ ਸੀਗਾ ਉਹ ਨਾ ਪਾਇਆ ਜਾਂਦਾ। ਆਫਟਰ ਆਲ ਵਿਰੋਧੀ ਧਿਰ ਜਿਹੜੀ ਆ ਉਹ ਕਾਂਗਰਸ ਹੈ, ਮੁੱਖ ਜਿਹੜੀ ਵਿਰੋਧੀ ਧਿਰ ਹੈ, ਤੇ ਸੈਂਟਰ ਦੇ ਵਿੱਚ ਉਹ ਰਾਜ ਕਰਕੇ ਜਿਹੜੀ ਹਟੀ ਹੈ। ਇਹ ਤਾਂ ਹੈ ਨਹੀਂ ਗਾ ਕਿ ਮੁੱਖ ਚੋਣ ਕਮਿਸ਼ਨ ਜਿਹੜਾ ਲਿੰਕ ਉਹਨਾਂ ਦੇ ਹੈ ਨਹੀਂ ਗੇ। ਤੇ ਡੰਡਾ ਤਾਂ ਉਹ ਵੀ ਆਪਣੇ ਪੱਖੋਂ ਜਿਹੜਾ ਤਕੜਾ ਜਿਹੜਾ ਉਹ ਚਲਾ ਰਹੇ ਨੇ, ਔਰ ਹਰ ਕੋਸ਼ਿਸ਼ ਜਿਹੜੀ ਹੈ ਸੰਭਵ ਕਰ ਰਹੇ ਨੇ। ਹਾਂ, ਏਡੇ ਵੱਡੇ ਮੁਲਕ ਦੇ ਵਿੱਚ ਜਿੱਥੇ ਚੋਣ ਪ੍ਰਕਿਰਿਆ ਏਡੀ ਹੈ, ਉੱਥੇ ਇੱਕਦਮ ਤੁਰੰਤ ਜਿਹੜਾ ਜੀ ਰਿਐਕਸ਼ਨ ਹੋ ਜਾਣਾ, ਰਿਐਕਟ ਕਰ ਦੇਣਾ, ਉਹ ਸ਼ਾਇਦ ਸੰਭਵ ਨਹੀਂ ਹੈ। ਔਰ ਦੂਸਰੀ ਗੱਲ ਇਹ ਕਿ ਜਿਹੜੇ ਪੰਜਾਬ ਦੀ ਚੋਣ ਹੈ ਜੀ ਉਹ ਅਖੀਰਲੀਆਂ ਵਿੱਚ ਆਉਣੀ ਹੈ, 30 ਤਰੀਕ ਨੂੰ ਆਉਣੀ ਹੈ। ਅਜੇ ਜਿੱਧਰ 10 ਤਰੀਕ ਨੂੰ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ ਨੇ, ਉਸ ਪਾਸੇ ਵੱਲ ਜ਼ਿਆਦਾ ਜਿਹੜਾ ਚੋਣ ਕਮਿਸ਼ਨ ਦਾ ਧਿਆਨ ਲੱਗਿਆ ਹੋਇਆ। ਜਿਵੇਂ ਜਿਵੇਂ ਕੰਪਲੇਂਟ ਜਾ ਰਹੀਆਂ ਨੇ, ਤਿਉਂ ਉਹਦੇ ਉੱਤੇ ਜਿਹੜਾ ਐਕਸ਼ਨ ਹੈ ਉਹ ਸਾਹਮਣੇ ਆਈ ਜਾ ਰਿਹਾ ਜੀ। ਐਕਸ਼ਨ ਜਿਹੜਾ ਹੋਊਗਾ ਜ਼ਰੂਰ ਜੀ। ਜਿੱਥੇ ਤੱਕ ਚੋਣ ਰੱਦ ਕਰਨ ਵਾਲੀ ਤੁਸੀਂ ਗੱਲ ਕੀਤੀ ਹੈ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਕਿ ਕਿਸੇ ਵੱਡੇ ਨੇਤਾ ਦੀ ਚੋਣ ਜਿਹੜੀ ਹੈ ਉਹ ਰੱਦ ਨਹੀਂ ਹੋਈ। ਪਰ ਜੇ ਅਫਸਰਾਂ ਦੇ ਉੱਤੇ ਹੀ ਸ਼ਿਕੰਜਾ ਜਿਹੜਾ ਕੱਸ ਲਵੇ ਇਹਨਾਂ ਦੀ ਚੋਣ ਕਮਿਸ਼ਨ, ਉਹਦੇ ਨਾਲ ਹੀ ਬੜੀ ਠੱਲ ਪੈ ਸਕਦੀ ਹੈ। ਜੀ, ਤੇ ਅਗਲੇ ਕਾਲਰ ਲੈਣ ਤੋਂ ਪਹਿਲਾਂ ਸਰੋਤੇ ਤੁਹਾਨੂੰ ਦੱਸਦਾ ਕਿ ਕੱਲ ਦੁਪਹਿਰ ਨੂੰ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ 3 ਵਜੇ ਬੇਲਣਾ ਬ੍ਰਿਗੇਡ ਜਿਹੜਾ ਉੱਥੇ ਲੇਡੀਜ਼ ਨੇ ਇੱਕ ਨੇ NGO ਬਣਾਈ ਆ, ਉੱਥੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਮਕਸਦ ਹੈ ਉਹਨਾਂ ਦਾ ਬੇਲਣਾ ਬ੍ਰਿਗੇਡ ਬਣਾਉਣ ਦਾ, ਤੇ ਕੀ ਉਹਨਾਂ ਦੀ ਜਿਹੜੀ ਆ ਕਾਰਜਸ਼ੈਲੀ ਹੋਊਗੀ, ਕੀ ਉਹ ਕਰਨਗੇ। ਸਾਡੇ ਲਾਸਟ ਕਾਲਰ ਨੇ ਜੀ ਛਿੰਦਾ ਲੱਛੜ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੈਂ ਇਹ ਪੁੱਛਣਾ ਸੀਗਾ ਆਪਣੇ ਹੁਸ਼ਿਆਰਪੁਰ ਚ ਆਮ ਆਦਮੀ ਦੀ ਕੀ ਦੂਜੀ ਆ, ਤੇ ਉੱਥੇ ਕਿਹੜੇ ਕਿਹੜੇ ਖੜਾ, ਉਹਦਾ ਨਾਂ ਕੀ ਆ? ਤੁਸੀਂ ਇਹ ਪੁੱਛਣਾ ਕਿ ਉੱਥੇ ਕੌਣ ਖੜਾ ਤੇ ਪੋਜੀਸ਼ਨ ਕੀ ਆ ਨਾ? ਹਾਂਜੀ, ਆਮ ਆਦਮੀ ਵੱਲੋਂ। ਠੀਕ ਹੈ, ਥੈਂਕ ਯੂ ਜੀ। ਹੁਸ਼ਿਆਰਪੁਰ ਦੇ ਵਿੱਚ ਜਿਹੜੀ ਬੀਬੀ ਹੈ ਜੀ, ਉਹਨੂੰ ਟਿਕਟ ਦਿੱਤੀ ਹੈ ਪਵਨ ਨੂੰ, ਜਿਹੜੀ ਆਮ ਆਦਮੀ ਪਾਰਟੀ ਨੇ। ਮਹਿੰਦਰ ਸਿੰਘ KP ਹੋਰੀ ਜਿਹੜੇ ਨੇ ਜੀ, ਉਹਨਾਂ ਨੂੰ ਦਿੱਤੀ ਹੈ ਜੀ ਕਾਂਗਰਸ ਦੀ ਜਿਹੜੀ ਟਿਕਟ ਹੈ। ਉਹਨਾਂ ਨੂੰ ਜਲੰਧਰੋਂ ਜਿਹੜਾ ਜੀ ਉਹ ਲੈ ਕੇ ਗਏ ਨੇ ਉਸ ਪਾਸੇ ਵੱਲ। ਔਰ ਜਿਹੜੀ ਇਹ BJP ਦੇ ਹਿੱਸੇ ਦੇ ਵਿੱਚ ਜਿਹੜੀ ਹੈ ਜੀ ਉਹ ਸੀਟ ਆਉਂਦੀ ਆ BJP ਦੇ ਜਿਹੜੇ ਉੱਥੇ ਕੈਂਡੀਡੇਟ ਨੇ। ਜਿਹੜੇ ਮਹਿੰਦਰ ਸਿੰਘ KP ਹੋਰੀ ਨੇ, ਉਹਨਾਂ ਦਾ ਥੋੜਾ ਵਿਰੋਧ ਜਿਹੜਾ ਹੈ ਨਾ ਜੀ, ਉਹ ਬੀਬੀ ਸੰਤੋਸ਼ ਚੌਧਰੀ ਦੇ ਵੱਲੋਂ ਜਿਹੜਾ ਜੀ ਉਹ ਕੀਤਾ ਜਾ ਰਿਹਾ। ਬਾਕੀ ਜਿਹੜੀ ਇਹਦੀ ਸਿਚੁਏਸ਼ਨ ਹੈ ਦੇਖੋ, ਬਹੁਤ ਜ਼ਿਆਦਾ ਇੱਥੇ ਨਹੀਂ ਭਖਿਆ ਜਿਹੜਾ ਜੀ ਚੋਣ ਪ੍ਰਚਾਰ ਹੁਸ਼ਿਆਰਪੁਰ ਦਾ। ਉਹਦਾ ਰੀਜ਼ਨ ਸ਼ਾਇਦ ਇਹ ਹੈ ਜੀ ਕਿ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਉਹ ਕਾਫੀ ਡੀਲੇ ਹੋ ਗਿਆ। ਹੁਣ ਜਿਸ ਪਾਸੇ ਵੱਲ ਨੂੰ ਗੱਲ ਤੁਰਨੀ ਹੈ ਜੀ, ਬਸ ਥੋੜੇ ਦਿਨ ਹੋਰ ਦਿਓ ਜੀ, ਤੁਹਾਨੂੰ ਪੂਰੀ ਡਿਟੇਲ ਜਿਹੜੀ ਹੈ ਜੀ ਉਹ ਦੇਵਾਂਗੇ। ਕਿਉਂਕਿ ਜਿਹੜੀਆਂ ਬਹੁਤ ਚਰਚਿਤ ਸੀਟਾਂ ਨੇ ਇਸ ਵੇਲੇ ਜ਼ਿਆਦਾ ਜਿਹੜੀਆਂ ਜੀ, ਜਿੱਥੇ ਸਰਗਰਮੀ ਇਹ ਕਹਿ ਲਓ ਕਿ ਟੌਪ ਗੇਅਰ ਦੇ ਵਿੱਚ ਪਈ ਹੋਈ ਆ, ਉਹ ਜਿਹੜੀਆਂ ਹੈ ਨੇ ਜੀ ਉਹ ਅੰਮ੍ਰਿਤਸਰ ਵਾਲੀ ਹੈ, ਪਟਿਆਲੇ ਵਾਲੀ ਹੈ, ਸੰਗਰੂਰ ਵਾਲੀ ਹੈ, ਬਠਿੰਡੇ ਵਾਲੀ ਹੈ। 4 ਕੁ ਸੀਟਾਂ ਦੇ ਉੱਤੇ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਜੀ ਉਹ ਲੱਗ ਰਿਹਾ। ਹੁਸ਼ਿਆਰਪੁਰ ਦੇ ਵਿੱਚ ਅਜੇ ਸਿੰਘ ਜਿਹੜੇ ਉਹ ਫਸਣੇ ਸ਼ੁਰੂ ਹੋ ਗਏ ਨੇ। ਨਾਲ ਦੀ ਨਾਲ ਦੱਸਾਂਗੇ ਜੀ ਕਿ ਕਿਸ ਪਾਸੇ ਵੱਲ ਜਿਹੜੀ ਜਾ ਰਹੀ ਹੈ ਕਹਾਣੀ। ਔਰ ਔਰਤ ਜਿਹੜੀ ਹੈ ਜੀ ਇੱਥੋਂ ਉਤਾਰੀ ਹੈ ਆਮ ਆਦਮੀ ਪਾਰਟੀ ਨੇ। ਸ਼ਾਇਦ ਇੱਕ ਔਰਤ ਹੈ ਜੀ ਪੰਜਾਬ ਦੇ ਵਿੱਚੋਂ, ਦੂਸਰੀ ਚੰਡੀਗੜ੍ਹ ਤੋਂ ਜੀ।
ਜੀ ਬਿਲਕੁਲ ਜੀ, ਜਿਉਂ ਜਿਉਂ ਟਾਈਮ ਹੁੰਦਾ ਜਾਣਾ ਆ ਤੇ ਜਿਹੜੇ ਸਾਰੇ ਸਮੀਕਰਨ ਆ ਇਹ ਬਦਲਦੇ ਜਾਣੇ ਆ। ਕਦੀ ਕੋਈ ਉੱਪਰ ਚਲੇ ਗਿਆ ਤੇ ਕਦੀ ਕੋਈ ਥੱਲੇ ਚਲੇ ਗਿਆ, ਤੇ ਨਾਲ ਨਾਲ ਅਸੀਂ ਰੋਜ਼ ਦੇ ਰੋਜ਼ ਤੁਹਾਨੂੰ ਇਸ ਤੋਂ ਖਬਰਦਾਰ ਕਰਦੇ ਰਵਾਂਗੇ। ਪਰ ਤੁਸੀਂ ਵੀ ਕਾਲ ਕਰਕੇ ਉੱਥੋਂ ਆਪਣੇ ਇਲਾਕੇ ਦਾ ਜ਼ਰੂਰ ਖਿਆਲ ਕਰਕੇ ਤਾਂ ਤੁਸੀਂ ਸਾਨੂੰ ਵੀ ਦੱਸ ਸਕਦੇ ਆ। ਜਦੋਂ ਵੀ ਕੋਈ ਪ੍ਰੋਗਰਾਮ ਚੱਲਦਾ ਆ ਤੇ ਤੁਸੀਂ ਉਹਦੇ ਵਿੱਚ ਜਿਹੜਾ ਆਪਣੇ ਦੱਸ ਸਕਦੇ ਕਿ ਕੀ ਚੱਲ ਰਿਹਾ ਆ। ਬਲਤੇਜ ਪੰਨੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ ਔਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗੀ। ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਜੀ 8:30 ਵਜੇ, ਤੇ ਕੱਲ ਨੂੰ ਜੁੜਨਗੇ ਜੀ 9:30 ਵਜੇ। 9:30 ਵਜੇ ਇਹਨਾਂ ਦਾ ਜਿਹੜਾ ਬੁਲਟਨ ਆਊਗਾ ਕੱਲ ਨੂੰ ਆਊਗਾ। ਹੁਣ ਮੈਨੂੰ ਦਿਓ ਜੀ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।